ਜਹਾਜ਼ ਚ ਬਹਿ ਗਿਆ, ਮਿੱਠਾ ਛਿੱਤਰ ਪੈ ਗਿਆ ਆਪਣੇ ਭਰਾਵਾਂ ਨੂੰ, ਕਹਿੰਦੇ ਓਏ ਪੂਛਲ ਵਾਲੇ ਬੰਦੇ ਆ ਜਾਓ, ਪੂਛਲ। ਅੱਛਾ ਪਿੱਛੇ ਆ ਜਾਓ, ਨਹੀਂ ਕਹਿ ਰਿਹਾ ਭਾਈ ਦਾਨਿਸ਼ ਮਿਸਰ ਫਿਰ ਨੇ ਤੇ ਇੱਕ ਬੰਦੇ ਦੀ ਬਾਹ ਮਰੋੜ ਕੇ ਕਹਿੰਦਾ ਤੂੰ ਤੇ ਕਹਿੰਦਾ ਜੇ ਇੱਥੇ ਉਸਤਾ ਨਾ यार स्टार्ट ही करके पता ना फिल्म तो नाले तो गड़ा पड़े नाले को तूने उनको मेरी गांधी जी के साथ फोटो दिखाई थी। ਮੈਂ ਪਿਆਰ ਵੇਖਿਆ ਭਾਈ ਫੈਸਲ ਦਾ ਉਸਤਾਦ ਜੀ ਦੇ ਨਾਲ। ਐਦਾਂ ਹੀ ਮੈਂ ਵੇਖਿਆ ਸੱਚੀ ਮੁੱਚੀ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਵੇਖਣ ਡਿਆ ਜੀ ਸਾਜੀ ਨਾਲ। अस्सलाम वालेकुम जी नाज़रीन, अस्सलाम वालेकुम। ਕੀ ਹਾਲ ਹੈ? ਠੀਕ ਠਾਕ ਹੋ? ਰਾਜੀ ਬਾਜੀ ਹੋ? गाना को हल्का या चिल मरोकी कर ਗਾਣਾ ਮੇਰਾ ਨੱਕ ਬੰਦ ਹੋਇਆ ਯਾਰ ਅੰਨੇ ਵੇਲੇ ਕੰਮ ਮੌਸਮ ਦੀ ਵਜ੍ਹਾ ਤੋਂ। ਦੁਕਾਨ ਦਾ ਨੱਕ ਥਣੀ ਗਾਣਾ ਤੁਸੀਂ ਤੁਸੀਂ ਸੁਣਾ ਦਿਓ ਇੱਧਰ ਮੈਂ ਆ ਇੱਥੇ ਥੋੜਾ ਅੱਗੇ ਕਰਕੇ, ਥੋੜਾ ਅੱਗੇ ਕਰਕੇ। ਉਹ ਜਿਹੜਾ ਸੁਣਾ ਦੇ ਹੋਰੇ ਆਪ ਕੀ ਉਹ ਜਿਹੜਾ ਗਾਣਾ ਤੁਸੀਂ ਸੁਣਾ ਰਹਿੰਦੇ ਨਹੀਂ ਸੁਣਨਾ ਅਸੀਂ ਖੁਰਮ ਭਾਈ ਕੋਲੋਂ ਗਾਣਾ, ਜੋ ਉਸਤਾਦ ਜੀ ਸੁਣਾਉਂਦੇ ਨੇ ਤੇ ਠੀਕ ਹੈ। ਚਲੋ ਹਲੋ ਬੋਲੋ ਆ ਕੁੱਬਾ ਜਾਈ ਹੋਏ ਨੇ ਕਿੱਡੀ ਗਣਾ ਦੂਈ ਤਰ੍ਹਾਂ ਕਰੋ ਨਾ, ਪੁੱਠੀ ਗੱਲ ਹੋਈ। ਏਦਾਂ ਹਾਂ ਐਦਾਂ ਮੈਨੂੰ ਪਤਾ ਲੱਗੂਗਾ। ਜੀਓ ਦਾਣੇਦਾਰਾ ਅਗਲੇ ਭਾਈ ਝੁਬਾਰੀਏ, ਉਹਨਾਂ ਨੂੰ ਪਤਾ ਕਿੱਦਾਂ ਕਿ ਦਾਰ ਘਾੜੀਏ ਆ ਦਾਰੇ ਰੇ ਲਾ ਉਸਤਾਦ ਜੀ ਸਾਜ ਜੀ ਤੁਹਾਡੇ ਕੋਲ ਨਹੀਂ ਉਹ ਕੀ ਹੋ ਕੀ ਗਿਆ ਨਿਸ਼ਾਨੇ ਨੂੰ ਉਹਨੇ ਬੜਾ ਕਾਕਾ ਕੌਲ ਉਹ ਦੇਖ ਆ ਗੋਡਾ ਤੁਹਾਡਾ ਹੋ ਗਿਆ ਹੁਣ ਬੋਤਲ ਵੈਸੇ ਹੀ ਉੱਤੇ ਹੀ ਰੱਖ ਰਹੇ ਸੀ ਉਹ। ਚਲੋ ਚਲੋ ਹੁਣ ਕਰੋ। ਪੂਰਾ ਉਹ ਯਾਰ ਨਹੀਂ ਆ ਮੇਰੇ ਕੋਲ ਲਿਖਾ ਲਾ ਹੁਣ ਅੱਗੇ ਨਿਕਲ ਜਾਣਾ ਹੋਰ ਅੱਗੇ ਕਰ। ਐਡੀ ਦੂਰੋਂ ਕਿੱਦਾਂ ਹੋਣਾ? ਨਾਲ ਤੇ ਲਾ ਗੋਡੇ ਤੇ। ਕਾਲੂ ਜੀ ਆਪ ਟੋਪੀ ਉੱਪਰ ਰੱਖ ਦਿਓ ਯਾਰ ਉਹਦੇ ਵਿੱਚ ਬੋਤਲ ਪਾ ਦੇ। ਹੁਣ ਬਹੁਤੀ ਨੇੜੇ ਕਰ ਬਹੁਤੀ ਨੇੜੇ ਕਰਤੀ। ਕਰ ਵਿੱਚ ਬੋਤਲ ਫਸਾ ਦੇ ਹਾਏ ਹਾਏ ਐਂਡ ਟੋਪੀ ਦੇ। ਚਲੋ ਹਲ ਦੇਖ ਲੈ ਯਾਰ ਟੋਪੀ ਯਾਰ ਉੱਪਰ ਮੈਂ ਕੀ ਜਾਣ ਕੀ ਡਈ ਕਰਾਂ ਇਹਦਾ ਸਾਜ ਇਹਦੇ ਜੀ। ਵਿੱਚ ਫਸਾ, ਬੋਤਲ ਫਸਾ ਦੇ ਚ। ਉਸਤਾਦ ਵਾਹ 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 ਐ ਵੀ ਨਹੀਂ ਸਾਲ ਕਹਿਤਾ ਕਿ क्या कहने वाह, क्या कहने। अरे ਉਸਤਾਦ ਜੀ ਬੱਪੀ ਜੀ ਹੈ ਉਸਤਾਦ ਜੀ ਤੁਸੀਂ ਜੋ ਕਰ ਲੋ ਬਾਪਦਾ ਵਾ ਹਾਏ ਹਾਏ ਹਾਂ ਉਹ ਬਣ ਗਏ ਆ। ਮੰਡੀਆਂ ਚ ਝੂਠ ਬੋਲਣ ਵਾਲੇ ਲੱਗਣ। ਅੱਲਾ ਮਾਫੀ ਦੇਵੇ ਯਾਰ ਉਸਨੇ ਬੜਾ ਟੈਕਸ ਹੁੰਦਾ ਹੈਗਾ ਬਾਹਰ। ਮੂੰਹ ਚ ਪਾਣ ਹੋਵੇ ਨਾ ਕਿਤੇ, ਸਾਜ ਜੀ ਦੇ ਮੂੰਹ ਚ ਯਾਰ ਅੱਲਾ ਮਾਫੀ ਦੇ ਇਹਦੀ ਟੋਪੀ ਪਾ ਕੇ ਨਾ ਮੱਲੇ ਇੱਕ ਬੰਦਾ ਫਿਰਦਾ ਨਾ ਪੁੱਛੋ ਕੀ ਹੋਇਆ? ਉਹ ਯਾਰ ਕਾਲੀ ਮਿਰਚ ਦਾ ਟਰੱਕ ਆਉਂਦਾ ਸੀ, ਉਹ ਟਰੱਕ ਸਾਰਾ ਲੁੱਟਿਆ ਗਿਆ ਇਦਾਂ ਦੀ ਟੋਪੀ ਪਾ ਕੇ ਨਾ ਜਦੋਂ ਇੰਡੀਆ ਪਾਕਿਸਤਾਨ ਇਕੱਠਾ ਸੀ ਹਾਂ। ਉਸਤਾਦ ਜੀ ਵਰਗੇ ਬੰਦੇ ਵਿਆਜ ਦਿੰਦੇ ਹੁੰਦੇ ਸੀ ਉਸਤਾਦ ਜੀ ਵਰਗੇ ਬੰਦੇ ਨਾ ਫਿਲਮ ਦੇ ਵਿੱਚ ਮਰਦੇ ਕੁਛ ਨਹੀਂ ਦੱਸਦੇ, ਸਿਰਫ ਇਹ ਕਹਿੰਦੇ ਤੇ ਓਏ ਉਹਦਾ ਸੋਨੇ ਦਾ ਦੰਦ ਸੀ ਤੇ ਤੂੰ ਜਿੱਥੇ ਦੱਸਿਆ ਨਾਮ ਵੀ ਦੱਸ ਦੇ ਕੀ ਬਾਤ ਹੈ ਗੱਲ ਇਹ ਕਹਿਣੇ ਲੱਗ ਰਹੇ ਨੇ ਸਾਜ। ਟੋਬੀ ਭਾਈ ਇਹ ਜਦੋਂ ਫਿਲਮ ਦੇ ਵਿੱਚ ਆ ਕੇ ਕਹਿੰਦੇ ਪੱਪੂ ਕਾਣੀਏ ਕੇ ਸਾਥ ਖੇਲੇਗਾ ਫਿਲਮ ਦੇ ਆਖਰ ਤੇ ਇਦਾਂ ਦੇ ਬੰਦੇ ਦੀ ਐਟਮ ਕੁਆਲੀ ਹੁੰਦੀ ਹੈ। ਬੱਚੇ ਲੱਭਣ ਵਾਲੀ ਕੁਆਲੀ। ਯਾਰ ਤੁਸੀਂ ਮੇਰਾ ਉਹ ਦੇਖਿਆ ਉਹ ਜਿਹੜਾ ਕਿਹੜਾ ਸਾਜ? ਉਹ ਜਿਹੜਾ ਮੈਂ ਤੁਹਾਨੂੰ ਕੱਲ ਦਿਖਾ ਰਿਹਾ ਸੀ, ਡਰਾਮਾ ਜਿਹੜਾ ਮੈਂ ਓਏ ਬੋਲ ਨਿਊਜ਼ ਤੇ ਕੀਤਾ। ਬੋਲ ਨਿਊਜ਼ ਤੇ ਖੱਟੀ ਮਿੱਠੀ ਪਤਾ ਕੀ ਖੱਟੀ ਮਿੱਠੀ ਓਏ ਹੋਏ ਸਿਟਕॉम ਦੇਖਿਆ ਅੱਛਾ ਉਹ ਸ਼ੁਰੂ ਕਰਾਚੀ ਜਿਹੜਾ ਕਰਕੇ ਆਇਆ ਸੀ। ਕਰਾਚੀ ਕਰਕੇ ਆਇਆ ਸੀ। ਆਹੋ ਉਸਤਾਦ ਜੀ ਇੱਕ ਵਾਰੀ ਅੰਦਰ ਆਏ ਆ, ਬੂਹੇ ਦੇ ਹੱਥ ਰੱਖ ਕੇ ਉਹ ਤੇ ਹਲਕੀ ਜੀ ਚਾਰਲੀ ਸਾਹਿਬ ਦੇ ਵੀ ਚੱਲੇਗਾ। ਵਾਹ 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 ਖੱਟੀ ਮਿੱਠੀ ਜ਼ਿੰਦਗੀ ਨਹੀਂ ਉਹਦਾ ਨਾਮ ਸੀ, ਇਹ ਹੈ ਖੱਟੀ ਮਿੱਠੀ ਜ਼ਿੰਦਗੀ। ਰੋਲ ਕਿਹੜਾ ਸੀ ਜੀ ਆਪਣਾ? ਮੇਰੇ ਚ ਕਿੰਨੇ ਰੋਲ ਸੀ। ਕਿੰਨੇ ਰੋਲ ਸਾਜ ਜੀ ਬਾਜੀ ਵਾਲੇ ਵੀ ਪਾਉਂਦੇ ਵਿੱਚ। ਨਹੀਂ ਯਾਰ ਚੱਲਿਆ ਵਾ ਡਰਾਮਾ ਪੂਰਾ ਚੱਲਿਆ। ਇੱਕ ਦੋ ਮੈਂ ਟੀਜ਼ਰ ਦੇਖਿਆ ਸੀ ਬਸ। ਇਹ ਕਿੰਨੀਆਂ ਕਿੱਸਾਂ ਚੱਲੀਆਂ, ਪੂਰਾ ਪ੍ਰੋਜੈਕਟ ਚੱਲਿਆ। ਉਹ ਜਿਹੜੀ ਗੈਟਅਪ ਉਹਨੇ ਕਾਪੀ ਕੀਤੀ ਨਾ ਇਹ ਵਿਆਹਤੀ ਹੋ ਗਈ ਉਹ ਵੀ ਕਿਹੜਾ? ਉਸਤਾਦ ਜੀ ਕਰਾਚੀ ਦੀ ਵਾਲੇ। ਟੋਪੀ ਪਾਈ ਨਾ, ਉਸਤਾਦ ਜੀ ਦੂਲੇ ਦੇ ਨਾਲ ਫਿਰ ਕੇ ਬਸ ਇਹੀ ਕਹਿਣ ਵਾਲੇ, ਲੜਕੇ ਕੀ ਸ਼ਾਦੀ ਹੋ ਗਈ? ਕਦੇ ਵੀ ਜੀਰਾ ਬਲੇਡ ਕਰਾਚੀ ਵਾਲੇ ਟਾਈਮ ਕਰਾਚੀ नहीं एक अपने के पाकिस्तान बंदे ना फिल्म में आके सिर्फ इतनी गल कहते, चौधरी का बेटा बाहर से पढ़ के आ रहा है, सारे गांव को सजा दो। ताजीर के बंदे ना हल्की जग ला के तंबू के बाहर बैठे कह रहे हैं सती के लड़के की शादी पे आए। यार अल्लाह माफी दे ना फिल्मों ਦੇ ਵਿੱਚ ਉਸਤਾਦ ਜੀ ਵਰਗੇ ਬੰਦੇ ਨਾ ਸਿਰਫ ਥੋੜਾ ਜਿਹਾ ਪਹਾੜੀ ਚੋਂ ਸਿਰ ਕੱਢ ਕੇ ਦੇਖਦੇ ਆ ਤੇ ਉਦੋਂ ਗੋਲੀ ਵੀ ਟੁੱਚ ਹੁੰਦੀ ਤੂੰ ਬਚ ਗਿਆ ਭਾਈ ये तो आग का खेल खेला जा रहा है।
ਹਮ ਤਾਂ ਧੰਦੇ ਹੋ ਗਏ ਐਦਾਂ ਦੀ ਫਿਲਮਾਂ ਦੇ ਵਿੱਚ ਆ ਕੇ ਨਾ ਸਾਰੇ ਪਿੰਡ ਨੂੰ ਆ ਕੇ ਦੇ ਬੰਦ ਟੁੱਟਣੇ ਵਾਲਾ ਹੈ। ਉਸਤਾਦ ਜੀ ਨੇ ਜਿੱਦਾਂ ਦੀ ਟੋਪੀ ਪਾਈ ਨਾ ਇਦਾਂ ਦਾ ਸਿਰਫ ਇੱਕ ਹੀ ਗੱਲ ਪਾਉਂਦੀ ਘੋੜਾ ਪੁੱਤ ਦੇ ਇਹ ਕਿਸੇ ਕੀ ਜਾਨ ਲੇਗਾ ਇਹ ਕਿਸੇ ਕੀ ਜਾਨ ਲੇਗਾ। ਫਿਰ ਮੈਨੂੰ ਗੱਲ ਕਰਦੀ ਉਸਤਾਦ ਜੀ ਕਰਕੇ ਬਾਬੇ ਫਿਲਮ ਚ ਕੁੱਟ ਖਾ ਕੇ ਅੱਜ ਡਿੱਗਦੇ ਆ। ਕभी तो कोई मसीहा इस गांव में भी आएगा। ਮਸੀਹਾ ਮੈਂ ਉਸਤਾਦ ਜੀ ਵਰਗੇ ਬਾਬੇ ਦਾ। ਉਸਤਾਦ ਜੀ ਕਲੋਨੀ ਜਾ ਕਹਿਣਗੇ ਨਿਕਲੋ ਨਾ ਮਰਦੋ ਸ਼ਰਾਬ ਬੋਟ ਦੋ। ਵਿਲਨ ਨੇ ਬੰਦਾ ਮਾਰਿਆ ਆ ਵਾ ਤੇ ਛੁਰੀ ਹੱਥ ਲੈ ਕੇ ਫਿਰੰਡਿਆ ਵਾ ਤੇ ਉਸਤਾਦ ਜੀ ਵਰਗੇ ਬਾਬੇ ਫਿਲਮ 'ਚ ਇਹੀ ਕਹਿਣਗੇ ਕੋਈ ਨਹੀਂ ਬੋਲੇਗਾ ਕੋਈ ਨਹੀਂ ਬੋਲੇਗਾ ਕਰੋ। ਕਿਸੇ ਕੁੜੀ ਨੂੰ ਛੇੜ ਰਹੇ ਹੋ ਨਾ ਗੁੱਡੇ ਤੇ ਜਿਹੜੀ ਕੁੜੀ ਇੰਜ ਚੂੜੀਆਂ ਲਾ ਕੇ ਸੁੱਟਦੀ ਤੇ ਉਸਤਾਦ ਜੀ ਵਰਗੇ ਦੇ ਪੈਰਾਂ 'ਚ ਡਿੱਗਦੀ ਉਹ। ਕਿ ਪਹਿਨ ਲੋ। ਉਸਤਾਦ ਜੀ ਬਾਕੀ ਤੁਸੀਂ ਕੀਤਾ ਵਾ ਡਰਾਮਾ ਬੋਲ ਤੇ ਕਿੰਨੇ ਐਪੀਸੋਡ ਕੀਤੇ ਆ? ਕਾਫੀ ਕਿਤੇ ਤੇ ਸਾਥ ਹੁਣ ਸਭ ਭਾਜੀ ਸਾਡਾ ਕਿਤੇ ਦਾਲ ਲਵਾ ਦਿਓ ਕਿਤੇ। ਕਰਵਾਓ ਸਾਡਾ ਵੀ। ਉਸਤਾਦ ਜੀ ਹੁਣ ਮੇਰੇ ਤੁਸੀਂ ਕਿਉਂ ਫਿਲਮਾਂ ਚ ਇੰਜ ਦੇ ਸਿਰ ਉਠਾ ਕਰਨ ਨੂੰ ਕਹਿੰਦੇ ਠਾਕਰ ਇੱਕ ਅਦਾਲਤ ਤੋਂ ਉੱਪਰ ਵੀ ਲਗੇ। ਤੁਮ ਜੋ ਮਰਜ਼ੀ ਕਰ ਲੋ। ਯਾਰ ਅੱਲਾ ਪਿੰਡ ਜਾ ਕੇ ਨਾ ਖੱਪ ਪਾਉਂਦੇ ਨੇ ਠਾਕੁਰ ਉਹ ਵਿਸ਼ਰਨਾ ਨੇ ਵਿਰਾਨੀ ਆਤਮਾ ਕੋ ਫਿਰ ਖੋਲ ਦਿਆ। ਆਹੋ ਹੌਰਰ ਫਿਲਮਾਂ ਚ यार इतना दे बाबे ना फिल्मों दे विच हीरो आवे ना तो शाहरुख खान देख कर तुम राधा के बेटे हो बहुत ज्यादा की थी ठाकुर ने बाकी पिंडों करते आ भाई पिंडों कर आवे ਪਿੰਡੋਂ ਕਰਦਾ ਯਾਰ पिंडों करता भाई ਜ਼ਿਆਦਤੀ ਕਿਤੇ ਪਿੰਡੋਂ। अच्छा यार तुसी ने कोई मानी क्यों लेने ज्यादा हुन ए भी ज्यादा है ਬੇਟਾ ਯਾਰ ਤੁਸੀਂ ਪਹਿਲ ਕੀਤੀ ਹੁਣ ਹਾਂਜੀ ਮੈਂ ਹੀ ਮੇਰੇ ਦੇ ਘਰ ਅਲਮਾਰੀ 'ਚ ਨਾ ਮਰਦਾਨਾ ਸ਼ਰਟਾਂ ਟੰਗੀਆਂ ਕਿੰਨੀਆਂ ਇਹਦੇ ਆਪਣੇ ਪ੍ਰਾਈਵੇਟ ਜਿਹੜਾ ਬੈਡਰੂਮ ਉਹਦੇ 'ਚ ਤੇ ਬੁੱਢੀ ਨਾਲ ਇਹ ਇਸ ਕੋਲ ਲੜੀ ਜਾਂਦਾ ਮੇਰੀ ਕਿਹੜੀ ਹੈ ਨਾ ਚੋ ਮੇਰੀ ਕਿਹੜੀ ਆ ਉਹ ਤਾਂ ਕੱਢ ਦੇ ਲੈਦਾ ਮੈਂ ਜਾਵਾਂ ਕੋਈ ਬੰਦਾ ਤੂੰ ਉਹਨੂੰ ਪੁੱਛ ਵੀ ਬਾਕੀ ਕਿੱਥੋਂ ਆਈਆਂ ਨੇ बाकी ਉਹਦੇ ਸਾਲੇ ਮੇਰੇ ਦੀਆਂ ਵਾ ਭਰਾਵਾ ਮੈਂ ਇਦਾਂ ਦੀ ਕੋਈ ਗੱਲ ਨਹੀਂ ਸੀ ਕੀਤੀ ਮੈਂ ਐਕਸੈਪਟ ਕੀਤਾ ਤੁਸੀਂ ਵੀ ਐਕਸੈਪਟ ਕਰੋ ਉਹ ਮੈਂ ਤਾਂ ਭਰਾਵਾ ਹੋਰ ਗੱਲ ਉਹ ਚਵਲਾ ਨਸ਼ਾ ਭਾਈ ਫੈਸਲ ਵਰਗਾ ਬੰਦਾ ਨਾ ਫਿਲਮ 'ਚ ਇੱਕ ਗੂੰਗੇ ਬੰਦੇ ਨੂੰ ਫੜ ਕੇ ਕਹੀ ਜਗਾ ਬੋਲ ਕੁੱਤੇ ਬੋਲ ਲੈ ਉਸ ਕਾ ਤਾਂ ਬੋਲਣਾ ਤਾਂ ਗੂੰਗਾ ਵਾ ਯਾਰ ਐਂਟਰ ਸੀ ਜਿਹੜਾ ਫਿਲਮ ਦੇ ਵਿੱਚ ਫਿਲਮ ਚ ਸ਼ਲਟ ਲਾਈ ਹੁੰਦੀ ਸੀ ਐਂਡ ਦੇ ਆਖਰ ਤੇ अब टाइम आ गया है दुर्गा भाई भाई जल्दी पहले लो अब इस जिल्लत की जिंदगी से जान छुड़ाने का टाइम आ गया भाई फैसल वरगा बंदा ना विलन देख के घबरा के ना जी हुजूर मैंने अपनी आंखों से सुना है ਜਿੱਥੇ ਨਾ ਸਮਝ ਆਵੇ ਚੁੱਪ ਕਰ ਜਾ ਤੁਹਾਨੂੰ ਪਤਾ ਮਾਲਕ ਬੜਾ ਬੁਰਾ ਹਾਲ ਕਰ ਦੇ ਅਗਲੇ ਬੰਦੇ ਨੂੰ सही गल ਮਾਲਕ ਪੁੱਤਰੇ ਪੈੜੇ। ਨਹੀਂ ਤੁਸੀਂ ਗੱਲਾਂ ਕਰ ਤੁਸੀਂ ਕਿਉਂ ਜਾਣ ਕੇ ਮੇਰਾ ਗੱਲ ਕਰੇ ਸਾਜ ਜੀ ਉਹਨੇ ਉਹ ਯਾਰ ਤੁਸੀਂ ਬਲ ਕਰ ਤੁਸੀਂ ਕਰਦੇ ਹੋ ਅਸੀਂ ਕਰਦੇ ਉਹਨੇ ਕੀਤੀ ਬਈ ਨਹੀਂ ਮੇਰੇ ਉਹ ਨਹੀਂ ਮੈਂ ਕੀਤੀ ਓਏ ਉਸ ਇੱਥੇ ਮੈਂ ਕਹਿੰਦੇ ਕਿ ਅੱਛਾ ਕੱਲ ਮੈਂ ਤੇਰਾ ਹਿਸਾਬ ਲਾਇਆ ਜਿੱਥੇ ਤੇਰੇ ਕੋਈ ਗੱਲ ਨਾ ਆਵੇ ਨਹੀਂ ਗੱਲ ਨਾ ਸਿਰਫ ਦੋ ਨਹੀਂ ਕੀਤੀ ਤੂੰ ਗੁੱਦ ਦੋ ਕੋਈ ਗੱਲਾਂ ਕਹਿ ਦੇਵੇ ਕੋਈ ਕਹਿ ਦੇਵੇ ਯਾਰ ਕਿਉਂਕਿ ਕਿਉਂ ਕਹਿ ਦੇਵੇ ਉਹ ਮੈਂ ਭਰਾ ਕਰਨਰ ਜੀ ਦੀ ਮਾਂ ਨੂੰ ਪਿੰਡੋਂ ਸੀ ਕੱਢਤਾ ਉਹ ਦੁੱਖ ਦੀ ਦਾਸਤਾਨ ਆ ਉਹ ਅਸੀਂ ਤੇ ਉਹਨੂੰ ਯਾਰ ਉਧਰ ਲੈ ਗਏ। ਦਾਤੀ ਵਾਲੀ ਗੱਲ ਕਰ ਤੂੰ ਇੱਕ ਫਿਲਮ 'ਚ ਭਾਈ ਮਿੱਠੇ ਨੂੰ ਕੰਮ ਮਿਲਿਆ ਤੇ ਫਿਲਮ ਤੋਂ ਬਾਅਦ ਵੀ 6 ਸਾਲ ਇਹੀ ਕਹਿੰਦਾ ਰਿਹਾ ਜੋ ਚੀਜ਼ਾਂ ਹੀ ਕਹੇ ਮੈਂ ਕਰਾਂ। ਐਦਾਂ ਦੇ ਫਿਲਮ ਦੇ ਵਿੱਚ ਫੋਨ ਆਵੇ ਨਾ ਤੇ ਉਹ ਕੋ ਫੋਨ ਦੇ ਵਿੱਚ ਕਹਿੰਦਾ ਕੁੱਤੇ ਅੱਗੋਂ ਕਹਿੰਦਾ ਜੀ ਜੀ ਆਪਕਾ ਫੋਨ ਆਹੋ ਵੱਡਾ ਭੂਣਾ ਨਹੀਂ ਉਹ ਚ ਬੈਠਾ ਤੇ ਉੱਪਰ ਜਾ ਕੇ ਰੋ ਗਿਆ ਤੇ ਥੱਲੋਂ ਮਾਲਕ ਕਹਿੰਦਾ ਉਹ ਜਨਾਨੇ ਨਾਲ ਥੱਲੇ ਆ ਜਾਓ ਕੋਈ ਗੱਲ ਨਹੀਂ ਪੁਰਾਣੀ ਗੱਲ ਜੇ ਬੱਚੇ ਤੂੰ ਕਰਨਾ ਯਾਰ ਇੱਕ ਦੀ ਹੋਰ ਮੈਨੂੰ ਗੱਲ ਕਰ ਨਹੀਂ ਭਾਜੀ ਮਾਫੀ ਦਿਓ ਮੈਂ ਤਾਂ ਅੱਗੇ ਵੀ ਨਹੀਂ ਕੀਤੀ ਭਾਈ ਮੈਂ ਕਰ ਸਕਦਾ ਸਾਈ ਤੁਹਾਨੂੰ ਉਹ ਤਾਂ ਨਾ ਕਰਕੇ ਤੂੰ ਕਹੀ ਜਾਂਦਾ ਤੈਨੂੰ ਮੈਂ ਕਿਹਾ ਕਰ ਪਤਾ ਥੱਪੜ ਪੈਲੇ ਕਰ ਅਸੀਂ ਨਾ ਤੇਰੇ ਏਡੀ ਕਿਹੜੀ ਕਰ ਮੈਨੂੰ ਪਤਾ ਨਾ ਮੁੜ ਕੇ ਜਰੀਲ ਮੈਂ ਪਹਿਲੇ ਨਹੀਂ ਹੋਣਾ ਉਹ ਨਹੀਂ ਜ਼ਰੀਲ ਤੂੰ ਕੱਲੇ ਨੇ ਹੋਣਾ ਯਾਰ ਮੈਂ ਕਿਹਾ ਦਰਵਾਜ਼ੇ ਦੇ ਅੱਗੇ ਖਲੋਤਾ ਬਿਲਕੁਲ ਪਿੱਛੇ ਦਰਵਾਜ਼ਾ ਵਾ ਤੇ ਜਿਹੜਾ ਨਾਗਰਿਆਂ ਨੂੰ ਕਰਿਆ ਕਿ ਨੂੰ ਲੈ ਕੇ ਜਾ ਬਾਹਰ ਹਾਂ ਕਿ ਮੈਨੂੰ ਵੀ ਲੈ ਜਾ ਨਾਲ ਹਾਂ यार उस्ताद जी करके पता ना फिल्म में नाले तो गला पड़े नाले तूने उनको मेरी गांधी जी के साथ फोटो दिखाई थी ਦਿਖਾਈ ਤੀ ਤੇਰੀ ਮੈਂ ਇਹਦੇ ਵਿੱਚ ਵੀ ਆਹੋ ਬੀਚ ਓਏ ਉਹ ਕਿਤੇ ਪੰਜਾਬੀ ਫਿਲਮ ਹੁੰਦੀ ਨਾ ਅੱਗੋਂ ਸਨੀ ਦੇਵਲ ਪੰਜਾਬੀ ਹੁੰਦਾ ਨੇ ਦਿਖਾਈ ਸੀ ਉਹਨਾਂ ਨੇ ਕਿਹਾ
ਲੈ ਜਾ ਇਹਨੂੰ ਕਿਤੇ ਫੋਟੋ ਨੂੰ। ਡੱਬੀ ਕਰੋ ਸਾਜ ਦੀ ਡੱਬੀ ਕਰਦੀ ਇਹਨੂੰ ਕਿਤੇ ਸੰਦੂਕ ਚ ਪਾ ਦੇ ਜਾ ਕੇ। ਸਾਜ ਉੱਠ ਕੇ ਮੇਰਾ ਗਲਾ ਪੜ ਗਿਆ ਉਹ ਗਲਾ ਕਿਹੜੇ ਪੀਰ ਨੇ ਤੂੰ कोई मिठाई बंदे दे लागे जाके ना बस करो दे बाबू कितने पियोगे उन्हें को सुन मारे कहता पानी का गिलास पी लिया सवेर दा। ਐ ਜੇ ਤੇਜ਼ੀ ਨਾਲ ਘਰ ਫੜਿਆ ਤੇ ਇਹਦਾ ਸਗਾ ਪਿਓ ਕੱਢਿਆ ਆ ਖੁਸਰਾ ਜਿਹਾ ਅੰਦਰ ਕੌਣ ਗਿਆ ਓਏ ਯਾਰ ਮੈਂ ਸੱਚੋ ਜਿਹੜਾ ਸੀ ਨੱਕ ਵਾਲਾ ਸਿਸਟਮ ਜ਼ੈਨੋਸੀਨ ਨਹੀਂ ਉਹ ਜਿਹੜਾ ਕਹਿੰਦੇ ਸੀ ਕਿ ਯਾਰ ਮੈਨੂੰ ਬਹੁਤ ਮਿਲ ਆਈਆਂ ਯਾਰ ਉਹ ਰਜ਼ਾ ਨੂੰ ਕਹੋ ਸਾਨੂੰ ਵੀ ਸਾਡਾ ਵੀ ਨੱਕ ਆਹੋ। ਮੇਰੇ ਇੱਕ ਬੜੇ ਅੱਛੇ ਦੋਸਤ ਨੇ ਫੈਸਲਾਬਾਦ 에ਅਰਪੋਰਟ ਤੇ ਸਾਡਾ ਪੀਆਈਏ ਵੀ ਵਿਕ ਗਿਆ ਯਾਰ ਨਹੀਂ ਨਹੀਂ ਉਹ ਖਰੀਦੇ ਆਪਣਿਆਂ ਨੇ। ਵਿਕ ਗਿਆ ਨਾ ਗਵਰਨਮੈਂਟ ਵੱਲੋਂ ਤਾਂ ਵਿਕ ਗਿਆ ਨਾ ਪ੍ਰਾਈਵੇਟ ਹੋ ਗਿਆ 135 ਅਰਬ ਦਾ। ਸਤਾਈ ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਬਿਹਤਰ ਹੋ ਜਾਏਗਾ ਬਿਹਤਰ ਹੋਣ ਦੀ ਜਾਂ ਨਾ ਹੋਣ ਦੀ ਗੱਲ ਨਹੀਂ ਹੈਗੀ ਸਟੀਲ ਮਿਲੇ ਵੀ ਕੌਮੀ ਸਾਥਾ ਸੀ ਨਾ ਸਾਡਾ ਉਹ ਤੇ ਗਿਆ ਨਾ ਰਿਆ ਤੇ ਰਿਆ ਉਹ ਪਾਕਿਸਤਾਨ ਯਾਰ ਪਾਕਿਸਤਾਨ 'ਚ ਰਿਹਾ ਭਾਵੇਂ ਨਹੀਂ ਰਿਹਾ ਉਹਦੀ ਪ੍ਰੋਫਿਟ ਜਿਹਨੇ 135 ਅਰਬ ਖਰਚਿਆ ਉਹ ਪਾਕਿਸਤਾਨ ਦਾ ਕਿੱਦਾਂ ਰਿਹਾ ਹਾਂਜੀ ਉਹਦਾ ਹੋ ਗਿਆ ਉਹਦੇ ਉਹਦਾ ਟੈਕਸ ਟੁਕਸ ਦੇਗਾ ਉਹਦੀ ਜਿਹੜੀ ਗੱਲਬਾਤ ਦੇਗਾ ਬਾਕੀ ਉਹਦੀ ਪ੍ਰੋਫਿਟ ਲਾਸ ਇਹ ਸਾਰਾ ਕੁਝ ਕਿੰਨੇ ਜਹਾਜ਼ ਸੀਗੇ ਸਾਜੀ ਜਿੰਨੇ ਵੀ ਜਹਾਜ਼ ਕਿੰਨੇ ਪੀਆਈ ਦੇ ਕਿੰਨੇ ਜਹਾਜ਼ ਤਾਂ ਮੇਰਾ ਐਮਰੇਟਸ ਨੇ ਖਰੀਦੇ ਸਾਡਾ ਐਮਰੇਟਸ ਨੇ ਲੈ ਲਏ ਨਹੀਂ ਤੇ ਜਹਾਜ਼ ਜੀ ਕਹਿੰਦੇ ਪਹਿਲੇ ਪੀਆਈਏ ਸਰਦਾਰ ਹੁੰਦੀ ਸੀ ਸਾਰਿਆਂ ਦੀ। ਹਾਂ ਲੈ ਹਾਂ ਦੁਨੀਆ ਦੀ ਬੈਸਟ 에ਅਰਲਾਈਨ ਆਇਆ ਬੈਸਟ ਤਾਂ ਟ੍ਰੇਨਿੰਗ ਕਰਨ ਆਉਂਦੇ ਸੀ ਦੂਸਰੇ ਹਾਏ ਦੁਬਈ ਨੂੰ ਐਮਰੇਟਸ ਸ਼ੁਰੂ ਪੀਆਈ ਨੇ ਕਰਾਈ ਪੀਆਈ ਦੇ ਪਾਇਲਟਸ ਨੇ ਜਾ ਕੇ ਕਰਾਈ ਇੱਕ ਜਹਾਜ਼ ਨਾਲ ਦਿੱਤਾ ਜਾਂ ਇਦਾਂ ਬਾਰਿਸ਼ ਚ ਵੀ ਇਹਨਾਂ ਨੇ ਲਏ ਜਾਏ ਸਾਰੇ ਸਾਜੀ ਜਹਾਜ਼ ਲੈ ਲਿਆ ਐਮਰੇਟਸ ਨੇ ਤੇ ਹਾਜ਼ਰ 에ਅਰ ਸਾਰਾ ਜਿਹੜਾ ਫਲਾਈ ਵਾਲਾ ਸਿਸਟਮ ਲੈ ਲਿਆ ਤੇ ਜਿਹੜੇ ਭਾਈ ਨੇ 1 ਅਰਬ 500 ਦੇ 1 ਅਰਬ 3500 ਨਹੀਂ ਤੇ ਇਹਨਾਂ ਨੇ 135 ਅਰਬ ਤੇ ਇਹਨਾਂ ਨੇ ਕੀ ਪੀਆਈ ਦੇ ਕੈਨੇਡਾ ਪੇ ਪਾਉਣੇ ਜਹਾਜ਼ ਤੇ ਉਹਨਾਂ ਨੇ ਲੈਣੇ ਉਹ ਯਾਰ ਸਾਰੇ ਤੁਹਾਨੂੰ ਪਤਾ ਜ਼ਿਆਦਾ ਨਾ ਨਾ ਸਾਜੀ ਇਨਫੋਰਮੇਸ਼ਨ ਮੈਂ ਨਾ ਉਹ ਪੜਿਆ ਸੀਗਾ ਇੱਕ ਜਗ੍ਹਾ ਤੇ ਪੜ ਰਹੇ ਸੀ ਜਿਹੜੇ ਸਾਨੂੰ ਜਹਾਜ਼ ਗਿਫਟ ਹੋਏ ਨੇ ਨਾ 14 ਜਹਾਜ਼ ਜਿਹੜੇ ਗਿਫਟ ਹੋਏ ਨੇ ਉਹ ਇੱਕ ਪੈਪ ਦੇ ਵਿੱਚੋਂ ਯਾਨੀ ਕਿ ਉਹਨਾਂ ਨੇ ਕਿਹਾ ਜੀ ਜਿਹੜਾ ਜਿੰਨੀ ਵਾਰੀ ਨਗਾ ਦੇਗਾ ਨਾ ਉਹਨੂੰ ਓਨੇ ਹੀ ਜਹਾਜ਼ ਦਾਂਗੇ। ਸਾਰੇ ਮੁਲਕਾਂ ਦੇ ਕਈਆਂ ਦੇ ਜਹਾਜ਼ ਤਬਾਹ ਹੋਏ ਪਾਕਿਸਤਾਨੀਆਂ ਨੇ ਪਾਰਨ ਚ ਲੱਗਾ ਨਾਲ ਹਾਂ ਉਸਤਾਦ ਜੀ ਉਹਨੇ 14 ਵਾਰੀ ਜਹਾਜ਼ ਕੱਢਿਆ 14 ਵਾਰੀ ਫਾਰਮੂਲਾ ਲਾਇਆ। ਯਾਰ ਫੈਸਲ ਤੂੰ ਕੋਲੋਂ ਹੀ ਏਡੀ ਵੱਡੀ ਗੱਲ ਕਰ ਦੇਣਾ ਐਡੇ ਸੀਰੀਅਸ ਤਰੀਕੇ ਦੇ ਨਾਲ ਕਿਹੜਾ ਪੈਪ ਉੱਥੇ ਨਹੀਂ ਉਹ ਕੋਲ ਸੀਗਾ ਭਾਜੀ ਉਹ ਪੈਪ ਕੋਲ ਨਹੀਂ। ਯਾਰ ਕੋਲ ਮੇਰੀ ਗੱਲ ਪੈਪ ਸੀਗਾ ਉਹਦੇ ਚ ਉਹਨਾਂ ਨੇ ਕਿਹਾ ਜੀ ਜਿਹੜਾ ਜਹਾਜ਼ ਨਗਾਏਗਾ ਸਾਨੂੰ ਜਿਹੜੇ ਜਹਾਜ਼ ਮਿਲੇ ਉਹਨੇ 14 ਵਾਰੀ ਕੱਢਿਆ। ਗਲਤ ਗੱਲ ਆ ਉਹਦੇ ਪਿੱਛੇ ਸਾਹ ਜੀ ਲੱਗੇ ਸੀਗੇ ਹਾਈਜੈਕ ਲੱਗੇ ਸੀ ਜਹਾਜ਼ ਉਹਨੇ ਇੰਜ ਘੁਮਾ ਕੇ ਚਲਿਆ ਉਹ ਨਹੀਂ ਉਹ ਭਰਾਵਾ ਇਹ ਯਾਰ ਹਕੀਕਤ ਭਾਈ ਸਾਡੀ ਗੱਲ ਹਕੀਕਤ ਆ ਨਾ ਵੇਖੋ ਦੇਣ ਦਾ ਮੁਲਕ ਦੀ ਗੱਲ ਵਾ ਮੈਂ ਵੀ ਦੇ ਦੋ ਮੁਲਕ ਦੀ ਗੱਲ ਹੀ ਹੈ। ਮੈਂ ਪੀਆਈਏ ਕਹਿੰਦੇ ਦੁਬਈ ਦੇ ਵਿੱਚ ਇੱਕ ਵਾਰੀ ਫੁੱਲ ਧੁੰਦ ਜਾਂ ਬਾਰਿਸ਼ ਹੋਈ ਸੀ ਕੋਈ ਜਹਾਜ਼ ਲੈਂਡਿੰਗ ਨਹੀਂ ਸੀ ਨਹੀਂ ਕਰਦਾ ਹੁੰਦਾ। ਅੰਗਰੇਜ਼ ਵੀ ਹੱਥ ਖੜੇ ਕਰ ਗਏ ਉੱਥੇ ਸਭ ਤੋਂ ਪਹਿਲਾਂ ਪੀਆਈ ਨੇ ਹੱਥ ਖੜੇ ਕੀਤੇ ਨਹੀਂ ਇਦਾਂ ਤੇ ਫਿਰ ਜਦੋਂ ਪਿੱਛੇ ਜੇ ਉਹਦੇ ਵਿੱਚ ਨਹੀਂ ਸੀ ਆਇਆ ਸਲਾਬ ਦਾ ਪਾਣੀ ਆ ਗਿਆ ਸੀ ਇੱਥੇ ਦੁਬਈ ਦੇ ਵਿੱਚ ਹਾਂਜੀ ਆ ਸਾਲ ਕੁ ਪਹਿਲੇ ਬਾਰਿਸ਼ ਆਹੋ ਬੜੇ ਗੱਡੀਆਂ ਗਈਆਂ ਬੜੇ ਪੱਥਰ ਮਾਰ ਕੇ ਉਦੋਂ ਕਿਸੇ ਸ਼ੇਖ ਨੇ 에ਅਰਪੋਰਟ ਜਾਣਾ ਸੀ ਉਹਦੀ ਫਲਾਈਟ 'ਚ ਤੇ ਉਹਨੇ ਇੱਕ ਪਾਕਿਸਤਾਨੀ ਟੈਕਸੀ ਵਾਲਾ ਲੈ ਗਿਆ ਸੀ 10 ਕੇ 12000 ਦਿਰਹਮ ਉਹਨੇ ਕਿਹਾ ਸੀ ਮੈਂ ਲਵਾਂਗਾ ਮੈਂ ਤੁਹਾਨੂੰ ਪਹੁੰਚਾ ਦਾਂਗਾ ਜਾਂਚ ਕੇ ਟੈਕਸੀ ਟੈਕਸੀ 'ਚ ਬਾਹਰ ਤੇ ਨਿਕਲ ਹੀ ਨਹੀਂ ਸਕਦੇ ਨਾ ਤੁਸੀਂ ਹਾਂਜੀ ਉਹਨੇ ਅਰਬੀ ਸ਼ੇਖ ਨੂੰ ਕਿਹਾ ਸੀ ਉਹਨੇ ਕਿਹਾ ਸੀ ਮੈਂ ਤੁਹਾਨੂੰ 에ਅਰਪੋਰਟ ਤੇ ਪਹੁੰਚਾ ਦਾਂਗਾ ਮੈਂ 10000 ਦਿਰਹਮ ਲਾਉਂਗਾ ਜਾਂ 12000 ਪਤਾ ਨਹੀਂ ਨਾ ਉਹਨੇ ਉਸੇ ਟਾਈਮ ਦਿੱਤੇ ਉਹਨੇ ਕਿਹਾ ਤੇ ਉਹ ਛੱਡ ਆਇਆ ਸੀ ਕਰੈਕਟਰ ਜਿੱਥੇ ਲੋਕੀ ਨਿਕਲ ਹੀ ਨਹੀਂ ਰਹੇ ਬਾਹਰ ਐਸੇ ਮਾਸ਼ਾਅੱਲਾ ਸਾਡੇ ਨੈਸ਼ ਕਰੈਕਟਰ ਹੋਏ ਨੇ ਇੱਕ ਪਾਇਲਟ ਦੀ ਮੈਂ ਗੱਲ ਸੁਣੀ ਉਹ ਪਤਾ ਨਹੀਂ ਕਿਹੜੇ ਮੁਲਕ ਦਾ ਤੁਸੀਂ ਕਹਿੰਦਾ ਸੀਗਾ। ਗੱਲ ਸੁਣੀ ਅਗਲਾ ਤੁਹਾਨੂੰ ਗਾਲ ਸੁਣਾ ਕੇ ਚਲਾ ਗਿਆ ਕਿਆ ਕਿੱਥੇ ਗਈ ਮੁਲਾਕਾਤ ਉਹਨੇ ਨਾ ਉਸਤਾਦ ਜੀ ਦੋ ਪਹਾੜ ਸੀਗੇ ਦੋ ਪਹਾੜਾਂ ਨੂੰ ਜਹਾਜ਼ ਇੰਜ ਕੱਢਿਆ ਅੱਗੋਂ ਫਿਰ ਉਹਨੇ ਇੰਜ ਗੁੰਡੀ ਚੋਂ ਕੱਢਿਆ ਫਿਰ ਪੁਲਸਣੀ ਕੱਢਿਆ ਤੇ ਉਹਨੇ ਫਿਰ ਇੱਕ ਚੱਕਰ ਲਵਾ ਕੇ ਤੇ ਫਿਰ ਇਹਨਾਂ ਨੇ ਕਿਹਾ ਸੇਲਰ ਕੋ ਜਹਾਜ਼ ਪਾਲਾ ਨੇ ਖਰਾਬ ਅੱਛਾ ਕਰਤਾ ਮੈਂ ਗੱਲ ਤੁਹਾਨੂੰ ਦੱਸ ਦਿਆਂ ਉਹ ਜਿਹੜੇ ਮੇਰੇ ਦੋਸਤ ਭਰਾ ਕਹਿੰਦੇ ਸਾਡਾ ਨੱਕ ਬੰਦਾ ਸਾਨੂੰ ਕੋਈ ਦੱਸੋ ਅਸੀਂ ਇੰਨੇ ਸਾਲ ਹੋ ਗਏ ਉਹ ਮੈਨੂੰ ਫੋਨ ਆਇਆ ਉਹ ਨਾ ਇੱਥੇ ਹੁੰਦੇ ਨੇ ਫੈਸਲਾਬਾਦ 에ਅਰਪੋਰਟ ਤੇ ਨਾ ਇਮੀਗ੍ਰੇਸ਼ਨ ਦੇ ਵਿੱਚ ਮਤਲਬ ਅਫਸਰ ਅੱਛੀ ਪੋਸਟ ਤੇ ਨੇ ਤੇ ਮੇਰੇ ਬੜੇ ਅੱਛੇ ਦੋਸਤ ਮੈਨੂੰ ਫੋਨ ਆਇਆ ਯਾਰ ਜਾਨੀ ਭਾਈ ਉਹ ਰਜ਼ਾ ਭਾਈ ਦਾ ਨੰਬਰ ਦਿਓ ਯਾਰ ਮੈਂ ਕਿਹਾ ਯਾਰ ਭਾਈ ਨੂੰ ਨਹੀਂ ਕਰਨਾ ਤੁਸੀਂ ਕੀਮਤ ਫੈਲ ਸਾਹਿਬ ਕੋ ਜਾਓ ਨਾਲ ਵਾਲੇ ਚੌਕ ਫਿਰ ਉੱਥੇ ਗਏ ਨੇ ਜਾ ਕੇ ਉਹਨਾਂ ਨੇ ਦਵਾਈ ਲਈ ਹੈ ਤੇ ਦਵਾਈ ਲੈਣ ਤੋਂ ਬਾਅਦ ਉਹਨਾਂ ਦੇ ਤੁਹਾਨੂੰ ਮੈਂ ਮੈਸੇਜ ਸੁਣਾ ਦਿੰਦਾ ਦਿਮਾਗ ਹਾਂਜੀ ਉਹ ਜ਼ਾਇਨੋਸਿਨ ਪਾਉਂਦੇ ਸੀ ਆਪਾਂ ਹੀ ਫੈਸਲਾ ਕਰਕੇ ਬੰਦੇ ਫਿਲਮ ਚ ਇੱਕੋ ਹੀ ਗੱਲ ਕਹਿੰਦੇ ਹੁੰਦੇ ਨਾਲੇ ਬੂਏ ਨੂੰ ਕੁੰਡੀ ਲਾਉਂਦੇ ਹੁੰਦੇ ਨਾਲੇ ਕਹਿੰਦੇ ਹੁੰਦੇ ਚਲੋ ਬਿਟ ਗਿਆ ਇਹ ਬਸਤੀ अब रहने के काबिल हो गए। वालेकुम उस्ताद जी की हाल है ठीक ठाक हो उस्ताद जी केड़ी चीज देती है केड़ा कुछ तो लैके देता तुसी 2-3 दिन हो गए हैं कोई एक दफा भी ज़ैनोसिन इस्तेमाल की कोई मेडिसिन नहीं खाती बिल्कुल आराम ते लव यू हो गया उस्ताद जी लव यू हो गया बहुत फर्क है ਉਹਦੇ ਨਾਲ बहुत फर्क है उस्ताद जी पुड़े ना ਹਾਂਜੀ वाह वाह ਉਹਨਾਂ ਕੋਲ ਦਵਾਈ ਸੀ ਉਹ ਜ਼ਾਇਨੋਸਿਨ ਪਾ ਪਾਗਲ ਹੋ ਗਿਆ ਸੀ ਵਿਚਾਰਾ ਤੇ ਕਹਿੰਦਾ 2-3 ਦਿਨ ਹੋ ਗਏ ਦਵਾਈ ਖਾਣੇ ਮੈਂ ਇੱਕ ਵਾਰੀ ਵੀ ਜ਼ਾਇਨੋਸਿਨ ਨਹੀਂ ਪਾਇਆ ਬੜੇ ਕਾਬਲ ਨਹੀਂ ਯਾਰ ਪਾਕਿਸਤਾਨ ਮੈਂ ਤਾਂ ਹਾਲੇ ਤੁਸੀਂ 16 ਤਰੀਕ ਨੂੰ ਹੋ ਗਏ ਸੀ
ਯਾਰ ਮੈਨੂੰ ਤਾਂ ਸ਼ਸ਼ੋ ਪੰਚ ਪਾਤਾ। ਨਾਲੇ ਕਹਿੰਦੇ ਵੀ ਉਹ ਪਾਕਿਸਤਾਨੀ ਬੰਦੇ ਨੇ ਖਰੀਦੀ, ਨਾਲੇ ਕਹਿੰਦੇ ਜਹਾਜ਼ ਜਿਹੜੇ ਐਮਰੇਟਸ ਨੇ ਲੈ ਲਏ। ਉਹ ਯਾਰ ਪਹਿਲੇ ਜਹਾਜ਼ ਸੀ ਨਾ ਜਿਹੜੇ ਉਹ ਐਮਿਰੇਟਸ ਜੋ ਚਾਲੂ ਹੋਈ ਆ, ਉਹਨਾਂ ਨੇ ਜਹਾਜ਼ ਤੇ ਭੇਜ ਜਾਣਾ, ਕਹਿੰਦੇ ਚਲਾਇਆ ਕਿ ਸਾਨੂੰ ਦੇ ਦਿਓ। ਤੁਸੀਂ ਕਿਤੇ ਵੀ ਸ਼ਹਿਰ ਚੋਂ ਕਿਤੇ ਵੀ ਕੋਈ ਤੁਹਾਡਾ ਇੱਥੇ ਫੈਸਲਾਬਾਦ ਹੈਗਾ ਤੇ ਦਵਾਈ ਤੁਸੀਂ ਮੰਗਵਾ ਲਓ ਉਹਨਾਂ ਕੋਲੋਂ। ਆ ਜਿਹੜੇ ਆ ਮਸਲੇ ਵਾਸਤੇ ਸੀ, ਉਹ ਤੁਸੀਂ ਨਾੜਾ ਵਾਲੇ ਚੌਕ ਜਾ ਕੇ ਕਿਸੇ ਨੂੰ ਪੁੱਛ ਲੈਣਾ ਕਿ ਹੀਮਤ ਫੈਲ ਸਾਹਿਬ ਦੀ ਦੁਕਾਨ ਕਿੱਥੇ ਹੈ। ਹਾਂਜੀ ਸਹੀ। ਤੇ ਉਹਨਾਂ ਕੋਲ ਜਾਓ ਤੁਸੀਂ, ਤੇ ਅਗਰ ਬਾਹਰ ਵੀ ਹੋ ਤੁਸੀਂ ਕਿਸੇ ਨੂੰ ਵੀ ਭੇਜੋ ਤੇ ਉਹ ਤੁਹਾਡੀ ਫੋਨ ਤੇ ਗੱਲ ਕਰਾ ਦੇਗਾ। ਤੁਸੀਂ ਕੰਡੀਸ਼ਨ ਦੱਸਣਾ ਉਹਨਾਂ ਨੂੰ, ਉਹ ਤੁਹਾਨੂੰ ਦਵਾਈ ਭੇਜ ਦੇਣਗੇ। ਹਾਂ, ਉਹ ਬੜਾ ਅੱਛਾ ਸੈਟਅਪ ਉਹਨਾਂ ਦੇ ਕੋਲ ਨਾ, ਇਹਦਾ ਬੜਾ ਅੱਛਾ ਇਲਾਜ। ਪੁੜਾ ਤੇ ਆਇਆ ਨਹੀਂ ਸਰ ਆਪਾਂ ਨੂੰ, ਪੁੜਾ ਉਹ ਤੇ ਜਾ ਕੇ ਲਿਆਉਣਾ ਪੈਣਾ ਨਾ ਜੋ ਇਹ ਵੀ। ਉਦੋਂ ਕਹਿਣ ਦੇ ਸੀਗਾ ਮੈਂ ਪੁੜਾ ਬੰਦ ਕਰਤਾ। ਨਹੀਂ ਉਹ ਕਹਿੰਦੇ ਸੀ ਮੈਂ ਪੂਰਾ ਬੰਦ ਨਹੀਂ ਕੀਤਾ, ਕਹਿੰਦੇ ਸੀ ਹੁਣ ਅਸੀਂ ਆਪਣੇ ਕੋਲ ਹੀ ਰੱਖੀਦਾ, ਮੈਂ ਤੁਹਾਨੂੰ ਲਿਖ ਕੇ ਦੇ ਦਾਂਗਾ ਚੀਜ਼ਾਂ, ਉਹ ਲੈ ਲਓ। ਮਿਕਦਾਰ ਲਿਖ ਕੇ ਦੇ ਦਾਂਗਾ, ਤੁਸੀਂ ਬਾਹਰ ਚੀਜ਼ਾਂ ਲੈ ਕੇ ਉਹਨੂੰ ਬਣਾ ਲਓ। ਲੇਕਿਨ ਹੁਣ ਉਧਰ ਇਹਨਾਂ ਨੂੰ ਪੁੜੇ ਦਿੱਤੇ ਉਹਨਾਂ ਨੇ। ਮੈਂ ਯਾਦ ਆ ਮੈਂ ਕਿਹਾ ਯਾਰ ਹਰ ਚੀਜ਼ ਦੀ ਇੱਕ ਲਾਮਤ ਹੁੰਦੀ, ਗੱਲਬਾਤ ਹੁੰਦੀ। ਉਹਨਾਂ ਨੇ ਇਹਨੂੰ ਪੁੱਛਿਆ ਹੋਣਾ, ਉਹਨਾਂ ਨੇ ਕਿਹਾ ਨਹੀਂ ਤੁਸੀਂ ਆਹ ਦਵਾਈ ਖਾਓ। ਉਹ ਆਰਾਮ ਆ ਗਿਆ, ਉਹ ਜ਼ਾਈਨੋਸਿਨ ਛੁੱਟ ਗਿਆ, ਉਹਦਾ ਨੱਕ ਬੰਦ ਹੋਣਾ ਹਟ ਗਿਆ। ਹੁਣ ਤੁਹਾਨੂੰ ਆ ਹੋ ਰਿਹਾ ਮਸਲਾ ਫਿਰ। ਮੈਨੂੰ ਤੇ ਮੌਸਮ ਦੀ ਵਜ੍ਹਾ ਤੋਂ ਵੈਦਰ ਇਜ਼ ਦਾ ਰਾਤੀ ਵੀ ਉੱਥੇ ਬੈਠੇ ਰਹਿਣਾ ਸੀ ਘੰਟਾ ਘਰ ਜਾ ਕੇ। ਡਰਾਈ ਫਰੂਟ ਹੀ ਬੜਾ ਖਾ ਗਿਆ ਮੈਂ ਰਾਤੀ। ਡਰਾਈ ਫੂਡ ਉਸਤਾਦ ਜੀ, 2 ਚਾਵਾਂ ਪੀ ਗਿਆ, ਸਬਜ਼ ਚਾਹ ਪੀ ਗਿਆ, ਡਰਾਈ ਫਰੂਟ ਇੰਨਾ ਖਾ ਗਿਆ। ਬੰਦ ਪਰਹੇਜ਼ੀ ਨਾ ਕਰਿਆ ਕਰੋ ਉਸਤਾਦ ਜੀ। ਉਸਤਾਦ ਜੀ ਤੁਹਾਡੀ ਜਿਹੜੀ ਆ ਨੱਕ ਦੀ ਬੰਦੀ ਚ ਹਵਾ ਦੀ ਵਜ੍ਹਾ ਤੋਂ ਹੋਈ ਆ, ਹਵਾ ਨਾ ਲਵੇ ਤੁਹਾਨੂੰ। ਨਹੀਂ ਉਹ ਨਹੀਂ ਵਾਕਈ ਨਹੀਂ ਆ ਮੌਸਮ ਦੀ ਵਜ੍ਹਾ ਤੋਂ, ਲੇਕਿਨ ਇਹ ਹਟ ਜਾਏਗਾ ਇਹ ਇਨਸ਼ਾਅੱਲਾ। ਮੈਂ ਨਹੀਂ ਪਾਉਂਦਾ। ਮੰਨਣੀ ਪੈਣੀ ਆ। ਹਾਂ, ਤੇ ਇਸ ਤੋਂ ਉਹਨਾਂ ਕੋਲ ਜਾ ਕੇ ਨਾ ਤੁਸੀਂ ਉਹਨਾਂ ਕੋਲ ਆਪਣਾ ਕਰਾ ਲੱਗ ਸਕਦੇ ਸੈਟਅਪ। ਸਹੀ ਗੱਲ। ਤੁਹਾਡੇ ਬਚਪਨ ਦਾ ਨੁਸਖਾ ਦੇ ਲਓ, ਕਿੱਥੇ 20-25 ਸਾਲ ਪੁਰਾਣੀ ਗੱਲ ਹਾਂ ਤੇ ਅੱਜ ਕੰਮ ਹੋਣ ਡਿਆ ਕਿਸੇ ਦੇ। ਹਾਂ ਬੜੇ ਬੜੇ ਕੰਮ ਆਉਂਦੇ ਬੰਦੇ। ਮੈਂ ਜਹਾਜ਼ ਦੀ ਗੱਲ ਕਰਨ ਡਿਆ ਸੀਗਾ ਉਸਤਾਦ ਜੀ, ਉਹਨਾਂ ਨੇ ਕਿਹਾ ਜੀ ਇਹ ਦਾਇਰੇ ਦੇ ਵਿੱਚੋਂ ਸਿਰਫ ਜਹਾਜ਼ ਕੱਢਣਾ, ਮਾੜਾ ਜਿਹਾ ਵੀ ਗਲਤੀ ਉਹ ਯਾਰ ਫੈਸਲ ਸਾਹਿਬ ਮੇਰੀ ਗੱਲ ਸੁਣੋ, ਤੁਸੀਂ ਏਡੇ ਪੱਕੇ ਤਰੀਕੇ ਨਾਲ ਏਡੇ ਵਿਚਾਰੇ ਸਾਡੇ ਵਿੱਚ ਮਾਸੂਮ ਬੱਚੇ ਬੈਠੇ ਹੁੰਦੇ ਨੇ। ਉਹ ਮੈਂ ਵੀ ਗੱਲ ਸੁਣੀ, ਲੇਕਿਨ ਪਤਾ ਨਹੀਂ ਉਹਦੇ ਪਿੱਛੇ ਹਕੀਕਤ ਕੀ। ਕੋਈ ਪੁਲ ਆ, ਇੱਕ ਪੁਲ ਸੀ, ਹਾਂਜੀ। ਪੁਲ ਦੇ ਉੱਪਰ ਇੰਜ ਕਰਕੇ ਜਹਾਜ਼ ਕੱਢਣਾ ਸੀਗਾ, ਤੇ ਉੱਥੇ ਉਹ ਪਾਕਿਸਤਾਨੀ ਪਾਇਲਟ ਸੀ, ਉਹਨੇ ਕੋਈ 3-4-5 ਵਾਰੀ ਘੁਮਾਇਆ ਉੱਥੇ ਉਹਨੂੰ। 11 ਵਾਰੀ। ਇਹ ਤੁਹਾਨੂੰ ਸੁਣ ਕੇ ਫਖਰ ਹੋਏਗਾ ਕਿ ਯਾਰ ਇੱਜ਼ਤੋਂ ਕਾਮਰਾਨੀ ਜਿਹੜੀ ਹੈ ਨਾ ਅੱਲਾ ਦੇ ਹੱਥੋਂ ਸੱਚ ਬੋਲਣਾ ਚਾਹੀਦਾ। ਏਦਾਂ ਨਹੀਂ ਹੁੰਦਾ। ਅਗਰ ਜਹਾਜ਼ ਨੂੰ 40,000 ਦੀ ਬੁਲੰਦੀ ਲਾਓ ਨਾ, ਆਇਆ ਸਾਡੀ ਪੀਆਈ ਨੂੰ 15,000 ਦੀ ਲਾਓ। ਲੇਕਿਨ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਕਿਉਂ ਜੀ? ਮਜ਼ੇਦਾਰੀ ਵੀ ਤੂੰ 25,000 ਹੋਰ ਉੱਪਰ ਨਹੀਂ ਜਾਣਾ। ਪਹਿਲਾਂ ਕਿਲਰ ਚ ਮੈਂ ਅੱਛਾ ਲੌਜਿਕ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਮਾਜ਼ਰਤ ਦੇ ਨਾਲ ਉਸਤਾਦ ਮੁਹਤਰਮ, ਦੇਖੋ ਪੜ੍ਹੇ ਲਿਖੇ ਹੋਣੇ ਚਾਹੀਦਾ। 40,000 ਫੁੱਟ ਦੀ ਬੁਲੰਦੀ ਜਾਂ 30,000 ਫੁੱਟ ਦੀ ਬੁਲੰਦੀ ਤੇ ਜਹਾਜ਼ ਕਿਉਂ ਜਾਂਦਾ? ਉਹ ਆਪ ਲੈ ਕੇ ਜਾਂਦੇ। ਨਹੀਂ ਆਪ ਨਹੀਂ ਲੈ ਕੇ ਜਾਂਦੇ, ਕਿਉਂਕਿ ਜਿਹੜੇ ਸਮੁੰਦਰ ਦੀਆਂ ਥੱਲਾਂ ਨੇ ਨਾ, ਉਹ ਥੱਲਾਂ ਉਹ ਉੱਚੇ ਤੱਕ ਜਾਂਦੀਆਂ। ਕਿਸੇ ਟਾਈਮ ਵੀ ਉਹਨੂੰ ਕਹਿੰਦੇ ਨੇ ਐਪੋਲੋ ਆਰਫ ਹਬੀਬ ਕਲੈਕਟੋ ਕੰਪਨੀ ਨੇ ਜਿਹੜੀ ਆਰਫ ਹਬੀਬ, ਹਾਂਜੀ ਉਹਨਾਂ ਨੇ ਖਰੀਦੀ। ਉਹਨਾਂ ਨੇ ਖਰੀਦੀ ਭਾਈ ਇਹ ਕਿੱਥੇ ਪਾਕਿਸਤਾਨ ਚ ਕੀ ਬਣਾਉਂਦੇ ਜੀ ਇਹ? ਇਹ ਮੇਰਾ ਹਿਸਾਬ ਨਾਲ ਜਿਹੜਾ HBL ਵੀ ਉਹਨਾਂ ਦਾ ਹੀ ਹੈ। 135 अरब रुपए में PIA के 75% हासिल खरीद लिए। ਹਾਂ 75% ਕਿਤੇ 75%। ਪੰਛੀ ਦੇ ਹੁਕੂਮਤ ਕੋਈ ਨਾ ਸਾਥ ਜੀ। ਉਹ ਮਾਸ਼ਾਅੱਲਾ 25% ਰੱਖ ਉਹਨੂੰ ਰੱਖ ਕੇ ਦੇਖੋ ਗੱਲੇ ਤੇ ਆ ਪੈਣੇ। ਨਹੀਂ 에어ਪੋਰਟ ਇਹਨਾਂ ਕੋਲ ਰਹਿ ਗਏ ਤੇ ਬਾਕੀ ਸਾਰਾ ਉਹਨਾਂ ਕੋਲ ਚਲਾ ਗਿਆ। ਲੱਗਦਾ ਗੱਲੇ ਤੇ ਉਹਨਾਂ ਨੇ ਆਪ ਪੈਣੇ। ਉਹੀ ਗੱਲੇ ਤੇ ਬੈਠ। ਨਹੀਂ ਗੱਲੇ ਤੇ ਪਿਆ ਉਹ। ਸਾਥ ਜੀ ਇਹ ਸਾਡੇ ਵਾਸਤੇ ਬਿਹਤਰੀ ਹੈ ਕਿ ਨਕਾਤੀ ਦੀ ਗੱਲ ਹੈ? ਅੱਛਾ ਜਹਾਜ਼ ਚ ਬਹਿ ਗਿਆ, ਮਿੱਠਾ ਛਿੱਤਰ ਪੈ ਗਏ ਆਪਣੇ ਭਰਾਵਾਂ ਨੂੰ, ਕਹਿੰਦੇ ਓਏ ਪੂਛਣ ਵਾਲੇ ਬੰਦੇ ਆ ਜਾਓ ਪੂਛਣ। ਅੱਛਾ ਪਿੱਛੇ ਆ ਜਾਓ ਨਹੀਂ ਕਹਿ ਰਿਹਾ, ਦਰਮਿਆਨ 'ਚ ਬੈਠਾ ਤੇ ਕਹਿੰਦਾ ਇੱਥੇ ਢਿੱਡ ਤੇ ਆ ਜਾਓ, ਢਿੱਡ ਤੇ। ਜਹਾਜ਼ ਚ ਬੈਠੇ ਤੇ ਜੱਕ ਤਾਂ ਉੱਠ ਕੇ ਕਹਿੰਦਾ ਚਲੋ ਚੱਲੀਏ, ਇਹਦਾ ਸੌਦਾ ਹੋਣ ਡਿਆ ਭਾਈ। ਉਹ ਤਾਂ ਵੇਖ ਗਿਆ ਤੇ ਵੇਖ ਇਹ ਗਿਆ ਵੀ ਪਾਇਲਟ ਬਣਿਆ ਤੇ ਘਰ ਲੈ ਮੰਨੇ ਹੀ ਨਾ, ਇਹ ਉਤੋਂ ਦੀ ਲੰਘ ਉਤੋਂ ਦੇ ਪਾਣੀ ਛੁੱਟ ਗਿਆ। ਲੈ ਉਹਦੇ ਮਤਲਬ ਇਹ ਆ ਕਿ ਕਿਤੇ ਸੀ ਮੈਂ ਪਾਇਲਟ ਬਣਨਾ, ਘਰ ਦੇ ਮੰਨਦੇ ਨਹੀਂ ਸੀ, ਫਿਰ ਬਣ ਗਿਆ ਤੇ ਜਹਾਜ਼ ਜਾਣ ਕੇ ਚੇਜ ਇਹਨਾਂ ਦੇ ਉੱਤੇ ਲੰਘਾ ਰਿਹਾ, ਕਦੀ ਇੱਧਰ ਲੰਘਾ ਰਿਹਾ। ਯਾਰ ਬਣਨਾ ਨਹੀਂ। ਉਹਨੇ ਕੱਪੜੇ ਸੁਕਣੇ ਪਏ ਲੱਗ ਗਏ, ਉਹਨੂੰ ਘਾ ਗਿਆ। ਭਾਜੀ ਪੈਲਟ ਜਾਣਿਆ ਤੇ ਬਾਤ ਬਾਟੇ ਅੰਬੇ ਪੈਲਟ ਬਣ ਕੇ ਆ ਤੇ ਪਹਿਲੇ ਦਿਨ ਜਹਾਜ਼ ਚ ਬੈਠੇ ਤੇ ਮਾਲਕਾਂ ਨੂੰ ਕਹਿੰਦੇ ਇੱਕ ਵਾਰੀ ਅੰਮੀ ਦਿਖਾ ਦਿਓ ਭਾਈ। ਕਹਿੰਦੇ ਉੱਠ ਕੇ ਉਡਾ ਸਵਾਰੀਆਂ ਲਾ ਕੇ ਪੈਲਟ ਬਣ ਗਏ ਤੇ ਆਪਣੇ ਅੱਗੇ ਬੈਠ ਕੇ ਕੈਬਨ ਚ ਬੁੜ ਕਰੀ ਜਾਂਦੇ, ਕਹਿੰਦਾ ਆਹ ਹਕੂਮਤ ਨੇ ਜਿਹੜੇ ਦੀ ਬਟਨ ਲਵਾਏ ਹਕੂਮਤ ਦੀ ਨੇ। ਸਾਜੀ ਮੈਂ ਸੁਣਿਆ ਸੀ ਬੱਚਾ ਇੱਕ ਜਹਾਜ਼ ਚਲਾਉਣ ਡਿਆ ਸੀਗਾ, ਪਾਇਲਟ ਨੂੰ ਉੱਤੇ ਨਾ ਕੋਈ ਉਹਦੀ ਤਬੀਅਤ ਖਰਾਬ ਹੋ ਆਹੋ ਇਹ ਵੀ ਸੁਣਿਆ ਮੈਂ। ਤੇ ਉਹ ਇੱਕ ਬੱਚਾ ਆਇਆ ਸੀਗਾ, ਉਹ ਬੱਚਾ ਕਹਿੰਦਾ ਓ ਯਾਰ ਆ ਭਾਈ ਮਾਫੀ ਕਲਾਸਾਂ ਲੈਂਦਾ ਰਿਹਾ ਉਹਨੇ YouTube ਪਹਿਲਾਂ ਤੇ ਜਿੱਥੇ ਦੇਖਿਆ। ਟ੍ਰੇਨਿੰਗ ਹੁੰਦੀ ਨਾ ਇਹਨਾਂ ਦੀ ਜਹਾਜ਼ ਦੀ, ਉਹ ਜਿਹੜਾ ਖਾਨਾ ਜਿਹਾ ਬਣਿਆ ਹੁੰਦਾ ਸੇਮ ਪੂਰਾ ਜਹਾਜ਼ ਹੁੰਦਾ ਉਹ। ਪੂਰਾ ਉੱਤੇ ਉਹ ਅੰਦਰ ਵੀ ਹਰ ਚੀਜ਼ ਉਂਝ ਹੀ ਰਨ ਕਰਦਾ, ਉਂਝ ਹੀ ਉਹਨੂੰ ਕੀ ਕਹਿੰਦੇ ਆ, ਰਨਵੇ ਸਿਮੂਲੇਟਰ ਉਹਦੇ ਉੱਤੇ ਜਿੱਥੇ ਉਹਨਾਂ ਦੀ ਫਿਰ ਪ੍ਰੈਕਟਿਸ ਉਸਤਾਦ ਹੁੰਦੀ, ਜੀ। ਫਿਰ ਕੋ ਪਾਇਲਟ ਬਣਦੇ, ਫਿਰ ਪਾਇਲਟ ਬਣਦੇ ਇਸ ਤਰ੍ਹਾਂ। ਵੱਡੀ ਫਲਾਈਟ ਦੇ ਵਿੱਚ ਜਿਹੜੀ ਲੌਂਗ ਚੱਲਦੀ ਨਾ 17-27 ਕਿਲੋਮੀਟਰ 27 ਘੰਟੇ ਦੀ, ਉਹਦੇ ਜਾਂ 4 ਪਾਇਲਟ ਹੁੰਦੇ ਜਾਂ 2 ਪਾਇਲਟ। ਦੋ ਪਾਇਲਟ ਹੁੰਦੇ ਆ, ਇੱਕ ਕੋ ਪਾਇਲਟ, ਦੋ ਕੋ ਪਾਇਲਟ ਤੇ 2 ਵੱਡੇ ਪਾਇਲਟ। 2 ਵੱਡੇ ਪਾਇਲਟ। ਤੇ ਤੁਸੀਂ ਦੋਵਾਂ ਨੂੰ ਹੀ ਕਹੋ ਪਾਇਲਟ, ਇੱਕ ਨੂੰ ਕਿਉਂ ਕਹਿੰਦੇ? ਤੇ 4 ਪਾਇਲਟਾਂ ਨੂੰ ਸੇਮ ਖਾਣਾ ਨਹੀਂ ਦਿੰਦੇ।
ਅਲੱਗ ਖਾਣਾ ਦੇਣਾ। ਇੱਕ ਦੀ ਹਾਂ ਤਬੀਅਤ ਖਰਾਬ ਹੋ ਵੀ ਜਾਵੇ ਤੇ ਹਾਂਜੀ ਫੂਡ ਪੋਇਜ਼ਨ ਨਾ ਬਾਕੀ ਹੋਵੇ, ਭਾਈ ਤੁਸੀਂ ਦੱਸ ਦਿਓ। ਜੀਓ ਮਿੱਠੇ ਕਿਆ ਫੂਡ ਬਾਤ। ਪੋਇਜ਼ਨ ਨਾ ਹੋ ਜਾਏ। ਨਾਲੇ ਉਹਨਾਂ ਦੇ ਨਰਮੇਨ ਜਿਹੜੇ ਹੁੰਦਾ ਨਾ ਤੈਨੂੰ ਇਹ ਕਿੱਦਾਂ ਪਤਾ ਐਡੀ ਵੱਡੀ ਗੱਲ? ਹਾਂਜੀ ਹਾਂ ਲੈ ਦੱਸੋ ਇਧਰ ਹੀ ਪੱਕ ਜਾਂਦਾ ਖਾਣਾ। ਯਾਰ ਕੀ ਹੋ ਗਿਆ ਯਾਰ? ਦੱਸੋ। ਉਸਤਾਦ ਜੀ ਇਸ ਤਰ੍ਹਾਂ ਹੀ ਹੈ ਨਾ, ਉਹਨਾਂ ਨੂੰ YouTube ਤੇ ਦੇਖ ਲਓ। ਸੇਮ ਖਾਣਾ ਨਹੀਂ ਦਿੰਦੇ, ਠੀਕ ਹੈ ਨਾ। ਲਓ ਜੀ, ਮੈਂ ਜਾ ਰਿਹਾ ਵਾਂ ਬਾਕੂ। ਯਾਰ ਜਿਹੜੇ ਮੇਰੇ ਭਰਾ ਬਾਕੂ ਦੇ ਵਿੱਚ ਨੇ ਨਾ, ਆਜ਼ਰਬਾਈਜਾਨ, ਨਹੀਂ ਉਹ ਮੈਨੂੰ ਮੇਲ ਕਰ ਦੇਣ, ਕਿਦੋਂ ਸਾਜ ਜੀ? ਆਪਣਾ ਨੰਬਰ ਸੈਂਡ ਕਰ ਦੇਣ, ਮੇਲ ਕਰ ਦੇਣ, ਨੰਬਰ ਲਾਜ਼ਮੀ ਸੈਂਡ ਕਰਨਾ। ਮੈਂ ਆ ਰਿਹਾ ਬਾਕੂ ਹੋਰ 15-20 ਦਿਨਾਂ ਤੱਕ, 20 ਦਿਨਾਂ ਤੱਕ। ਉੱਥੇ ਉਸਤਾਦ ਜੀ ਮੀਟ ਐਂਡ ਗ੍ਰੀਟ ਰੱਖੋ। ਨਹੀਂ ਆਹੋ ਹੀ ਤੇ ਕਹਿ ਰਿਹਾ ਨਾ, ਸਹੀ ਗੱਲ। ਮੀਟ ਐਂਡ ਗ੍ਰੀਟ ਰੱਖਦੇ ਉੱਥੇ। ਉਹਨੇ ਦੱਸ ਦੇਣਾ ਬਾਕੂ ਦਾ। ਬਾਕੂ ਚੂਲੋ ਬਾਕੂ ਨਾਮ ਹੀ ਮੇਰਾ। ਬਾਕੂ ਤੋਂ ਬਾਅਦ ਫਿਰ ਮੈਂ ਉੱਥੋਂ ਸਿੱਧਾ ਮਿਸਰ ਚਲੇ ਜਾਣਾ। ਹਾਏ ਮਿਸਰ ਮਿਸਰ ਦੀਆਂ ਆਣ ਕੇ ਚੱਲੇ ਜੇ। ਉਸਤਾਦ ਜੀ ਦੱਸੋ। ਤੇ ਮਿਸਰ ਜਾ ਕੇ ਤੇ ਫਿਰ ਮਿਸਰ ਤੋਂ ਮੈਂ ਵਾਪਸ ਲਾਹੌਰ ਆਉਣਾ। ਠੀਕ ਮਿਸਰ ਵਾਲੀ ਪਹਾੜੀ ਮਿਸਰ ਹੈਗਾ ਉਹ ਵੀ ਦੱਸ ਦੇ, ਕੋਈ ਬਾਕੂ ਹੈਗਾ ਤੇ ਉਹ ਵੀ ਦੱਸ ਦੇ। ਨਹੀਂ ਤੇ ਅੱਛਾ ਚੱਲੇ ਨਹੀਂ ਚੱਲੇ। ਉਸਤਾਦ ਮੁਹਤਰਮ ਪਤਾ ਸਾਡੀ ਟਿਕਟ ਕਿਸ ਤਰੀਕ ਦੀ ਹੈ ਭਲਾ? 30 ਕੀ ਐਪ ਕੀ? ਆਹੋ, ਕੋ 3-4 ਦਿਨ ਬਾਅਦ ਅਸੀਂ ਚਲੇ ਜਾਣਾ। ਅੱਛਾ ਦੂਸਰੇ ਨੰਬਰ ਤੇ ਉਸਤਾਦ ਮੁਹਤਰਮ ਮੈਂ ਇਹ ਕਹਿ ਰਿਹਾ ਸੀਗਾ ਕਿ ਉੱਥੇ 에ਅਰਪੋਰਟ ਤੇ ਇਸਤਕਬਾਲ ਇਸ ਤਰ੍ਹਾਂ ਦਾ ਹੋਵੇ ਉਸਤਾਦ ਜੀ ਤੁਹਾਡਾ। ਸਾਜ ਜੀ ਕਿੰਨੇ ਦਿਨ ਦਾ ਟੂਰ? ਫਸਟ ਜਿਹੜੀ ਨੇ ਪਹਿਲੀ ਯਾਨੀ 30 ਦੀ ਰਾਤ ਨੂੰ ਜਿਹੜਾ ਨਿਊ ਇਅਰ ਆ, ਇਹ ਮੈਂ ਬਾਕੂ ਹੋਣਾ। ਯਾਨੀ ਕਿ ਆਜੋ ਇਕੱਠੇ ਬਾਕੂ ਨਿਊ ਇਅਰ ਮਨਾਉਂਦੇ। ਕੱਤੀ ਦੀ ਰਾਤ 12 ਵਜੇ। 31 ਦੀ ਰਾਤ 12 ਵਜੇ ਆਪਾਂ ਨਿਊ ਇਅਰ ਕਦੇ ਇਕੱਠੇ ਸਾਰੇ ਮਨਾਉਂਦੇ ਬਾਕੂ ਦੇ ਵਿੱਚ। ਨਹੀਂ ਤੇ ਦਿਨ ਰਾਤ ਦਾ ਫਰਕ ਨਹੀਂ ਹੁੰਦਾ ਉੱਥੇ, ਕਹਿੰਦੇ 4 ਘੰਟੇ ਦਾ ਫਰਕ ਹੈ। ਨਹੀਂ ਨਹੀਂ, ਉਸਤਾਦ ਜੀ ਮੈਂ ਵੀ ਹੋਵਾਂ ਨਾਲ। ਆ ਜਾ ਸਾਜ ਜੀ ਕਿੰਨੇ ਦਿਨ ਦਾ ਟੂਰ ਆ ਇਹ? ਲਮਕ ਕੇ ਜਾਣਾ ਪੈਣਾ ਤੈਨੂੰ, ਨਹੀਂ ਲਮਕ ਕੇ ਵੀ ਜਾਇਆ ਜਾਣਾ। ਲੇਕਿਨ ਇੰਜ ਨਹੀਂ ਲਮਕਣਾ ਤੂੰ ਆ ਥੱਲਿਓਂ ਇੱਕ ਐ ਫੜ ਕੇ ਲਮਕਣਾ, ਕਿਉਂਕਿ ਜਹਾਜ਼ ਪੁੱਠਾ ਜਦੋਂ ਹੁੰਦਾ ਨਾ ਭਾਵ ਜੀ, ਅੱਛਾ ਕੈਸਾ ਤੂੰ ਇੰਜ ਫੜਿਆ ਹੋਏਗਾ, ਜਹਾਜ਼ ਪੁੱਠਾ ਹੋਏਗਾ ਤੂੰ ਥੱਲੇ ਆ ਜਾਏਗਾ। ਤੂੰ ਪਹਿਲੇ ਹੀ ਇੰਜ ਥੱਲਿਓਂ ਫੜੀ ਤਾਂ ਕਿ ਜਹਾਜ਼ ਪੁੱਠਾ ਹੋਵੇ ਤਾਂ ਤੂੰ ਇੰਜ ਹੋ ਜਾ। ਕੈਸੀ ਗੱਲ ਆ? ਉੱਤੇ ਬੰਦਾ ਕਹਿੰਦਾ ਉੱਤੇ ਨੂੰ ਲਮਕਿਆ ਹੋਇਆ ਵਾ। ਆਹੋ ਸਾਜ ਜੀ ਇੱਕ ਨਹੀਂ ਭਾਈ ਨਾ, ਨਿਊ ਇਅਰ ਇਨਸ਼ਾਅੱਲਾ ਤਾਲਾ ਅੱਲਾ ਨੇ ਚਾਹਿਆ ਤੇ ਆਜ਼ਰਬਾਈਜਾਨ ਬਾਕੂ ਤੇ ਮੇਲ ਮੈਨੂੰ ਕਰ ਦੇਣਾ, ਠੀਕ ਆ ਜੀ। ਤੇ ਆਪਾਂ ਉੱਥੇ ਨਿਊ ਇਅਰ ਮਨਾਉਂਦੇ ਹਾਂ। ਉਸਤਾਦ ਜੀ ਇੱਕ ਬੰਦਾ ਤੁਹਾਡੇ ਨਾਲ ਹੋਣਾ ਚਾਹੀਦਾ ਵੈਸੇ। ਤੁਹਾਡੀ ਸਿਹਤ ਨਹੀਂ ਕੀ ਗੱਲ ਕਿਤੇ ਨੀਂਦ ਚ ਉਹ ਫਿਰਣਾ? ਨਹੀਂ ਉਸਤਾਦ ਜੀ ਜਾ ਕੇ ਜਵਾਨ ਹੋ ਜਾਣਗੇ ਯਾਰ। ਹੁਣ ਵੀ ਜਵਾਨ ਨੇ। ਉਹ ਨਹੀਂ ਮਿੱਠੇ ਹਾਂਜੀ। ਮਾਸ਼ਾਅੱਲਾ ਅੱਲਾ ਸਿਹਤ ਦੇਵੇ। ਮਿੱਠਾ ਜੀ ਹਾਥੀ ਕੇ ਦਾंत ਖਾਣੇ ਕੇ ਹੋਰ ਦਿਖਾਣੇ ਕੇ ਹੋਰ। ਇਹ ਕਰੀਮਾ ਸ਼ਰੀਮਾ ਦਾ ਇਹ ਉਹ ਕੈਮਰਿਆਂ ਦੇ ਫਿਲਟਰਾਂ ਦਾ ਹੁੰਦਾ ਭਾਈ ਨੇ ਇਸ ਤੇ ਮਾਸ਼ਾਅੱਲਾ ਅੱਲਾ ਨਜ਼ਰੇ ਬਾਤ ਤੋਂ ਬਚਾਏ। ਉਸਤਾਦ ਜੀ ਫਿੱਟ ਨੇ ਔਰ ਆਪਣੀ ਫੇਰ ਤੈਨੂੰ ਕਿਹਨੇ ਗਿਆ ਬਾਹਰ ਤੁਹਾਡਾ ਆਖਰੀ ਛਾਲਰ ਦਾ ਮੂੰਹ ਆ। ਚੱਲ ਗੜੋਬ ਦੀ ਆਵਾਜ਼ ਤੇਰੀ ਪਹਿਲੀ ਛਾਲਰ ਦਾ ਮੂੰਹ। ਉਹ ਯਾਰ ਕਿੰਨੇ ਦਿਨ ਦਾ ਟੂਰ ਆ ਸਾਜ ਜੀ? ਕਿੰਨੇ ਦਿਨ ਦਾ ਟੂਰ? ਟੋਟਲ ਹਫ਼ਤੇ 8 ਦਿਨ ਦਾ। ਨਹੀਂ 4 ਦਿਨ ਬਾਕੂ, 3-4 ਦਿਨ ਬਾਕੂ, 3-4 ਦਿਨ ਮਿਸਰ। ਮਿਸਰ ਮੈਂ ਕਦੀਮ ਚੀਜ਼ਾਂ ਦੇਖਾਂਗਾ, ਆਪਣੀਆਂ ਕੋਈ ਪੈਗਾਮ ਦੇਣਾ, ਸਲਾਮ ਦੇਣਾ, ਨਾਨਾ ਅੱਬੂ ਨੂੰ ਦੱਸ ਦੇ, ਇਹਦੇ ਨਾਲ ਨਾ ਮਸਾਲਾ ਲੈ ਕੇ ਦੇ ਦੇ, ਮੈਂ ਲਾਵਾਂਗਾ ਉਹਨਾਂ ਨੂੰ। ਇੱਧਰ ਮੇਰੀ ਸੁਣੋ ਗੱਲ। ਉਹਨਾਂ ਦਾ ਪੈਰ ਕਰਨ ਦੇ ਆ, ਮੈਂ ਉੱਥੇ ਲਾਵਾਂਗਾ ਕਾਲੀ ਮਿਰਚ। ਤੁਸੀਂ ਇਹਨਾਂ ਦੇ ਪਤਾ ਨਹੀਂ ਕਰਨਾ ਨਹੀਂ ਕਰਨਾ। ਇਹਦੇ ਨਾਨਾ ਬੂ ਵਾਸਤੇ ਮੈਂ ਤੁਹਾਨੂੰ ਦਰਜਨ ਚੂਹੇ ਦੇਣੇ, ਉਹਨਾਂ ਤੋਂ ਛੱਡ ਦੇਣਾ। ਉਹ ਜਾਣ ਲੱਗਿਆ ਤੁਹਾਨੂੰ ਕਹਿਣਾ ਕਾਕਾ ਮਸਾਲੇ ਦੀ ਮੋਠੀ ਮਾਰ ਜਾ। ਹੋਰ ਵੀ ਤਾਂ ਰਿਸ਼ਤੇਦਾਰ ਹੈ ਕਿੱਥੇ ਨਹੀਂ ਉਸਤਾਦ ਮਿਸਰ, ਕੋਈ ਨਹੀਂ ਹੈ। ਨਹੀਂ ਬਸ ਉਹ ਜੋ ਫਰੌਰ ਰਾਮੇ ਕੌਣ ਸੀ? ਹੈ। ਲਫਰੌਨ ਰਾਮੇ। ਮਿਸਰ ਵਾਲੀ ਪਹਾੜੀ ਤੇ ਜਾਣਾ ਤੁਸੀਂ? ਮੈਂ ਸਾਰੀਆਂ ਪਹਾੜੀਆਂ ਤੇ ਜਾਵਾਂਗਾ। ਉਸਤਾਦ ਜੀ ਇੱਕ ਬੰਦਾ ਤੁਹਾਡੇ ਨਾਲ ਹੋਣਾ ਚਾਹੀਦਾ। ਮੈਂ ਬਾਜੀ ਓਏ ਪਾਗਲ ਹੋ ਗਿਆ, ਅੰਮੀ ਨੂੰ ਨਾਸ਼ਤਾ ਕਿਹਨੇ ਦੇਣਾ ਹੈ? ਹੁਣ ਤਾਂ ਅੰਮੀ ਨੂੰ ਨਾਸ਼ਤਾ ਕਿਹਨੇ ਦੇਣਾ? ਕੀ ਗੱਲ ਉਹ ਰਕਸ਼ੇ ਦਾ ਕਿੰਨਾ ਭਰਾ ਧਿਆਨ ਤੂੰ। ਹਾਂ ਬਹੁਤ ਅੱਛੇ ਯਾਰ। ਦੱਸ ਮੈਂ ਤੂੰ ਤਾਂ ਦਫ਼ਤਰ 4 ਘੰਟੇ ਲੇਟ ਹੋਣਾ। ਬਾਕੂ ਯਾਰ ਉਹ ਪ੍ਰੋਗਰਾਮ ਆਪਣਾ ਅਪਡਾਊਨ ਨਹੀਂ ਹੋਇਆ ਜਿੱਚ ਆਪਾਂ ਕਿਹਾ ਸੀ ਕਿ ਸਾਰੇ ਜਾਵਾਂਗੇ ਤੇ ਇਦਾਂ ਉਹ ਵੀ ਨਹੀਂ ਹੋਇਆ ਅਪਲੋਡ। ਕਮੇਟੀ ਪਾ ਕੇ। ਅੱਜ ਅਪਲੋਡ ਹੋ ਗਿਆ ਵਾ। ਮੈਂ ਨਾ ਅੱਜ ਹੋਇਆ? ਹਾਂਜੀ ਆਹੋ ਯਾਰ ਉੱਥੇ ਆਜ਼ਰਬਾਈਜਾਨ ਵੀ ਉਸਤਾਦ ਜੀ ਨੂੰ ਕੋਈ ਟੀਪੂ ਵਰਗਾ ਭਾਈ ਮਿਲ ਗਿਆ ਤੇ ਉਸਤਾਦ ਜੀ ਨੇ ਉੱਥੇ ਵੀ 15 ਦਿਨ ਅਸੀਂ ਫੇਰ ਨਥੀ। ਨਹੀਂ 4 ਦਿਨ ਮੇਰੀ ਵਾਪਸੀ ਦੀ ਟਿਕਟ ਹੁੰਦੀ ਆ। ਆਹੋ ਲੇਕਿਨ ਸੰਤਾ ਫਰੋਣਾ ਸੀ। ਆਜ਼ਰਬਾਈਜਾਨ ਟਿਕਟ ਕਿੰਨੇ ਦੀ ਹੋਈ ਸਾਈ ਦੱਸੋ, ਹੁਣੇ ਕਰਦੇ ਆਪਾਂ। ਆਜ਼ਰਬਾਈਜਾਨ ਨਹੀਂ, ਤੁਸੀਂ ਬਾਬਰ ਭਾਈ ਮੈਂ ਇੱਥੋਂ ਆਜ਼ਰਬਾਈਜਾਨ ਤੋਂ ਨਾਨਕੇ ਮਿਸਰ ਤੋਂ ਲਾਹੌਰ ਤੱਕ 3-3.25 ਲੱਖ ਦੀ ਟਿਕਟ ਸਾਰੀ ਟੋਟਲ 3-3.5 ਲੱਖ ਰੁਪਏ ਦਾ ਸਿਸਟਮ ਆ। ਹਾਂ। ਵੀਜ਼ਾ ਪਾ ਕੇ ਸਾਰਾ ਰਹਿਣ ਕੁਛ ਆ। ਪਾ ਕੇ 4 ਲੱਖ ਲੱਗ ਜਾਏਗਾ। ਨਹੀਂ ਅੱਗੋਂ ਮਿਸਰ ਦਾ ਵੀਜ਼ਾ ਤੇ ਮੈਂ ਲਵਾਉਣਾ ਹੀ ਨਹੀਂ ਨਾ, ਉਹ ਤੇ ਮੇਰਾ ਅਰਾਈਵਲ ਲੱਗ ਜਾਣਾ ਨਾ ਉੱਥੇ। ਬਾਕੂ ਦਾ ਡਾਊਨ ਨਹੀਂ ਬਾਕੂ ਲੈਣਾ ਪੈਣਾ ਨਾ। 4 ਲੱਖ ਦਾ ਹੈ ਸਿਸਟਮ। ਆਹੋ ਹੋਟਲ ਕੱਢ ਕੇ ਮੈਂ ਦੱਸ ਰਿਹਾ। ਕੋਈ ਨਹੀਂ ਅੱਲਾ ਤੇ ਕਰ 1.5-2 ਲੱਖ ਰੁਪਏ ਉਸਤਾਦ ਜੀ ਉੱਥੇ ਖਰਚਾ ਤੁਹਾਡਾ ਆਪਣਾ। ਉੱਥੇ ਮੈਂ ਰੁਪਈਆ ਨਹੀਂ ਖਰਚਣਾ। ਉਸਤਾਦ ਜੀ ਹੈ ਆਹੋ ਉਹ ਉਹਨਾਂ ਦਾ ਭਾਈ ਹੋਰ ਦੀ ਮੈਂ ਕਾਤੋਂ ਇਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਆ ਕਿ ਆ ਜਾਈਏ ਉੱਥੇ। ਉਹ ਸਿਆਣੇ ਕਹਿੰਦੇ ਨਹੀਂ ਮੂੰਹ ਬੰਨ ਕੇ ਮਿਸਰ ਹੀ ਜਾਣਾ। ਨਹੀਂ ਭਾਜੀ, ਉਹ ਨਹੀਂ ਭਾਜੀ ਐਮਰੇਟ ਸਾਈਡ ਹੀ ਨਹੀਂ ਬੜੀ। ਉਹ ਤੇ 3 ਰੋਟੀਆਂ ਇੱਕ ਦਾਲ ਫ੍ਰੀ ਆ ਹਰ ਮੁਲਕ ਚ। ਸਾਜ ਜੀ ਮਿਸਰ ਦਾ ਸੋਹਣ ਹਲਵਾ ਲੈ ਕੇ ਖਾਣਾ ਮੈਨੂੰ ਬੜਾ ਮਸ਼ਹੂਰ ਆ। ਉਹ ਸੁਭਾਨ ਅੱਲਾ।
ਬਾਕੂ ਤੋਂ ਯਾਰ ਰਿਓੜੀ ਮਿਸਰ ਮੈਂ ਸੁਣਿਆ ਹੁਸਨ ਬਹੁਤ ਆ ਹਾਏ ਹਾਏ ਉਸਤਾਦ ਜੀ ਉੱਥੇ ਹੀ ਆਇਆ ਕੁਦਰਤੀ ਤੂੰ ਉੱਥੋਂ ਆਇਆ ਹੁਣ ਫਿਰ ਪਿੱਛੇ ਹੁਸਨ ਬਹੁਤ ਹੀ ਹੁੰਦਾ ਇਹਨੇ ਮਹੀਨੇ ਬਾਅਦ ਹੁਣ ਹਿਸਾਬ ਲੈਣ ਜਾਣਾ ਇਹ ਤਾਂ ਕੱਢਿਆ ਇਹ ਆਇਆ ਨਹੀਂ ਉੱਥੋਂ ਕੱਢਿਆ ਵਾ ਕਿ ਇੱਥੇ ਕਾਕਾ ਹੁਸਨ ਆ ਕਹਿੰਦੇ ਉਹ ਬਣਾਉਂਦੇ ਆ ਹੁਸਨ ਨਿਕਲ ਤੂੰ ਨਹੀਂ ਉੱਥੇ ਫਿਰ ਰਿਹਾ ਸੀ ਇੱਕ ਬੰਦੇ ਨੇ ਕਿਹਾ ਇਹ ਕਿੱਧਰ ਭਾਜੀ ਉਹਨੇ ਕਿਹਾ ਜੀ ਇੱਥੇ ਹੁਸਨ ਬਹੁਤ ਸੀ ਅਸੀਂ ਬੈਲੈਂਸ ਕੀਤਾ ਇਹ ਤੇ ਫਿਰਨ ਦਿਆ ਕਹਿੰਦੇ ਹੁਸਨ ਦਾ ਦਾਵਾ ਕਿੰਨੇ ਕੀਤਾ ਨਹੀਂ ਹੁਸਨ ਦੇ ਬਾਬਾ ਨਿਕਲਿਆ ਵੀਰੇ ਭਾਈ ਦਾਨਿਸ਼ ਮਿਸਰ ਫਿਰ ਇਹਨੇ ਤੇ ਇੱਕ ਬੰਦੇ ਦੀ ਬਾਹ ਮਰੋੜ ਕੇ ਕਹਿੰਦਾ ਤੂੰ ਤੇ ਕਹਿੰਦਾ ਜੇ ਇੱਥੇ ਹੁਸਨ ਮੈਂ ਮਿਸਰ ਫਿਰਦੇ ਤੇ ਇੱਕ ਬੰਦਾ ਕਹਿੰਦੇ ਪਿਆ ਵਿੱਚ ਵੈਸਟ ਇੰਡੀਜ਼ ਦੀ ਵੀ ਫੀਲ ਆ ਤੇ ਮੈਂ ਕਹਿੰਦਾ ਯਾਰ ਤੂੰ ਤਾਂ ਕਿਹਾ ਸੀ ਤੇ ਹੁਸਨ ਬੜਾ ਵਾ ਅੱਗੋਂ ਕਹਿੰਦਾ ਭਾਜੀ ਮੈਂ ਨਾ ਦਿਲ ਦਾ ਬਹੁਤ ਖੂਬਸੂਰਤ ਹਾਂ ਕਹਿੰਦਾ ਯਾਰ ਤੂੰ ਰਹਿ ਦੇ ਤੂੰ ਮੈਨੂੰ ਦਿਲ ਦੇ ਗੰਦੇ ਬੰਦੇ ਦਾ ਹਾਂ ਲੇਕਿਨ ਹੋਰ ਸੋਹਣੇ ਆਹੋ ਇੱਕ ਬੰਦਾ ਇੰਜ ਕਰਕੇ ਮਿਸਰ ਉਤਰਿਆ ਤੇ ਦਰਜ ਮੱਥੇ ਲੱਗਾ ਕਹਿੰਦਾ ਓਏ ਕਿੱਥੇ ਲਾ ਗਿਆ ਭਰਾਵਾ ਓਏ ਮਿਸਰ ਲੈ ਮਿਸਰ ਤੇ ਕਬਜ਼ਾ ਹੋ ਗਿਆ ਨਹੀਂ ਆਦਰ ਭਾਈ ਜਾਨ ਵੀ ਬਹੁਤ ਖੂਬਸੂਰਤ ਭਾਈ ਦਾਨਿਸ਼ ਮਿਸਰ ਫਿਰਦੇ ਤੇ ਇੱਕ ਬੰਦਾ ਲਾਗੋ ਨਾ ਕਹਿੰਦਾ ਹੁਸਨ ਕਿਤੇ ਯਾਰ ਹੁਸਨ ਟਾਵਾ ਭਾਈ ਫੈਸਲ ਮਿਸਰ ਗਏ ਤੇ ਰੋਕ ਕੇ ਲੋਕਾਂ ਨੂੰ ਕਹੜੇ ਮੈਨੂੰ ਫਰੋਰਕ ਲੈ ਜਾਓ ਮੈਨੂੰ ਫਰੋਰਕ ਲੈ ਉਹ ਇਹਨਾਂ ਨੂੰ ਫਰੋਦ ਤੋਂ ਲੈ ਕੇ ਨਹੀਂ ਮੈਂ ਤੈਨੂੰ ਉੱਥੇ ਕਾਲ ਕਰਾਂਗਾ ਮੈਂ ਤੇਰੀ ਲਾਈਵ ਗੱਲ ਕਰਾਂਗਾ ਵੀਡੀਓ WhatsApp ਮੇਰੀ ਉਸਤਾਦ ਜੀ ਰੋਣਾ ਨਹੀਂ ਹੈ ਨਾ ਨਾਬੂ ਦੇਖ ਕੇ ਐਵੇਂ ਤੋਂ ਮੈਂ ਕਾਤੋਂ ਰੋਣਾ ਉਸਤਾਦ ਜੀ ਰੋਣ ਮੇਰੇ ਦੁਸ਼ਮਣ ਉਸਤਾਦ ਜੀ ਇਹ ਕਿਹੜੀ ਗੱਲ ਮੈਂ ਹੁਣ ਉਸਤਾਦ ਜੀ 30 ਤਰੀਕ ਨੂੰ ਸ਼ਾਮ ਨੂੰ 12:30 ਦੀ ਮੇਰੀ ਫਲਾਈਟ ਹੈਗੀ ਹੈ ਮਲੇਸ਼ੀਆ ਦੀ ਹੈਪੀ ਨਿਊ ਇਅਰ ਮੈਂ ਥਾਈਲੈਂਡ ਕਰਨਾ ਨਹੀਂ ਸਿੱਧੀ ਗੱਲ ਦੱਸੋ ਅੱਲਾ ਮਾਫੀ ਦੇਵੇ ਸਿੱਧੀ ਗੱਲ ਦੱਸੋ ਤੀਜਾ ਸਟਾਰਟ ਨਹੀਂ ਚੱਲਣ ਰਿਹਾ ਉਹ ਦੱਸੋ ਜ਼ਰਾ ਕੋਈ ਯਾਰ ਮਿੱਠੇ ਜਾਣਦੇ ਯਾਰ ਗੁੱਸੇ ਨਹੀਂ ਯਾਰ ਐਵੇਂ ਚਵਲਾਉਣਾ ਅੱਛਾ ਉਸਤਾਦ ਜੀ ਹੋ ਗਈਆਂ ਯਾਰ ਤੁਹਾਡੀਆਂ ਗੱਲਾਂ ਕਿਤੇ ਨੇ ਕਰਨੀਆਂ ਗੱਲਾਂ ਗੁੱਲਾਂ ਨਹੀਂ ਅਸੀਂ ਗੱਲਾਂ ਕਿੱਥੇ ਕਰਨੀਆਂ ਤੁਸੀਂ ਕਰਨਾ ਹੈ ਉਸਤਾਦ ਜੀ ਮੈਂ ਹਨਾ ਇੱਕ ਬੜੀ ਅਹਿਮ ਜੀ ਗੱਲ ਕਰਨੀ ਹੈਗੀ ਮਾਜ਼ਰਤ ਦੇ ਨਾਲ ਲੋ ਜੀ ਬਾਕੂ ਕੌਣ ਗਿਆ ਤੁਹਾਡੇ ਚੋਂ ਪਹਿਲੇ ਬਾਪੂ ਉਸਤਾਦ ਜੀ ਮੈਂ ਨਹੀਂ ਗਿਆ ਸਿਰਾਜ ਭਾਈ ਕੀ ਕਰਦੇ ਪਏ ਨਹੀਂ ਗਿਆ ਤੂੰ ਬਾਕੂ ਮੈਂ ਵੀਜ਼ਾ ਦਿਖਾਵਾਂ ਤੁਹਾਨੂੰ ਤੂੰ ਤੇ ਮਲੇਸ਼ੀਆ ਗਿਆ ਯਾਰ ਵੀਜ਼ਾ ਵਿਖਾਵਾਂ ਯਾਰ ਤੂੰ ਕੀ ਮਲੇਸ਼ੀਆ ਬਲਾਕ ਮੈਂ ਗਿਆ ਵਾਂ ਅੱਛਾ ਉਸਤਾਦ ਜੀ ਮੈਂ ਨਾ ਗੱਲ ਕਰਨੀ ਸੀ ਇੱਕ ਮਾਜ਼ਰਤ ਦੇ ਨਾਲ ਤੇ ਕਰ ਲੋ ਭਾਨ ਕਰ ਲੋ ਸਭ ਤੋਂ ਪਹਿਲੇ ਨੰਬਰ ਦੇ ਨਾਲ ਉਸਤਾਦ ਜੀ ਆਪਣੀ ਗ੍ਰਿਫਤ ਮਜ਼ਬੂਤ ਰੱਖਣੀ ਬੰਦੇ ਨੂੰ ਪਤਾ ਨਹੀਂ ਦੂਸਰੇ ਨੰਬਰ ਤੇ ਉਸਤਾਦ ਜੀ ਅਲਾਨੀਆ ਉਸਤਾਦ ਜੀ ਇਹ ਮੇਰਾ ਆਖਰੀ ਟੀ ਟਾਈਮ ਹੈ ਉਹ ਤਾਂ ਨਹੀਂ ਯਾਰ ਓਕੇ ਆਈ ਉਸਤਾਦ ਜੀ ਨੂੰ ਕਿਉਂਕਿ ਉਸਤਾਦ ਮੁਹਤਰਮ ਯੈਸ ਗੱਲ ਜਿਹੜੀ ਵੀ ਹੈ ਨਾ ਉਹ ਹੋਰ ਪਾਸੇ ਟੁਰ ਜਾਂਦੀ ਹੈ ਆਇਆ ਕਿਉਂਕਿ ਅਸੀਂ ਮੈਂ ਜਿੰਨਾ ਤੂੰ ਛੱਡ ਦੇ ਕਸਮੇ ਨਹੀਂ ਤੁਰੇਗੀ ਹੋਰ ਪਾਸੇ ਇੱਕ ਮਿੰਟ ਉਸਤਾਦ ਮੁਹਤਰਮ ਮੈਂ ਤੈਨੂੰ ਕਹਿਣਾ ਮੈਂ ਤੁਹਾਨੂੰ ਕਹਿਣ ਡਿਆ ਨਹੀਂ ਉਸਤਾਦ ਜੀ ਕਿਉਂਕਿ ਮਾਸ਼ਾਅੱਲਾ ਉਸਤਾਦ ਜੀ ਤੁਹਾਡੀ ਤਾਂ ਦੁਨੀਆ ਮੁਹੱਬਤ ਕਰਦੀ ਏ ਲੇਕਿਨ ਮੈਂ ਦਾਅਵੇ ਨਾ ਕਰਨਾ ਚੈਲੰਜ ਨਾ ਕਰਦਾ ਕਿ ਜਿੰਨੀ ਮੁਹੱਬਤ ਮੈਂ ਕਰਦਾ ਵਾਂ ਆਪਣੇ ਉਸਤਾਦ ਨਾਲ ਸ਼ਾਇਦ ਹੀ ਕੋਈ ਕਰਦਾ ਹੁੰਦੇ ਦੁਨੀਆ ਉਸਤਾਦ ਦੀ ਮੁਹਤਰਮ ਉਹ ਕੋਈ ਲੂਸ ਟਾਕ ਵੀ ਸ਼ੁਰੂ ਹੋਣ ਲੱਗ ਪਏ ਕਿ ਤੂੰ ਆਪਣੇ ਉਸਤਾਦ ਨਾਲ ਇੰਜ ਕਰਨ ਡਿਆ ਤੂੰ ਉਹਨਾਂ ਨੂੰ ਵਾਲਾਂ ਤੋਂ ਪੜੇ ਮੈਂ ਤੇ ਲਾਡੀਆਂ ਕਰਦਾ ਵਾਂ ਤੁਹਾਡੇ ਨਾਲ ਭਾਜੀ ਮੈਨੂੰ ਤੁਸੀਂ ਟੂ ਮੱਚ ਯਾਰ ਮੈਂ ਹੋਰ ਟਾਈਪ ਦਾ ਬੰਦਾ ਵਾਂ ਯਾਰ ਕਿਸ ਦੇ ਤੁਸੀਂ ਲਾਡੀ ਦੇ ਵਿੱਚ ਉਸਤਾਦ ਜੀ ਦੇ ਡੇਲੇ ਬਾਹਰ ਕੱਢ ਦਿਓ ਗਲਾ ਇੰਜ ਕਰਕੇ ਹਲਕਾ ਹੀ ਦਬੋਚ ਲਓ ਨਹੀਂ ਮੈਨੂੰ ਵੀ ਬੜੇ ਬੰਦਿਆਂ ਨੇ ਮੇਲਾਂ ਕੀਤੀਆਂ ਉਸਤਾਦ ਜੀ ਇਹ ਗਲਤ ਗੱਲ ਹੈ ਨਾ ਸਾਡਾ ਤੇ ਮੈਂ ਉਹਨਾਂ ਨੇ ਕਿਹਾ ਯਾਰ ਫੈਸਲ ਨੂੰ ਰੋਕੇ ਤੁਹਾਡੇ ਤੇ ਹੱਥ ਚੁੱਕਦਾ ਵਾ ਅੱਗੋਂ ਜਦੋਂ ਇੰਜ ਕਰਦਾ ਨਾ ਅਸੀਂ ਬਹੁਤ ਸਾਨੂੰ ਦੁੱਖ ਹੁੰਦਾ ਮੈਂ ਕਦੇ ਵੀ ਨਹੀਂ ਇੰਜ ਕੀਤਾ ਕਦੇ ਕੀਤਾ ਮੈਂ ਸਿਰਫ ਇੰਜ ਕਰਦਾ ਹੁੰਦਾ ਵਾਂ ਬਚਾਓ ਉਹਦਾ ਉਸਤਾਦ ਜੀ ਸੈਲਫ ਡਿਫੈਂਸ ਬਚਾਓ ਤੁਹਾਨੂੰ ਕਿਹੜਾ ਫੈਰ ਵਾ ਸੋਚ ਨੇ ਮੇਰੇ ਗੱਦੀ ਸਿੱਧੀ ਮਾਰੀ ਜੀ ਉਹ ਤੇ ਸੱਚੀ ਵਿੱਚ ਬਹੁਤ ਸੱਚੀ ਬੱਚੀ ਨਹੀਂ ਯਾਰ ਸੌਰੀ ਯਾਰ ਉਹ ਮੇਰੇ ਮਾਲਕਾ ਨਾ ਏਦਾਂ ਗੱਲ ਨੂੰ ਵਧਾਇਆ ਨਾ ਤਾਲੀ ਟਾਂਕੇ ਲੱਗੇ ਹੈ ਗੱਲ ਨੂੰ ਵਧਾਇਆ ਨਾ ਸੱਚੀ ਮਾਰਤੀ ਯਾਰ ਮੈਂ ਸੀਰੀਅਸ ਗੱਲ ਕਰਨ ਡਿਆ ਵਾਂ ਸੀਰੀਅਸ ਯਾਰ ਨਹੀਂ ਮਾਰਦੇ ਨਹੀਂ ਸ਼ਾਨ ਦੀ ਖਾਤਰ ਤੁਸੀਂ ਕਰਦੇ ਨਾ ਅੱਜ ਨਾ ਕਰਿਆ ਕਰੋ ਛਾ ਕੇ ਉਹ ਭਰਾਵਾ ਮੈਂ ਤੈਨੂੰ ਕਹਿਣ ਡਿਆ ਮੈਂ ਬਹਿਣਾ ਹੀ ਨਹੀਂ ਗੱਡੀ ਟਾਈਮ 'ਚ ਚਲੋ ਯਾਰ ਇਹ ਕਿਹੜਾ ਪਿਆਰ ਆ ਫਿਰ ਸਾਰਾ ਪਿਆਰ ਹੀ ਹੈ ਯਾਰ ਮੇਰਾ ਪਿਆਰ ਮੈਂ ਉਸਤਾਦ ਦੇ ਕੋਲ ਲੈ ਜੋ ਮਰਜ਼ੀ ਕਰਾਂ ਮੈਂ ਜੋ ਮਰਜ਼ੀ ਕਰਾਂ ਇਹ ਰੋਕ ਤੂੰ ਅੱਛਾ ਇਹ ਤੂੰ ਜਿਹੜੀ ਕਿਹਾ ਕਿ ਮੈਂ ਨਹੀਂ ਬਹਿਣਾ ਹਾਂਜੀ ਉਸਤਾਦ ਜੀ ਇਹ ਤੂੰ ਕੱਲ ਵਾਲੇ ਸ਼ੋਅ 'ਚ ਕਿਉਂ ਨਹੀਂ ਕਿਹਾ ਮੈਂ ਕੱਲ ਵਾਲੇ ਸ਼ੋਅ 'ਚ ਕਹਿਣਾ ਸੀ ਮੈਨੂੰ ਟਾਈਮ ਹੀ ਨਹੀਂ ਮਿਲਿਆ ਅੱਛਾ ਯਾਰ ਭਰਾਵਾ ਤੁਹਾਡੀ ਮਿਹਰਬਾਨੀ ਇਹ ਗੱਲ ਗਲਤ ਪਾਸੇ ਨਾਲ ਜਾਇਆ ਕਰੋ ਸਹੀ ਉਹ ਗੱਲ ਗਲਤ ਉਹ ਗੱਦੀ ਉਹਨਾਂ ਨੇ ਮਾਰੀ ਨੂੰ ਜਸਟ ਇੱਕ ਸੀਰੀਅਸ ਸੀਗੇ ਬਸ ਹਾਂ ਉਹ ਮਦਾਰ ਚ ਨਹੀਂ ਭਾਰੀ ਮੈਂ ਕਦੇ ਨਹੀਂ ਯਾਰ ਮੈਂ ਆਪਣੇ ਮੇਰੇ ਉਸਤਾਦ ਜੀ ਨੇ ਯਾਰ ਮੈਂ ਕਰ ਸਕਦਾ ਕਹਿੰਦਾ ਗੱਦੀ ਉਹਨਾਂ ਨੇ ਮਾਰੀ ਨਾ ਉਹ ਜਸਟ ਸਿਰਫ ਇੱਕ ਸੀਰੀਅਸ ਸੀ ਬਸ ਠੀਕ ਹੈ ਨਾ ਮਦਾਰ ਚ ਨਹੀਂ ਭਾਰੀ ਬਗੈਰ ਯਾਰ ਕੀ ਤੁਸੀਂ ਤਾਂ ਸਾਰੇ ਇਦਾਂ ਗੱਲਾਂ ਕਰਦੇ ਪੜ੍ਹਦਾ। ਜਿਵੇਂ ਕੋਈ ਸਕ੍ਰਿਪਟ ਸੀਗਾ ਹਾਂ ਆਹੋ ਸਿੱਧੀ ਗੱਲ ਆ ਸਹੀ ਗੱਲ ਹੈ ਨਾ ਯਾਰ ਮੇਰੇ ਉਸਤਾਦ ਜੀ ਨੇ ਮੈਂ ਲਾਡੀਆਂ ਕਰਦਾ ਵਾਂ ਮੈਂ ਜੋ ਮਰਜ਼ੀ ਮੈਂ ਇਸ਼ਕ ਕਰਦਾ ਵਾਂ ਆਪਣੇ ਉਸਤਾਦ ਨਾਲ ਮੈਡਮ ਪ੍ਰੀ ਪਲਾਨ ਮੈਂ ਜੋ ਮਰਜ਼ੀ ਕਰਾਂ ਯਾਰ ਲਾਡੀਆਂ ਨਾਲ ਉਹਨਾਂ ਨੂੰ ਆਲੂ ਪੈਂਦੇ ਆ ਉਹ ਯਾਰ ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਕੋਈ ਜੁਦਾ ਨਹੀਂ ਕਰ ਸਕਦਾ ਮੇਰੀਆਂ ਹਰਕਤਾਂ ਵੀ ਮਾੜੀਆਂ ਮੈਂ ਆਪ ਵੀ ਮਾੜਾ ਲੇਕਿਨ ਮੇਰਾ ਸੱਚੀ ਮੈਨੂੰ ਉਸਤਾਦ ਤੋਂ ਜੁਦਾ ਨਹੀਂ ਕਰ ਸਕਦਾ ਜਿੰਨੇ ਵਿੱਚ ਆਣਾ ਉਹਨੇ ਬੁਰਾ ਪੈ ਜਾਣਾ ਉਹ ਭਾਵੇਂ ਇਹ ਨਹੀਂ ਮਨ ਕੋਈ ਵੀ ਪਰਸਨ ਜਿਹੜਾ ਵੀ ਹੋਵੇ ਯਾਰ ਨਹੀਂ ਭਾਈ ਅਸੀਂ ਤਾਂ ਨਹੀਂ ਵਿੱਚ ਹੁੰਦੇ ਭਾਈ ਸਿੱਧੀ ਗੱਲ ਮੇਰੀ ਸਕੀ ਔਲਾਦ ਤੋਂ ਮੈਨੂੰ ਜ਼ਿਆਦਾ ਅਜ਼ੀਜ਼ ਕੋਈ ਨਹੀਂ ਉਹ ਵੀ ਆਈ ਉਹਨਾਂ ਨੇ ਵੀ ਵਿੱਚ ਬੁਰਾ ਪੈ ਜਾਣਾ ਕਿਉਂਕਿ ਮੈਂ ਇੱਕੋ ਹੀ ਜਾਣਾ ਵਾ ਮਲਾਲ ਸੇ ਨੰਬਰ ਬੁਲਾਈ ਸਾਨੂੰ ਤੋਂ ਵੀ
ਸਾਲ 1.5 ਦਾ ਫਰਕ ਆ ਦੋਵੇਂ ਬਾਬਿਆਂ ਦਾ ਰੋਲਾ ਬਣ ਜਾਂਦਾ ਯਾਰ ਉਹ ਨਹੀਂ ਬਾਬੇ ਬੂਬੇ ਨਹੀਂ ਯਾਰ, ਮੈਂ ਤੈਨੂੰ ਜੈਨੂਇਨ ਕਹਿਣਾ ਯਾਰ, ਮੈਨੂੰ ਟੂ ਮੱਚ ਯਾਰ। ਇੱਕ ਕਰੈਕਟਰ ਨੇ ਉਸਤਾਦ ਮੁਹਤਰਮ ਮੈਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਕਿਹਾ ਤੈਨੂੰ ਬਹੁਤੀ ਚੜਬੀ ਚੜੀ ਇਹ ਉਹ ਫਲਾਂ, ਤੂੰ ਕਹਾਉਣਾ ਯਾਰ ਉਸਤਾਦ ਨੂੰ ਵਾਲ ਫੜਨ ਦਾ, ਇਹ ਕਰਨ ਦਾ, ਉਹ ਕਰਨ ਦਾ, ਤੈਨੂੰ ਕਿੰਨੇ ਨਹੀਂ ਯਾਰ, ਨਾ ਭਾਜੀ, sorry। ਮੈਂ ਕਿਹਾ ਭਾਈ ਨਾ ਸਾਰਾ ਸਕ੍ਰਿਪਟਡ ਕੰਮ ਸੀਗਾ। ਨਹੀਂ ਭਾਜੀ, ਐਸਾ ਉਹਨੇ ਉਸਤਾਦ ਜੀ ਨੂੰ ਸਾਹ ਪਰੇਸ਼ਾਨ ਹੋ ਗਏ ਆ ਯਾਰ ਭਾਈ। ਐਸੀ ਕੋਈ ਗੱਲ ਨਹੀਂ ਪਾ ਉਹ ਨਹੀਂ ਮੈਂ ਉਸਤਾਦ ਦੇ ਨਾਲ ਆ, ਮੇਰਾ ਉਸਤਾਦ ਮੈਨੂੰ ਖੁਦਾ ਦੀ ਕਸਮ ਆਵਾਜ਼ ਮਾਰੇ ਨਾ ਫੈਸਲ ਮੈਂ ਚਾਲ ਤੋਂ ਆਵਾਂਗਾ। ਚਾਲ ਤੱਕ ਆਵਾਜ਼ ਜਾਣੀ ਨਹੀਂ ਇਹਦੇ ਵਿੱਚ। ਮੇਰੇ ਦਿਲ ਦੀ ਆਵਾਜ਼, ਦਿਲ ਦੀ ਆਵਾਜ਼। ਲਓ ਜੀ, ਲਓ ਜੀ। ਉਹ ਮੇਰਾ ਦਿਲ ਗਵਾਹੀ ਦਿੰਦਾ ਹੁੰਦਾ ਵਾ ਕਿ ਯਾਰ ਉਸਤਾਦ ਮੈਨੂੰ ਬੁਲਾਣ ਦੇ, ਯਾਦ ਕਰਨ ਦੇ। ਮੈਂ ਤੇ ਸਾਰ ਨੱਕ ਬੰਦ ਆ, ਉਹ ਏਦਾਂ ਬੈਠੇ ਏਦਾਂ ਭਲਵਾਨ ਨਹੀਂ ਸਾਹ ਲੈਣੇ ਹੁੰਦਾ। ਕੋਈ ਗੱਲ ਨਹੀਂ, ਮੈਂ ਤੁਹਾਨੂੰ ਸਾਰੀ ਭੁੱਲ ਗਿਆ। ਭੁੱਲ ਗਿਆ। ਇੱਕ ਗੱਲ ਕਲੀਅਰ ਕਰਦਾ ਭਾਜੀ, ਕੋਈ ਐਸਾ ਮਸਲਾ ਨਹੀਂ। ਅਸੀਂ ਵੀ ਸਾਰੇ ਇੱਥੇ ਹੁੰਦੇ ਹੋ, ਉਹ ਸਿਰਫ ਇੱਕ ਨਾ ਬਸ ਆਪਣਾ ਗੁੱਸਾ ਕੱਢਦੇ ਆ, ਹੋਰ ਕੋਈ ਰੌਲਾ ਹੋਰ ਕੋਈ ਰੌਲਾ ਨਹੀਂ। ਨਹੀਂ। ਅੱਲਾਹ ਖੈਰ ਕਰੇ। ਠੀਕ ਹੈ। ਉਸਤਾਦ ਜੀ ਦਾ ਅਦਬ ਪੂਰਾ ਕਰਦੇ ਆ। ਬਸ ਸਿੱਧੀ ਬੇਹਰਮਤੀ ਕਰਦੇ, ਹੋਰ ਕੋਈ ਰੌਲਾ ਨਹੀਂਗਾ ਬਸ। मेरे को भाई जो भी है ना, मैं सच्ची मुची कर। हाँ उस्ताद जी कहते हैं कि किसी के करीब रहना चाहते हो तो उससे दूर हो जाओ। ਵਾਲੀ ਗੱਲ ਸਹੀ। ਯਾਰ ਅੱਲਾਹ ਮਾਫੀ ਦੇ ਉਸਤਾਦ ਜੀ, ਕਹਿਣਾ ਨਹੀਂ ਚਾਹੀਦਾ। है ना उस्ताद जी? ਇਧਰੋਂ ਕਲਮ ਹੀ ਆਇਆ, ਮੈਂ ਇਸ਼ਤਿਹਾਰ ਲਾ ਉੱਥੋਂ ਲੈ ਤੇ ਜਗ੍ਹਾ ਨਿਕਲ ਆਉਂਦੀ इस तरह ही। ਐ ਖਿੱਚੋ ਨਾ ਇਸ਼ਤਿਹਾਰ। चल। ਬਰਹਾਲ ਦੋ ਪਿਆਰ ਐਸੇ ਹੀ ਦੇਖੇ ਮੈਂ ਜ਼ਿੰਦਗੀ 'ਚ ਭਾਈ ਫੈਸਲ ਦਾ। ਆ ਦੇਖਿਆ ਕਹਿੰਦਾ ਮੈਂ ਨਹੀਂ ਕਦੀ ਕੀਤਾ, ਮੈਂ ਬਚਦਾ ਹੁੰਨਾ। ਆਹ ਤੁਸੀਂ ਦੇਖ ਲੈਣਾ, ਕਲੋਜ਼ ਕਰਕੇ ਪਿੱਛੇ ਕਰਕੇ ਸਲੋ ਪੋਇਜ਼ਨ ਕਰਕੇ ਦਿਖਾਉਣਾ ਹੈ। मैं टकिया वे, मैं टकिया वे इंज करके। ਉਹ ਆਪੇ ਉਹਨਾਂ ਨੂੰ ਪਤਾ ਲੱਗ ਉਸਤਾਦ ਜਾਏਗਾ, ਜੀ ਕਿਆ ਕਹਿੰਦੇ, ਕਿਆ ਕਹਿੰਦੇ। ਉਹਨਾਂ ਨੂੰ ਵੀ ਪਤਾ ਲੱਗ ਜਾਏਗਾ। ਪਤਾ ਲੱਗ ਗਿਆ ਉਹਨਾਂ ਨੂੰ, ਐਡੇ ਉਹ ਪਾਗਲ ਨਹੀਂ ਹੈਗੇ ਭਾਈ ਫੈਸਲ। ओ यार छाते ਭਾਈ यार। ਫੈਸਲ ਸੱਚੀ ਮੁੱਚੀ ਉਸਤਾਦ ਜੀ ਕੁੱਟ ਕੇ ਆਵਾਜ਼ ਪਜਾਤਾ। ਉਹ ਬਾਗਲ ਤੋਂ ਮਾਈਂਡ ਕੀਤਾ ਵਾ। ਪਿਛਲੇ 8 ਦਿਨਾਂ ਦੇ ਵਿੱਚ 5 ਛੁੱਟੀਆਂ ਨੇ ਉਹਦੀਆਂ। ਹੁਣ ਸੀਰੀਅਸ ਥੋੜਾ ਜਿਹਾ ਭਾਰ ਫੈਸਲ ਵੀ ਕਹਿ ਰਹੇ ਸੀ ਯਾਰ ਉਸਤਾਦ, ਉਹ ਤਾਂ ਬੱਚੇ ਦਾ ਹੁਣ ਕੀ ਕਰਨਾ ਵਾ। ਅਬਾਸ ਸਾਹਿਬ ਕੁਛ ਨਹੀਂ, ਮੈਂ ਤੇ ਮੈਂਟਲੀ ਤੌਰ ਤੇ ਈਜ਼ੀ ਆ, ਜਦੋਂ ਆ ਜਾਂਦਾ ਠੀਕ ਆ, ਜਦੋਂ ਨਹੀਂ ਹੁੰਦਾ ਬਹਾਨੇ ਬਹੁਤ ਪਾਉਂਦੇ। ਆ ਤੇ ਅੱਜ ਤੀਸਰਾ ਦਿਨ ਹੋ ਗਿਆ। ਲੇਕਿਨ ਇੱਕ ਗੱਲ ਹਾਂਜੀ, ਬਤਾਵਾਂ ਤਾਂ ਉਸਤਾਦ ਜੀ, ਹੋ ਗਿਆ। ਉਹਦਾ ਰਿਸਕ ਲੱਗਾ ਵਾ, ਅੱਲਾਹ ਤਾਲਾ ਉਹਦਾ ਰਿਸਕ ਲਾਈ ਰੱਖੀ, ਉਹਨੂੰ ਜਵਾਬ ਕਿਉਂ ਨਹੀਂ ਦੇਣ ਡਏ? ਨਹੀਂ ਸਾਜ ਦੀ ਗੱਲ ਕਰਦੇ ਨੇ। ਮੈਂ ਪਿਆਰ ਵੇਖਿਆ ਭਾਈ ਫੈਸਲ ਦਾ ਉਸਤਾਦ ਜੀ ਦੇ ਨਾਲ। ऐसे ही ਮੈਂ वेखे ਸੱਚੀ ਮੁੱਚੀ। मैं ਤੁਹਾਨੂੰ ਕਿਹਾ ਸੀ ਨਾ ਕੋਈ ਵੇਖਣ ਡਿਆ ਜੀ। ਸਾਜ ਜੀ ਨਾਲ ਨਹੀਂ ਭਾਈ ਐਸਾ ਕੋਈ ਰੌਲਾ ਨਹੀਂ। ਮੈਂ ਉਦੋਂ ਪੁੱਛਿਆ ਸੀ, ਮੈਂ ਕਿਹਾ ਭਾਈ ਫੈਸਲ ਤੁਸੀਂ ਉਸਤਾਦ ਜੀ ਨਾਲ ਹਾਕੀ ਕਰਕੇ ਕਹਿੰਦਾ ਯਾਰ ਜਾ ਮਾਫੀ ਦੇ ਦਿਓ, ਮੈਂ ਕਰ ਸਕਦਾ। ਮੈਂ ਤਾਂ ਸਿਰਫ ਕਿਹੜ ਕੱਢੀ ਆਪਣੀ, ਹੋਰ ਤਾਂ ਕੋਈ ਰੌਲਾ ਨਹੀਂ। ਅੱਲਾਹ ਖੈਰ ਕਰੇ। ਮੈਂ ਆਪਣੇ ਮਾਂ ਪਿਓ ਮੈਂ ਤੋਂ ਕਿਹਾ ਬਾਅਦ, ਪਤਾ ਸ਼ੁਗਲ ਚ ਜ਼ਿਆਦਤੀ ਕੀਤੀ ਮੇਰੇ ਨਾਲ। ਨਹੀਂ ਮੈਂ ਸੱਚੀ ਮੁੱਚੀ ਆਪਣੇ ਮਾਂ ਪਿਓ ਤੋਂ ਬਾਅਦ, ਆਪਣੇ ਬੀਵੀ ਬੱਚਿਆਂ ਤੋਂ ਬਾਅਦ, ਚਾਚੇ ਕਜ਼ਨਾਂ ਤੋਂ ਬਾਅਦ, ਰਿਸ਼ਤੇਦਾਰਾਂ ਤੋਂ ਬਾਅਦ, ਦੋਸਤਾਂ ਤੋਂ ਬਾਅਦ, ਦੋਸਤਾਂ ਤੋਂ ਬਾਅਦ, ਤਲਕ ਵਾਲੇ ਮਾੜੇ ਮੋਟੇ ਸਲਾਮ ਵਾਲਿਆਂ ਤੋਂ ਬਾਅਦ, ਆਪਣੇ ਮਾਂ ਪਿਓ ਤੋਂ ਬਾਅਦ, ਆਪਣੇ ਬੀਵੀ ਬੱਚੇ ਭੈਣ ਭਰਾਵਾਂ ਪਿੱਛੇ ਤੋਂ ਨੂੰ ਬਾਅਦ ਰਹਿ ਗਈ ਆ ਵਾ। ਮੇਰੇ ਉਸਤਾਦ ਦੇ ਮੁਹਤਰਮ ਮੈਨੂੰ ਅਜ਼ੀਜ਼ ਆ। ਹਾਂ ਅਸੀਂ ਤਾਂ ਨਾ ਹਲਕਾ ਜਿਹਾ ਆਸਰਾ ਕਰਦੇ, ਉਸਤਾਦ ਜੀ ਹਾਈ ਸੀ ਲਾਈਫ 'ਚ ਤੁਹਾਡੇ। ਹਾਂਜੀ ਇਹ ਤੁਸੀਂ ਉਸਤਾਦ ਜੀ ਲਿਆਉਣੇ ਸੀ ਇਸ ਪੱਟੀ ਦੇ ਵਿੱਚ। ਆ ਤਾਂ ਅਸੀਂ ਘੂਰੀਆਂ ਪਾਈਆਂ, ਉਹਨਾਂ ਨੇ ਘੂਰੀਆਂ ਪਾਈਆਂ ਤਾਂ ਉਸਤਾਦ ਜੀ ਵਿੱਚ ਆਏ ਬਣਾ ਲਿਆ। ਉਹ ਤੁਸੀਂ ਕਿੰਨਾ ਟੱਪ, ਕਿੰਨਾ ਇੱਜੜ ਵਾ ਤੁਹਾਡਾ। ਉਸਤਾਦ ਕਿੱਥੇ ਹੁੰਦੇ ਆ? ਯਾਰ ਉਸਤਾਦ ਪਹਿਲੇ ਹੁੰਦਾ ਵਾ ਲਾਤ ਤੋਂ ਵੀ। ਹਾਂਜੀ, ਇਹ ਐਡ ਤੋਂ ਭਾਈ ਮਾਂ ਪਿਓ ਤੋਂ ਬਾਅਦ, ਫੈਮਿਲੀ ਤੋਂ ਬਾਅਦ, ਬੀਵੀ ਬੱਚਿਆਂ ਤੋਂ ਬਾਅਦ, ਯਾਰਾਂ ਦੋਸਤਾਂ ਤੋਂ ਬਾਅਦ, ਰਿਸ਼ਤੇਦਾਰਾਂ ਤੋਂ ਵੀ ਬਾਅਦ, ਫੇਰ ਉਸਤਾਦ ਆ। ਜ਼ਿੰਦਗੀ ਦੀ ਹਰ ਜ਼ਰੂਰਤ ਤੋਂ ਬਾਅਦ ਫਿਰ ਕਿਤੇ ਫੇਰ ਜਾ। ਉਸਤਾਦ। ਯਾਰ ਚਲੋ ਇਹ ਯਾਰ। ਏਦਾਂ ਕਰੋ, ਸਖਾਵਤ ਸਾਹਿਬ ਤੋਂ ਸਾਰਾ ਬਾਅਦ ਦਿਨ ਦਾ ਅਕਰਮ, ਸਵਾਦ ਪਿਆ ਪਾ ਉਸਤਾਦ ਦਾ। ਸਖਾਵਤ ਸਾਹਿਬ ਤੋਂ ਬਾਅਦ ਅਕਰਮ ਦਾਸ ਤੋਂ ਬਾਅਦ ਇਮਰਾਨ ਸ਼ੇਖ ਸਾਹਿਬ ਤੋਂ ਬਾਅਦ ਆਉਣ ਤੋਂ ਬਾਅਦ ਫੇਰ ਆ ਕਿਤੇ ਜਾ ਕੇ ਉਸਤਾਦ। ਏਦਾਂ ਯਾਰ ਗੱਲ ਮੈਂ ਜੈਨੂਇਨ ਕਹਿਣਾ ਯਾਰ ਮਿੱਠੇ, ਮੈਂ ਉਸਤਾਦ ਜੀ ਦੇ ਨਾਲ ਆ। ਇਨਸ਼ਾਅੱਲਾ ਤਾਲਾ ਮੇਰੀ ਜਿੱਥੇ ਲੋੜ ਪਈ ਉਸਤਾਦ ਜੀ ਆਵਾਜ਼ ਮਾਰ। ਮੈਨੂੰ ਆਵਾਜ਼ ਮਾਰਨਾ। ਕਿੱਦਾਂ? ਮੈਂ ਜਿਵੇਂ ਉਹ ਕਹਿੰਦੇ ਨੇ ਫੈਸਲਾ, ਤੇ ਮੈਂ ਉਸਤਾਦ ਜੀ ਉੱਥੇ ਤਗੜ ਉਹਦਾ ਲੋਕ ਸਾਡੀਆਂ ਗੱਲਾਂ ਸੁਣਨੇ ਆ ਸਟੈਪ। ਹਾਂ ਤੂੰ ਇੱਕ ਦਿਨ ਆਲੂ ਛੋਲੇ ਖਾਣ ਦੇ ਤੇ ਉਸਤਾਦ ਦੀ ਆਵਾਜ਼ ਆਈ, ਫੈਸਲਾ ਲਓ ਤੇ ਡੇਲੀ ਆਵਾਜ਼ ਇਹਨਾਂ ਨੂੰ ਮਕਾ ਕੇ ਨਿਕਲਦੇ। ਤੇ ਡੇਰੀ ਦਾ ਕੰਮ ਹੋ ਗਿਆ। ਨਹੀਂ ਮੈਂ ਪਿਆਰ ਵੇਖਿਆ ਭਾਈ ਫੈਸਲ ਦਾ ਤੇ ਉਸਤਾਦ ਜੀ ਦਾ, ਬਹੁਤ ਪਿਆਰ ਸੱਚੀ ਕਰਦੇ ਮੁੱਚੀ। ਯਾਨੀ ਭਾਈ ਫੈਸਲ ਦੇ ਸਾਹਮਣੇ ਕੋਈ ਗੱਲ ਕਰੇ ਨਾ ਐਸੀ, ਭਾਵੇਂ ਲਾਈਵ ਆ, ਜੋ ਜਿੱਥੇ ਵੀ ਬੈਠੇ ਆ, ਚੜ ਕੇ ਬੋਲਦੇ ਕਿ ਨਹੀਂ 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 ਯਾਰ ਲੇਕਿਨ ਮੇਰੀ ਗੱਲ ਸੁਣ, ਮੈਂ ਜੋ ਮਰਜ਼ੀ ਕਰਾਂ ਯਾਰ, ਕੋਈ ਕਿਉਂ ਕਰੇ। ਕੋਈ ਕਿਉਂ। ਮੈਂ ਜਿਸ ਤਰ੍ਹਾਂ ਮਰਜ਼ੀ ਮੈਂ ਆਪਣੇ ਉਸਤਾਦ ਨੂੰ ਵਾਲ ਪੱਟਾ, ਮੈਂ ਇੱਥੋਂ ਝੇੜਾ ਮੈਂ। ਉਹ ਟਿਕਟੌਕ ਤੇ ਨਹੀਂ ਹੁੰਦਾ ਇੱਕ ਹਾਂ ਪਠਾਨ, ਹਾਂਜੀ ਹਾਂਜੀ ਜੀ ਹਾਂ। ਸਮਝ ਆ ਗਈ? ਉਹ ਯੂਕੇ ਆ। ਜਾ ਉਹਦਾ ਮੇਰਾ 2 ਮਹੀਨੇ 2.5 ਮਹੀਨੇ ਦਾ ਤਲਕ ਹੋਏਗਾ। ਹਾਂ ਮੈਨੂੰ ਪਤਾ ਲੱਗ ਗਿਆ। ਦੁਬਾਰਾ ਕਰੀ, ਮੈਂ ਆ ਦੇਖ ਲਓ ਜੀ, ਆਪੇ ਦੇਖ ਲੈਣਾ। ਮੈਂ ਉਹਨੂੰ ਬਚਾਵਾਂ ਵੀ ਨਾ ਆਪਣਾ। ਦੇਖ ਲੈਣਾ। ਇੰਜ ਕੀਤਾ ਉਹਨਾਂ ਨੇ, ਇਹ ਪਿਛੋੜ ਆ ਹੁੰਦਾ ਫੇਰ ਉਹ ਯੂਕੇ ਕਿਤੇ ਬੈਠਾ ਹੋਟਲ 'ਚ। ਆਹ ਨਹੀਂ, ਸਭ ਤੋਂ ਪਹਿਲੇ ਨਾ ਮੈਂ ਟਿਕਟੌਕ ਤੇ ਸੀ, ਚੱਲ ਇੱਕ ਮੈਸੇਜ ਆਇਆ, ਜਾਨੀ ਭਾਈ ਉਹ ਫਲਾਣਾ ਜਿਹੜਾ ਨਹੀਂ ਤੁਹਾਡਾ ਦੋਸਤ, ਉਹ ਨਾ ਯੂਕੇ ਉਹਨੂੰ ਪੁਲਿਸ ਫੜ ਕੇ ਲੈ ਗਈ ਆ। ਉਹਨੇ ਨਾ ਉੱਥੇ ਬੈਠੇ ਤੁਹਾਡੇ ਮੁੰਡੇ ਸੀ ਕੋਈ, ਉਹਨਾਂ ਨੇ ਕੋਈ ਤੁਹਾਡੇ ਖਿਲਾਫ ਗੱਲ ਕੀਤੀ ਹੈ ਯੂਕੇ ਕੈਫੇ 'ਚ,
ਤੇ ਉਹਨੇ ਫੈਂਟ ਤੇ ਆ ਤੇ ਉਹਨੂੰ ਪੁਲਿਸ ਫੜ ਕੇ ਲੈ ਗਈ। ਮੈਂ ਇੱਕਦਮ ਭਾਜੀ ਮੈਂ ਬਰੋਡ ਬੰਦ ਕੀਤੀ, ਮੈਂ ਉਹਨੂੰ ਮੈਸੇਜ ਕੀਤਾ, ਕੋਈ ਰਿਪਲਾਈ ਨਹੀਂ, WhatsApp ਕੀਤਾ, ਕੋਈ ਰਿਪਲਾਈ ਨਹੀਂ। ਇੱਕ ਦਿਨ ਲੰਘ ਗਿਆ, 2 ਦਿਨ ਲੰਘ ਗਏ, ਦੂਜੇ ਤੀਜੇ ਦਿਨ ਉਹਦੇ ਨਾਲ ਮੇਰਾ ਰਾਬਤਾ ਹੋਇਆ। ਉਹ ਦੱਸੇ ਨਾ, ਕਹਿੰਦਾ भाई आपको बताया किसने, जानी भाई वो पठान है ना, बताया किसने? मैं कहा तुम दस होया की? नहीं भैया बताओ, कुछ भी नहीं हुआ, वैसे ही बस थोड़ा बहुत। वो दस भी नहीं रहा हूँ। फिर भाना जो मुस्तकल बाहर आ गया, ਉਹਦਾ मोबाइल मिल गया, फिर ਉਹਨੂੰ ਮੈਂ ਕਾਲ ਕੀਤੀ, ਫਿਰ ਉਹਨੇ ਮੈਨੂੰ ਸਾਰੀ ਗੱਲ ਦੱਸੀ। ਉਹਨੇ ਕਿਹਾ ਜੀ ਮੈਂ ਇੱਦਾਂ ਬੈਠਾ ਸਾਂ ਕੈਫੇ 'ਚ, ਉੱਥੇ 2 ਮੁੰਡੇ ਤੁਹਾਡੇ ਸ਼ਹਿਰ ਦੇ ਬੈਠੇ ਸੀ ਤੇ ਉਹ ਗੱਲਬਾਤ ਹੋਈ ਤੇ ਉਹ ਤੁਹਾਡਾ ਜ਼ਿਕਰ ਹੋਇਆ ਕਿਉਂਕਿ ਤੁਹਾਡੇ ਸ਼ਹਿਰ ਦੇ ਸੀ ਤੇ ਉਹਨਾਂ ਨੇ ਕੋਈ ਥੋੜਾ ਐਵੇਂ ਬਦਤਮੀਜ਼ੀ ਜਾਂ ਕੋਈ ਇੱਦਾਂ ਹੋਈ। ਕਹਿੰਦਾ ਮੈਂ ਉਹਨਾਂ ਨੂੰ ਇਹ ਕਿਹਾ ਕਿ यार मेरा उस बंदे के साथ 2 महीने पुराना ताल्लुक है, मैं उस बंदे से मिला नहीं हूँ, मैं उस बंदे को देखा नहीं अभी तक, और मेरा वो यार है, मेरा दोस्त है, मेरा भाई है, तो मैं उसके खिलाफ मतलब बात नहीं सुन सकता। तुम उसके शहर क्यों यार, और तुम प्रदेश में बैठे हो, तुम्हारा जितना भी उसके साथ को मसला है, इधर बैठ के तुम उसके खिलाफ बातें कर रहे हो। ਓਏ किस तरह के लोग हो यार तुम। ਉਹ ਇਦਾਂ ਦੀ ਗੱਲ ਸ਼ੁਰੂ ਹੋਈ, ਉਹਨੇ ਕੋਈ ਗੱਲ ਕੀਤੀ, ਭਾਈ ਉਹਨਾਂ ਨੇ ਦੈਬੜ ਭੰਨਿਆ। ਤੇ ਹੁਣ ਉਹਦੇ ਨਾਲ ਇੱਕ ਹੋਰ ਪਠਾਨ ਸੀ ਜਿਹਨੂੰ ਨਾ ਪੰਜਾਬੀ ਆਉਂਦੀ ਨਾ ਉਰਦੂ ਆਉਂਦੀ, ਉਹ ਨਹੀਂ ਨਾ ਲੜ ਰਿਹਾ। ਤੇ ਕਹਿੰਦਾ ਮੈਂ ਸੋਚਿਆ ਯਾਰ ਇਹ ਨਹੀਂ ਲੜ ਰਿਹਾ, ਇਹ 2 ਜਣੇ, ਕਹਿੰਦਾ ਅਸੀਂ ਤੇ ਤਸੱਲੀ ਤੇ ਅਸੀਂ ਕਰਤੀ। ਉਹ ਮੈਨੂੰ ਕਹਿੰਦਾ ਤੈਨੂੰ ਕੀ ਮਸਲਾ, ਇਹਨੇ ਕੀ ਕਿਹਾ ਵਾ? ਕਹਿੰਦਾ ਮੈਂ ਉਹਨੂੰ ਕਹਿੰਦਾ ਤੇਰੀ ਮਾਂ ਭੈਣ ਨੂੰ ਗਾਲ ਕੱਢੀ। ਉਹ ਵੀ ਜੋੜੇ ਉਹ ਕਹਿੰਦਾ ਤੂੰ ਪਿੱਛੇ ਹਟ ਜਾ। ਜਿਹੜੇ ਤੂੰ ਪਰੇ ਜਾ, ਹੁਣ ਮੇਰੀ ਵਾਰੀ ਹੈ। ਓਏ 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 ਸਵਾਰ ਦੇ ਖਿਲਾਫ ਗੱਲਾਂ ਕਰਨ ਦੇ, ਉਹਨੇ ਕਿਹਾ ਸਾਈਡ ਤੇ ਹੋ ਜਾ। ਮੈਂ ਕਹਿੰਦਾ ਉਹਨੂੰ ਮੈਂ ਕਹਿਣ ਕੇ ਇਹਨੇ ਤੇਰੀ ਮਾਂ ਭੈਣ ਨੂੰ ਗਾਲਾਂ ਕੱਢੀਆਂ। ਕਹਿੰਦਾ ਮੇਰੇ ਨੂੰ? ਕਹਿੰਦਾ ਆਓ। ਕਹਿੰਦਾ ਤੂੰ? ਕਹਿੰਦਾ ਫਿਰ ਜੁੜ ਗਏ ਸੀ, ਤਾਬੜ ਤੁਬੜ ਕੀਤਾ ਚੰਗਾ। ਪੁਲਿਸ ਫੜ ਕੇ ਲੈ ਗਈ, 6 ਮਹੀਨੇ ਲਈ ਬੈਨ ਹੋ ਗਏ ਉਸ ਇਲਾਕੇ 'ਚ। ਓਏ ਇਹ ਵੀ ਇੱਕ ਸਜ਼ਾ ਹੁੰਦੀ ਨਾ UK ਕਿ ਤੂੰ 6 ਮਹੀਨੇ ਇਸ ਏਰੀਏ 'ਚ ਨਹੀਂ ਜਾਣਾ। ਸਹੀ ਤੇ ਈਜ਼ੀ ਹੈ। ਕਹਿੰਦਾ ਭਾਈ ਇਹ ਤਸੱਲੀ ਕੀ ਅੱਛਾ हमने ਲੇਕਿਨ ਤੇ ਹਿਸਾਬ ਨਾਲ ਏਦਾਂ ਦੇ ਬੰਦੇ ਵੀ ਹੁੰਦੇ। ਨਹੀਂ ਉਹਨਾਂ ਵਾਸਤੇ ਇੱਕ ਕ੍ਰੈਫਟ ਤੇ ਬਣਦੀ ਉਸਤਾਦ ਯਾਰ ਕਿਆ ਅੱਲਾਹ ਤੁਹਾਡੀ ਯਾਦ ਖੈਰਾ ਕਰੇ, ਸਾਡੇ ਸਾਰੇ ਜੁਗਲ ਦੀ ਅੱਲਾਹ ਖੈਰਾ ਕਰੇ। ਲਵ ਯੂ। ਲੇਕਿਨ ਉਸਤਾਦ ਮੁਹਤਰਮ, ਹੁਣ ਮਿਸਾਲ ਦੇ ਤੌਰ ਤੇ ਮੈਂ ਸ਼ੁਗਲ ਲੱਗਾ ਰਹਿਣਾ ਵਾ ਤੁਹਾਡੇ ਨਾਲ, ਜਾਂ ਮੈਂ ਕੋਈ ਵੀ ਗੱਲਬਾਤ ਕਰਦਾ, ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਦਿਲ ਦਾ ਮਾਣਾ ਵਾ ਤੁਹਾਡੇ ਨਾਲ। ਮੈਂ ਤੈਨੂੰ ਕਿਦੋਂ ਕਿਹਾ ਵੀ ਤੂੰ ਦਿਲ ਦਾ? ਲੇਕਿਨ ਉਹ ਕਰੈਕਟਰ ਉਸਤਾਦ ਜੀ ਸਮਝਦੇ ਨਾ, ਯਾਰ ਲੋਕਾਂ ਨੇ ਇਹੀ ਦੇਖਣਾ। ਉਹਨਾਂ ਨੇ ਕਿਹਾ ਜੀ ਕਿ ਤੂੰ ਉਸਤਾਦ ਅੱਗੇ ਇੰਜ ਕੀਤਾ, ਤੂੰ ਵਾਲ ਫੜੇ। ਮੈਂ ਕਿਸ ਟਾਈਮ ਤੁਹਾਡੇ ਵਾਲ ਫੜੇ, ਮੈਨੂੰ ਆ ਤਾਂ ਦੱਸੋ ਨਾ ਉਸਤਾਦ। ਪੜ੍ਹੇ ਕਈ ਵਾਰੀ ਪੜ੍ਹੇ ਉਹ ਵੀ ਉਹ ਤਾਂ ਸ਼ੁਗਲ ਚ ਜਿਹਦੇ ਚ ਕਲਰ ਲਾਇਆ ਉਹ ਐਪੀਸੋਡ ਹਲੇ ਕਿਸੇ ਨੇ ਗੌਰ ਨਾਲ ਦੇਖਿਆ ਨਹੀਂ, ਜਿਵੇਂ ਤੁਸੀਂ ਉਹਦੇ ਚ ਹੱਥ ਚੁੱਕੀ ਹੈ ਨਾ ਉਹ ਤੋਂ। ਨਹੀਂ ਯਾਰ ਉਹ ਤਾਂ ਸ਼ੁਗਲ ਚ ਆਪਣਾ ਵੱਟ ਕੱਢਦੇ ਆ। ਆ ਜਿਹੜੇ ਸ਼ੋਅ ਦੇ ਵਿੱਚ ਤੁਸੀਂ ਕਹਿ ਰਹੇ ਸੀ ਉਸਤਾਦ ਜੀ ਸੀੜੀਆਂ ਤੇ ਚੜ ਗਏ ਸੀ, ਥੱਲੋਂ ਤੁਸੀਂ ਸੀੜੀ ਹੈ ਡੰਡਾ ਯਾਰ ਕਿਚਨ ਦੇ ਵਿੱਚ, ਕਿਚਨ ਜਦੋਂ ਫੜਿਆ ਤੁਸੀਂ ਉਸਤਾਦ ਜੀ ਥੋੜਾ ਮਧੋਲਿਆ, ਏਦਾਂ ਹੁੰਦੀ ਭਲਾ। ਉਹ ਯਾਰ ਉਹਦੇ ਪਿਓ ਪੁੱਤਾਂ ਦਾ ਉਸਤਾਦਾਂ ਚ ਉਹ ਪਿਓ ਗਿਰਦਾ। ਜੈ ਹੈਲੋ ਕਿਤੇ ਬਾਹਰ ਭਾਜੀ, ਖੋਲ ਦੇਵੇ। ਤੁਸੀਂ ਪਿਓ ਦੀ ਬੋਨਲੈਸ ਬਣਾਉਣ ਨੂੰ ਫਿਰਦੇ ਹੁਣ ਨਿੱਕੀ ਪੋਟੀ। ਹਾਂਜੀ ਪਿਓ ਦੀ ਕਲੇਜੀ ਬਾਹਰ ਆਉਂਦੀ ਹੁੰਦੀ। ਚਲੋ ਠੀਕ ਹੈ ਯਾਰ, ਫਿਰ ਮੈਂ ਆਪਣਾ ਡਿਸੀਜਨ ਲੈ ਲਿਆ ਯਾਰ। ਕੀ? ਦਿਸ ਇਜ਼ ਮਾਈ ਲਾਸਟ ਸ਼ੋ ਯਾਰ। ਕਿਹੜਾ ਇਹ ਵਾਲਾ ਇਹ ਡਿਸੀਜਨ ਨਹੀਂ ਹੈ ਇਹ ਮੇਰਾ ਡਿਸੀਜਨ ਮੇਰੀ ਭਾਜੀ, ਮੇਰੀ ਤਨਖਾਹ ਪੂਰੀ Special show, ਪਹਿਲੇ ਹਾਂ। ਤਾਂ ਕਰਨੇ ਪੜੇ, ਤਨਖਾਹ ਨਹੀਂ ਹੋਣੀ। ਤਨਖਾਹ ਪੂਰੀ ਹੈ, ਤਨਖਾਹ ਪੂਰੀ ਹੈ। ਇਹ ਬਾਕੀ ਦਿਨ ਕਿੱਧਰ ਜਾਣੇ ਆ? ਮੇਰਾ 20 ਤਰੀਕ ਨੂੰ ਮਹੀਨਾ ਪੂਰਾ ਹੁੰਦਾ, ਅੱਜ 24 ਤਰੀਕ ਆ। ਸਮਝ ਆਈ ਨਾ, 4 ਦਿਨ ਮੇਰੇ ਨਹੀਂ ਉੱਪਰ ਭਾਜੀ, ਜੇ ਸਾਡਾ 28 29 ਨੂੰ ਹੁੰਦਾ, ਉਹ ਤੁਹਾਡਾ ਵੀ ਹੁੰਦਾ ਵਾ। ਚਲੋ ਹੈ। ਹੁੰਦਾ ਵਾ। ਭਾਈ ਦੁਨੀਆ ਭਰ ਤੇ ਪਹਿਲੀ ਤੋਂ ਪਹਿਲੀ ਚੱਲਦਾ ਵਾ, ਪਹਿਲੀ ਨੂੰ ਆਓ, ਉਸ ਤੋਂ ਬਾਅਦ ਆਪਣਾ ਨਾ ਆਇਓ। ਨਾਲੇ ਤੁਸੀਂ ਨਾ ਉਸਤਾਦ ਜੀ ਜਿਹੜਾ ਦਾਰੇ ਚੋਂ ਰਿਜੈਕਟਡ ਕਰਕੇ ਕੱਢਦੇ ਹੁੰਦੇ ਨਾ, ਰਿਜੈਕਟਡ ਕਰਕੇ ਕੱਢਿਓ। ਰਿਜੈਕਟਡ ਕਰਕੇ ਉਹ ਜਿਹੜਾ ਹੁੰਦਾ ਡਿਫਾਲਟਰ, ਪੱਟੀਆਂ ਤੇ ਲਾਓ ਫੈਸਲਾ। ਹਾਂ ਮਗਾ ਡਿਫਾਲਟਰ ਉੱਤੇ ਲਿਖੋ ਮੇਰੀ ਵੀਡੀਓ ਨਹੀਂ ਉਸਤਾਦ ਜੀ ਬਣਾਣੀ। वीडियो सिर्फ इंडी बनानी है कि बदतमीजी करता था भाई, हम बारे नहीं खाया, हमने निकाल दिया। ਇੱਕ ਆ ਗਿਆ ਕਿਹੜਾ ਅਸੀਂ ਆਪਣੇ ਸਾਡੇ ਅੱਬੂ ਆ ਨਹੀਂ ਆਪ ਜੋ ਮੈਂ ਪਿਓ ਸਮਝਿਆ ਤੇ ਪਿਓ ਓਏ ਵਾਕਈ ਯਾਰ। ਨਹੀਂ ਹਾਂ ਮਤਲਬ ਰਿਸਪੈਕਟ ਦੀ ਗੱਲ ਕਰਦਾ ਕਿ ਜਿੱਦੋਂ ਉਹਨੇ ਕਹਿਤਾ ਨਾ ਅੱਬੂ ਜੀ ਚਲੋ ਸਾਰੇ ਬਾਹਰ ਚਲੋ, ਉਸ ਕਮਰੇ 'ਚ ਕੋਈ ਬੰਦਾ ਟਿਕ ਨਹੀਂ ਸਕਦਾ ਭਾਵੇਂ ਜੋ ਮਰਜ਼ੀ ਆ। ਇਹ ਕਿਹੜਾ ਪਿਓ ਪੋਤਾ ਸਾਜੀ ਓਏ ਉਹ ਜਸਟ ਫਨ ਕਰਦੇ ਆ, ਜਸਟ ਅਸੀਂ ਆਪਣੇ ਅੱਬੂ ਅੱਗੇ ਇਦਾਂ ਕੀ ਯਾਨੀ ਇੰਜ ਵੀ ਨਹੀਂ ਵੇਖ ਸਕਦੇ। ਭਰਾਵਾ ਜਸਟ ਫਨ ਕਰਦੇ ਆ, ਉਸਤਾਦ ਜੀ ਨੂੰ ਵੀ ਪਤਾ ਉਸਤਾਦ ਜੀ ਤੋਂ ਭਾਰੇ ਨਹੀਂ ਹੈਗੇ। ਹਲਕੇ ਜਿਹਾ ਮੈਂ ਵੀ ਡਰਿਆ ਅਸੀਂ ਡਰੇ लेकिन उधर गई तैयारी केड़ी ਯਾਰ ਦੇਖ ਪਹਿਲਾਂ उस्ताद कहना छड़ दियो तैयार ਜਾਂ ਫਿਰ ਹਾਂ ਅਰੇ ਕੀ ਕਰਨੇ ਕੀ ਯਾਰ ਦਾਰੂ ਬਾਚਾ ਹਾਂ ਪੈਰ ਤੇਰੇ ਬੱਚੇ ਤੂੰ ਹੀ ਇੱਕ ਵਾਰੀ ਕਰਨਾ ਵਾ। नहीं करता नहीं, मैं नहीं, उस्ताद जी बेटे मारा साढ़े- और कोई मारे मैं छोई ला देंगा उस्ताद जी, मैं हिलांगा भी नहीं, ਉਹ सीख ਭਾਜੀ नहीं करांगा। ਉਸਤਾਦ ਜੀ ਆਰੇ ਥੱਲੇ ਵੀ ਦੇ ਦੇਣਾ, ਬੋਟੀਆਂ ਵੀ ਕਰ ਦੇਣ, ਅੱਗੇ ਬੰਦਾ ਸੋ ਨਹੀਂ ਕਰਦਾ ਹੈ। ਹਾਂਜੀ। ਤੁਸੀਂ ਕਿਹਦੇ यार कानू याद है उस्ताद ही ना कहो,
ਉਹ ਯਾਰ ਤੁਸੀਂ ਬੜੇ ਚਿਵੜਾ, ਤੁਸੀਂ ਆਪ ਨੀ ਨਾ ਪੋਟੀਆਂ ਕੀਤੀਆਂ, ਕਿਸੇ ਕੋਲੋਂ ਕਰਵਾ ਦੇਣੀਆਂ। ਨਹੀਂ, ਨਾਲੇ ਭਾਈ ਮਿੱਠੇ ਨੇ ਵੀ ਉਸਤਾਦ ਜੀ ਮਾੜੀ ਗੱਲ ਕੀਤੀ, ਜਿਹੜੀ ਇਹਨਾਂ ਨੇ ਉਹ ਮਾਠੀ ਗੱਲ ਕੀਤੀ ਆ ਜਦੋਂ ਫਿਰ ਇਹਨਾਂ ਨੂੰ ਹੋਈਆਂ। ਹਾਂ। ਹਨਾ ਸਟਾਰਟ ਕਿਹਨੇ ਕੀਤਾ? ਯਾਨੀ ਮੈਂ ਦੱਸਾਂ ਬਾਠੀਆਂ ਗੱਲਾਂ, ਦੱਸੋ। ਏ ਮਾਫੀ ਦੇ ਦੋ ਯਾਰ ਨੂੰ ਨਹੀਂ ਛੱਡਦੇ, ਇਹ ਵੀ ਗੱਲ ਤੂੰ ਵੀ ਛੱਡ ਦੇ। ਜੇ ਤੇ ਬੋਲ ਬੋਲ ਆਪੇ ਨਾਲ ਸਾਰਿਆਂ ਦੇ ਅੱਗੇ ਜਿੱਥੇ ਆਏ ਬਾਠੀਆਂ ਗੱਲਾਂ ਸ਼ੁਰੂ ਹੋਈਆਂ ਨਾ, ਲੱਗ ਪਤਾ ਜਾਊ। ਉਹ ਲੋਕ ਜੁਦਾ ਹੋ ਰਹੇ, ਤੁਸੀਂ ਉਹਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰੋ ਯਾਰ। ਨਾ ਉਹ ਕਦੀ ਯਾਰ ਤੁਸੀਂ ਸਿੱਧੇ ਹੋ ਜਾਓ ਫਿਰ। ਹਾਂ ਅੱਛਾ, ਸਿੱਧੇ ਹੋ ਉਹਦੇ ਜਾਓ। ਵੀ ਠੀਕ ਹੈ ਯਾਰ, ਠੀਕ ਹੋ ਗਿਆ ਯਾਰ। ਦਿਲ ਦੀ ਆਵਾਜ਼ ਨਿਕਲੀ ਮੈਂ ਉਹ ਜਿਹੜੇ ਸਿਚੁਏਸ਼ਨਲ ਸ਼ੋਅ ਮੇਰੇ ਹੈਗੇ ਨੇ, ਜਾਣਾ ਚਾਹੀਦਾ ਉਹ ਇੱਥੋਂ। ਮੈਂ ਕਰਾਂਗਾ। ਉਹ ਜਦੋਂ ਤੁਸੀਂ ਮੈਨੂੰ ਕਾਲ ਕਰੋਗੇ ਕਿ ਮੈਂ ਆ ਜਾਵਾਂਗਾ, ਠੀਕ ਹੈ। ਯਾਰ ਫੈਸਲ ਤੇਰੇ ਤੋਂ ਬਗੈਰ ਕਿੱਦਾਂ ਅਸੀਂ ਕਰਾਂਗੇ? ਮੈਂ ਤੁਹਾਨੂੰ ਗੱਲ ਦੱਸਾਂ ਉਸਤਾਦ ਜੀ, ਉਸਤਾਦ ਜੀ ਬੈਠੇ ਕਾਮੇਡੀਅਨ ਕਿੰਗ। ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ, ਉਸਤਾਦ ਜੀ ਬਾਦਸ਼ਾਹ, ਉਹ ਕਾਮੇਡੀ ਦਾ ਤੂਫਾਨ, ਯਾਰ ਅਸੀਂ ਤੇ ਫੈਸਲਾ ਆਪ ਖੁੱਦੀਆਂ ਗੱਲਾਂ ਕਰਨ ਵਾਲਾ। 10 ਹੋ ਜਾਣਾ। ਅੱਛਾ, ਓ ਯੈਸ, ਸਾਡਾ ਤੁਹਾਡੇ ਤੋਂ ਬਗੈਰ ਦਿਲ ਨਹੀਂ ਲੱਗਦਾ। ਓ ਯੈਸ। ਤੁਸੀਂ ਮੈਂ ਤੁਹਾਨੂੰ ਗੱਲ ਦੱਸਾਂ ਭਾਈ, ਫੈਸਲ ਤੋਂ ਬਗੈਰ ਸ਼ੋਅ ਦਾ ਜਿਹੜਾ ਮਜ਼ਾ ਪਤਾ ਨਹੀਂ ਆਉਣਾ। ਓਏ ਯਾਰ ਨਹੀਂ, ਵੈਸੇ ਤੁਸੀਂ ਆਪਣੇ ਫੈਸਲੇ ਤੇ ਨਾ ਹੁਣ ਗੌਰ ਨਾ ਕਰਿਓ। ਮੈਂ ਗੌਰ ਕੀਤਾ ਹੋਇਆ। ਮੇਰੀ ਜਾਨ ਹੈ, ਮੈਂ 3 ਦਿਨ ਦਾ ਸੋਚਿਆ ਹੋਇਆ ਯਾਰ। ਨਹੀਂ ਮੈਂ ਗੱਲ ਦੱਸਾਂ, ਐਵੇਂ ਫਾਇਦਾ ਚਾਹ ਕੇ ਬੈਠਿਆ ਬੈਠਾ ਤੁਹਾਨੂੰ ਇਹ ਅਕਲ ਵਾਲੀ ਗੱਲ ਆਈ ਕਿੱਦਾਂ ਸੀ? ਯਾਰ ਮੈਂ ਉਹ ਕਰੈਕਟਰ ਨੂੰ ਕਿਹਾ, ਉਹਨੇ ਮੈਨੂੰ ਕਿਹਾ, ਕਹਿੰਦਾ ਜੀ ਮੈਂ ਨਹੀਂ ਕਹਿਣਾ, ਤੁਸੀਂ ਆਪ ਕਹਿ ਦੇਣਾ ਉਸਤਾਦ। ਕਿਹਨੇ? ਉਹ ਕਰੈਕਟਰ। ਤੁਹਾਡੇ ਤੋਂ ਬਗੈਰ ਅਸੀਂ ਫੁੱਲ ਈਜ਼ੀ। ਅੱਛਾ ਮੈਂ ਹੁਣ ਸਮਝ ਗਿਆ ਕਿਹੜੀ ਗੱਲ ਆ। ਅੱਜ ਚਾਹ ਨਹੀਂ ਮਿਲੀ, ਉਹਦਾ ਗੁੱਸਾ। ਉਹਨੇ ਨਹੀਂ ਯਾਰ, ਤੁਸੀਂ ਜ਼ਿਆਦਤੀ ਕਰਦੇ। ਯਾਰ ਚਾਹ ਬਣਾ ਕੇ ਦਿਆ ਕਰ ਢੋਡੀ। ਮਿੱਠੇ ਖਾਣ ਪੀਣ ਤੂੰ ਕੋਈ ਗੱਲ ਨਹੀਂ ਯਾਰ, ਮੇਰਾ ਚਾਹ ਰੋਜ਼ਾਨਾ ਦੇ- ਚਾਵਾਂ ਦਾ ਕਿੰਨਾ? ਮੇਰਾ ਚਾਵਾਂ ਦਾ 27 ਰੁਪਏ ਬਿੱਲ ਬਣਦਾ ਡੇਲੀ ਦਾ। ਨਹੀਂ ਗੱਲ ਇਹ ਚਾਹ ਡੇਲੀ ਦਾ 27 ਰੁਪਏ ਬਿੱਲ ਮੈਂ ਬਣਦਾ। ਗੱਲ ਚਾਹ ਦੀ ਗਵਾਹ ਹੈਗੀ। ਇਸ ਚੀਜ਼ ਦਾ। ਗੱਲ ਚਾਹ ਦੀ ਨਹੀਂ, ਦੋ ਵਾਰ ਤੁਹਾਨੂੰ ਚਾਹ ਦਾ ਚੇਦਾ ਕੀਤਾ, ਚਾਹ ਦਿੱਤੀ ਨਹੀਂ, ਤੁਹਾਨੂੰ ਇਹ ਜ਼ਿਆਦਤੀ ਕੀਤੀ ਤੁਸੀਂ। ਓ ਯਾਰ ਮੈਨੂੰ ਢੋਡੀ ਨੇ ਕਿਹਾ, ਮੇਰੀ ਗੱਲ ਸੁਣ ਲੈ, ਮਿੱਠੇ ਨੇ ਮੈਨੂੰ ਕਿਹਾ ਚਾਹ ਦੇਤੀ ਭਾਈ ਨੂੰ। ਮੈਂ ਕਿਹਾ ਨਹੀਂ, ਕਹਿੰਦਾ ਚੱਲ ਠੀਕ ਆ, ਉਹ ਪੀ ਗਏ ਆ। ਇਹ ਜ਼ਿਆਦਤੀ ਯਾਰ, ਕੀਤੀ ਮੈਂ ਬੰਦੀ। ਤੁਹਾਨੂੰ ਇਹਨੇ ਮੈਨੂੰ ਆਹ ਕਹੀ ਹੈ, ਮੈਂ ਕਿਹਾ ਸੀਨੀਅਰ ਜੂਨੀਅਰ ਦਾ ਜਦ ਤੱਕ ਤੂੰ ਅਦਬ ਇਹਤਰਾਮ ਨਾ ਕਰ, ਤੂੰ ਭਾਈ ਨਾਲ ਮੇਰੇ ਸਾਹਮਣੇ ਕਿਸੇ ਨੇ ਵੀ ਜ਼ਿਆਦਤੀ ਕੀਤੀ ਹੈ। ਇਹ ਉਹੀ ਗੁੱਸਾ ਦਿਲ ਤੇ ਲੈ ਮੈਂ ਕਹਿਤਾ ਗਿਆ। ਨਾ, ਮੈਂ ਕਹਿਤਾ ਮਿੱਠਾ। ਹਾਂ ਬਸ ਹੁਣ ਉਹ ਇੱਕ ਵਾਰ ਡਿਸੀਜਨ ਉਹ ਹੈ। ਗੱਲ ਉਹ ਮੇਰੇ ਤੇ ਹੀ ਹੈ, ਇੱਕ ਵਾਰ ਜੋ ਕਮਿਟਮੈਂਟ ਕਰ ਲਈ ਮੇਰੀ, ਫਿਰ ਕੋਈ ਨਹੀਂ ਸੁਣਤਾ। ਲਓ ਮੇਰੇ ਕੋਲ ਖਾ ਲਓ। ਉਹ ਮੇਰੀ ਨਹੀਂ, ਮੈਂ ਆਪਣੇ ਆਪ ਕੇ ਨਹੀਂ ਸੁਣਤਾ ਭਾਜੀ। ਨਹੀਂ ਮੈਂ ਫਿਰ ਆਪਣੇ ਆਪ ਕੀ ਨਹੀਂ ਸੁਣਤਾ। ਇੱਕ ਵਾਰ ਫਿਰ ਜਦ ਮੈंने ਕਮਿਟਮੈਂਟ ਕਰ ਲਈ, ਫਿਰ ਮੇਰੀ ਕੋਈ ਨਹੀਂ ਸੁਣਤਾ। ਹਾਂ ਮੈਂ ਤੁਹਾਨੂੰ ਗੱਲ ਦੱਸਾਂ, ਪਿਓ ਦੇ ਨਹੀਂ ਜੇ ਫੈਸਲਾ ਵਾਪਸ ਲੈ ਜਾਓ। ਗੱਲ ਕਲੀਅਰ ਕਰਨਾ, ਇੱਥੇ ਜਦੋਂ ਅਸੀਂ ਕਹਿੰਦੇ ਕਿ ਅਸੀਂ ਸਾਡਾ ਘਰ ਆ, ਅਸੀਂ ਸਾਰੇ ਇੱਕੋ ਜਿਹੇ ਆ, ਫਿਰ ਜੂਨੀਅਰ ਸੀਨੀਅਰ ਕਿੱਥੋਂ ਆ ਗਏ? ਕਿਉਂ ਨਹੀਂ? ਜੂਨੀਅਰ ਸੀਨੀਅਰ। ਓਏ ਅੱਛਾ ਜੀ, ਤੂੰ ਇਹ ਗੱਲ ਲੈ ਕੇ ਰੋਇਆ ਕਰ। ਜੂਨੀਅਰ ਸੀਨੀਅਰ ਕਿਹੜਾ ਆ ਗਿਆ? ਯਾਰ ਮੈਂ ਉਸਤਾਦ ਜੀ ਜੂਨੀਅਰ ਜੂਨੀਅਰ ਸੀਨੀਅਰ ਸੀਨੀਅਰ ਆ। ਜੂਨੀਅਰ ਸੀਨੀਅਰ ਦਾ ਕੀ ਨਹੀਂ ਹੈ? ਜੂਨੀਅਰ ਸੀਨੀਅਰ ਹੁੰਦਾ। ਜੂਨੀਅਰ ਇਹ ਸੀਨੀਅਰ ਗੱਲ ਆ। ਇਹ ਸਾਰਿਆਂ ਨੇ ਉਸਤਾਦ ਜੀ ਬਦਤਮੀਜ਼ੀ ਕੀਤੀ ਏ, ਸਾਰਿਆਂ ਨੇ। ਉਹ ਨਾ ਯਾਰ, ਭਾਜੀ, ਮੈਂ ਓਏ ਮੈਂ ਨਹੀਂ, ਮੈਂ ਕਸਮ ਵਾਲੀ ਗੱਲ, ਮੈਂ ਹੁਣ ਐ ਨਾ ਗੱਲ ਕਰ। ਕਿਦੋਂ ਕੀਤੀ? ਮੇਰੀ ਤੇਰੀ ਗੱਲ ਕਾਲੂ। ਨਹੀਂ ਜਰੋ, ਮੇਰੀ ਗੱਲ ਸੁਣ। ਮਿੱਠਾ ਪੁਰੀਆ ਨੂੰ ਉਸਤਾਦ ਨਾਲ ਪੂਰੀ ਦੁਨੀਆ ਮਾਸ਼ਾਅੱਲਾ ਮੁਹੱਬਤ ਕਰਦੀ। ਮਿੱਠੇ ਪੁਰੀਆ ਨਾਲ ਕਰੋੜ ਬੰਦਾ ਮੁਹੱਬਤ ਕਰਦਾ, ਇਹਦੇ ਫੈਨ ਆ। ਤੇਰੇ ਨਾਲ ਵੀ ਤੇ ਕੋਈ 10 ਵੀ ਮੇਰੇ ਨਾਲ ਵੀ ਕਰਦੇ ਆ। ਨਹੀਂ ਹਾਂਜੀ ਤੁਹਾਡੇ ਨਾਲ ਕਰੋਨਾ ਕਰਦੇ, ਜਿੰਨੇ ਵੀ ਸਾਡੇ ਕਰਦੇ ਕਰਦੇ ਆ। ਐਡੀ ਨਾ ਗੱਲ ਕਰ। ਮੈਂ ਇਹ ਗੱਲ ਨਾ ਕਰਿਆ ਕਰੋ। ਮੈਂ ਓਪਨ ਕਰ ਦਿੱਤਾ ਨਾ ਤੂੰ ਮੂੰਹ ਖਾਣ ਜੋਗਾ, ਨਾ ਇਹ ਮੂੰਹ ਖਾਣ ਜੋਗਾ, ਤੇ ਨਾ ਉਹ ਮੂੰਹ ਖਾਣ ਜੋਗਾ। ਉਹ ਮੈਂ- ਛੱਡ ਦਿਓ ਯਾਰ। ਕਰੋ ਫਿਰ open, ਉਹ ਚੁੱਪ ਕਰ। open ਕਰੋ ਨਾ ਫਿਰ। ਮੇਰੀ ਆਹ ਗੱਲ ਕਰਕੇ ਤੇ ਮੇਰੀ ਨੇਚਰ ਹੀ ਨਹੀਂ। ਮੈਂ ਖਾਨਦਾਨੀ ਬੰਦਾ ਵਾਂ, ਮੈਂ ਤੇ ਪੜਦੇ ਰੱਖਣ ਵਾਲਾ ਵਾਂ। ਯਾਰ ਈਜ਼ੀ ਹੋ ਜਾਓ, ਇਸ ਟਾਈਮ ਫੁੱਲ ਠੰਡੇ ਆ, ਈਜ਼ੀ ਹੋ ਜਾਓ। ਛੱਡ ਦੇ। ਤੁਹਾਡੀਆਂ ਵੀ 2 ਵੀਡੀਓ ਹੈਗੀਆਂ, ਟੈਨਸ਼ਨ ਨਾ ਲਵੋ। ਯਾਰ ਤੂੰ ਪਰਦੇ ਰੱਖੀ ਦੇ ਨਹੀਂ ਹੁੰਦੇ, ਪਰਦੇ ਲਾਈ ਦੇ ਬਾਹਰ। ਤੈਨੂੰ ਜਿਹੜਾ ਬੰਦਾ ਪੈਂਦਾ ਫੈਸਲਾ ਪਰਦੇ ਨੀ ਲਾਏ, ਤੂੰ ਕਹਿ ਦੇਣਾ ਮੈਂ ਰੱਖੇ। ਸਾਰੀ ਝਾਤੀ ਪੈ ਰਹੀ ਨਹੀਂ, ਪਰਦੇ ਰੱਖੀ ਦੇ ਹੋ ਗਿਆ ਨਹੀਂਗੇ, ਸਾਹਿਬ। ਪਰਦੇ ਲਾਓ। ਓਕੇ ਹੋ ਗਿਆ। ਮੈਂ ਉਸਤਾਦ ਜੀ ਇਹ ਕਹਿਣ ਲੱਗਾ ਸੀਗਾ ਕਿ ਹੁਣ ਜਿੱਦਾਂ ਇੱਥੇ ਬੈਠੇ ਸ਼ੋਅ 'ਚ ਤੁਹਾਨੂੰ ਜੁਗਤ ਮਾਰਦਾ ਭਈ ਮਿੱਠਾ ਤੇ ਮੈਂ ਤੁਹਾਨੂੰ ਮਾਰਦਾ, ਜਾਂ ਮੈਂ ਇਹਨਾਂ ਦੋਵਾਂ ਨੂੰ ਤਿੰਨਾਂ ਨੂੰ ਮਾਰਦਾ, ਉਹ ਬਦਤਮੀਜ਼ੀ ਤੇ ਨਹੀਂ ਨਾ ਹੈਗੀ ਇਹ। ਨਹੀਂ ਇਹ ਯਾਰ, show ਦਾ ਹਿੱਸਾ ਵਾ। ਸ਼ੋ ਲੇਕਿਨ ਤੂੰ ਉੱਠ ਕੇ ਉਹਨੇ ਦਾ ਕਾਲਰ ਫੜ ਲਵੇਂ, ਉਹ ਬਦਤਮੀਜ਼। ਉਹਦੇ ਵਾਲ ਫੜ ਲਵੇਂ, ਉਹ ਬਦਤਮੀਜ਼। ਤੇ ਉਹ ਭਾਈ ਫੈਸਲ ਤੁਹਾਡਾ ਫੜਦੇ ਨੇ। ਉਹ ਤਾਂ ਪੁੱਤਾਂ ਦਾ ਪਿਆਰ ਆ, ਉਹ ਤਾਂ ਉਸਤਾਦ ਚ ਕਰਦਾ ਦਾ ਪਿਆਰ। ਇੱਕ ਮਿੰਟ, ਉਹ ਕਿਹੜਾ ਸੁਹੇਲ ਫੜਦਾ ਤੁਹਾਡੇ ਵਾਲ? ਕਾਲੂ ਉਹ ਮੇਰੀ ਯਾਰ ਉਹ ਕਿਹੜਾ ਰਿਕਾਰਡ ਸੇਲ ਵਾਲ ਅੱਛਾ ਜੀ, ਫੇਰ ਤਾਂ ਪਿਆਰ ਆ। ਉੱਥੋਂ ਹੀ ਤੈਨੂੰ ਇਹ ਉਹਦਾ ਹੀ ਬਦਲਾ ਮੇਰੇ ਕੋਲ ਲੈਂਦਾ। ਇਹਨੂੰ ਵੈਸੇ ਤੇ ਮੇਰੇ ਨਾਲ ਕੋਈ ਫੇਰ ਤਾਂ ਪਿਆਰ ਆ ਭਾਈ। ਕਾਲੂ ਮੈਂ ਤੈਨੂੰ ਇੱਕ ਗੱਲ ਦੱਸਾਂ। ਭਾਜੀ ਉਹਦਾ ਗੁੱਸਾ ਇਧਰ ਕਰ। ਉਹ ਭਲਾ ਕੀ ਕਰਦਾ ਇੱਥੋਂ ਮਾਰਾ ਭਾਜੀ ਮੈਨੂੰ ਮਾਫੀ ਦੇ ਦਿਓ। ਪਾਣੀ ਵਾਲੇ ਡਰਮ ਚ ਕੋਤੇ ਲਵਾਉਂਦਾ ਰੋਜ਼। ਤੱਤੀ ਚਮਚੀ ਕਰਕੇ ਲਾਉਂਦਾ ਇਹਦੇ। ਆਇਆ ਸਜ਼ਾਵਾਂ ਦਿੰਦਾ ਵਾ, ਚਲੋ ਛੱਤ ਤੇ ਯਾਰ, ਚੜਾ ਕੇ ਕਹਿੰਦਾ ਚਮਚੀ ਦਾ ਡਰਮ ਖਾਲੀ ਕਰੋ। ਬੰਨ ਕੇ ਪੈਰਾਂ ਤੇ ਥੋੜੀਆਂ ਮਾਰਦਾ, ਪਤਾ। ਓਕੇ ਹੋ ਗਿਆ। ਬਾਕੀ ਮੇਰੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਨੇ। ਅੱਲਾਹ ਪਾਕ ਤੁਹਾਨੂੰ ਸਾਰਿਆਂ ਉਹ ਨੂੰ ਵੱਡੀ ਬਾਲਟੀ ਭਰ ਕੇ ਨਾ ਛੋਟੀ ਚਮਚੀ ਫੜਾ ਕੇ ਕਹਿੰਦਾ ਨਾ ਪਾਣੀ ਇੰਜ ਕਰਕੇ ਮੈਨੂੰ ਦੱਸਣਾ ਇਹ ਚ ਕਿੰਨੀਆਂ ਚਮਚੀਆਂ ਟੋਟਲ। ਬੈਟਰੀਆਂ ਦੀਆਂ ਚੁੰਡੀਆਂ ਲਾਉਂਦਾ ਤੁਹਾਨੂੰ। ਬਹੁਤ ਅੱਛਾ ਵਕਤ ਗੁਜ਼ਰਿਆ ਤੁਹਾਡੇ ਸਾਰਿਆਂ ਨੂੰ ਯਾਰ। ਉਹ ਨਾ ਯਾਰ, ਅਸੀਂ ਹੁਣ ਭਾਈ ਫੈਸਲ ਉਹ ਯਾਰ ਚਵਲਾ ਨਾ ਮਾਰੋ ਸਾਰਿਓ। ਚਲੋ ਚਲੋ ਸਾਰੇ ਇੱਧਰ ਆ, ਚਲੋ ਉੱਠੋ, ਸਾਰੇ ਗੇਟ ਤੱਕ ਚੜ ਕੇ ਆਓ। ਭਾਈ ਜਿਹੜੇ ਛੱਡਾ ਪਈਆਂ ਯਾਰ ਪੁਰਾਣੀਆਂ ਕੋਈ। ਅਸਲ ਚ ਨੁਕਸਾਨ ਇਹ ਹੋਏਗਾ ਨਾ ਕਿ ਤੁਸੀਂ ਚਲੇ ਜਾਓਗੇ ਤੇ ਟੀ ਟਾਈਮ ਇੱਕ ਲਿੰਕ ਤੇ ਰਹਿ ਜਾਏਗਾ। ਓਕੇ ਹੋ ਗਿਆ। ਅੱਲਾਹ ਪਾਕ ਕਰੇ ਯਾਰ, ਮੈਂ 15 ਸਾਲ ਕੀਤਾ ਵਾ। ਉਸਤਾਦ ਜੀ ਇਸ ਗੱਲ ਨੂੰ ਤੁਸੀਂ ਮੰਨਦੇ ਹੋ? 15 ਸਾਲ ਤੁਹਾਡੇ ਤੋਂ ਬਾਅਦ ਅਗਰ
ਇਸ ਮੰਚ ਤੇ ਕਿਸੇ ਦਾ ਨਾ ਕੋਈ ਹੈ ਤੇ ਯਾਰ ਉਹਦਾ ਨਸ਼ਾ ਯਾਰ ਕੋਈ ਦਾਨਿਸ਼ ਬਾਬੂ ਮੇਰੇ ਹਿਸਾਬ ਨਾਲ ਜੋ ਵੀ ਹੈ ਨਾ ਭਾਈ ਫੈਸਲ ਚਲੇ ਜਾਣਗੇ ਨਾ ਤੇ ਇੱਥੇ ਬਹੁਤ ਜ਼ਿਆਦਾ ਫਰਕ ਆਏਗਾ। ਭਾਈ ਫੈਸਲ ਹੀ ਇੱਥੇ ਬਣਦੇ ਕਿਹਾ ਕੀ ਆ ਭਾਈ ਫੈਸਲ ਹੀ ਬਣਦੇ ਇੱਥੇ। ਇਸ ਗੱਲ ਤੋਂ ਜੇ ਤੈਨੂੰ ਮਾਲਕਾਂ ਨੇ ਕੰਮ ਤੋਂ ਕਰਤਾ ਨਾ ਨਹੀਂ ਚੀਜ਼ਾਂ ਤੋਂ ਹਟ ਕੇ ਉਸਤਾਦ ਜੀ ਓਏ ਮੈਂ ਜਾਵਾਂਗੇ ਤੈਨੂੰ ਵੀ ਲਵਾਵਾਂਗੇ। ਪਾਕਿਸਤਾਨ ਦੇ ਵਿੱਚ ਫੈਸਲ ਰਾਮੇ ਸਾਹਿਬ ਇੱਕ ਹੀ ਨੇ ਇੱਕ ਫੈਸਲ ਰਾਮੇ ਸਾਹਿਬ ਇੱਕ ਹੀ ਨੇ ਤੇ ਕੀ ਆ ਤਾਂ ਜਾ ਕੇ ਫੈਸਲ ਰਾਮੇ ਵਰਗਾ ਫਨਕਾਰ ਬਣਦਾ ਚਲੋ ਯਾਰ ਠੀਕ ਹੋ ਆ ਯਾਰ ਟੀ ਟਾਈਮ ਦੇ ਵਾਸਤੇ ਫੈਸਲ ਰਾਮੇ ਜ਼ਿੰਦਾ। ਯਾਰ ਨਹੀਂ ਉਹਨੂੰ ਸਹੀ ਤਰ੍ਹਾਂ ਅਲਵਿਦਾ ਕਰੋ ਤਾਂ ਕਿ ਉਹਨੂੰ ਹਿਸਾਬ ਕਿਤਾਬ ਦਾ ਸਾਜੀ ਤੁਹਾਡੇ ਦਿਲ ਨਹੀਂ ਖਿੱਚ ਹੋਇਆ, ਤੁਹਾਡੇ ਦਿਲ ਨੂੰ ਰੋਗ ਨਹੀਂ ਭਰ ਹੋਇਆ ਹਾਂ ਕਿ ਓਏ ਹੋ ਰਿਹਾ ਕਿ ਮੁੱਕਰ ਨਾ ਜਾਏਗਾ। ਉਸਤਾਦ ਜੀ ਮੁੱਕਰਨਾ ਜਾਏ ਕਰਦਾ ਨਹੀਂ ਹੈਗਾ ਮੈਂ ਨਹੀਂ ਉਸਤਾਦ ਜੀ ਅੱਲਾ ਮਾਫੀ ਦੇਵੇ ਅਸੀਂ ਇਸ ਤੋਂ ਜ਼ਿਆਦਾ ਨਹੀਂ ਕਰ ਰਹੇ ਜੇ ਵਾਪਸ ਆ ਗਏ ਪਾਸ ਕਰ ਰਹੇ ਨੇ ਮੈਨੂੰ 40 ਵਾਰੀ ਅੱਗੇ ਵੀ ਇਹ ਗੱਲ ਕਹੀ ਹੈ। ਅੰਦਰ ਜਾ ਕੇ ਵੀ ਕਹਿੰਦਾ ਰਿਹਾ ਤੁਹਾਨੂੰ। ਨਹੀਂ ਇਹ ਟੀ ਟਾਈਮ ਤੋਂ ਬਗੈਰ ਗੁਜ਼ਾਰੇ ਨਹੀਂਗਾ। ਹਾਏ ਟੀ ਟਾਈਮ 'ਚ ਤੁਸੀਂ ਨਿਕਲ ਕੇ ਦੇਖ ਲਓ ਕੁਝ ਵੀ ਨਹੀਂ ਕੁਛ ਚੱਕੋ। ਵੀ ਨਹੀਂ। ਬੇਸਿਕਲੀ ਟੀ ਟਾਈਮ ਦੀ ਧਰ ਤੋਂ ਬਗੈਰ ਗੁਜ਼ਾਰਾ ਨਹੀਂ ਚਲੋ ਠੀਕ ਹੋ ਗਿਆ ਸਾਡਾ ਧਰ ਤੋਂ ਬਗੈਰ ਗੁਜ਼ਾਰਾ ਨਹੀਂ ਓਕੇ ਕਰੋ ਆਪਣੇ ਘਰ ਬੈਠਕ ਬਣਾ, ਬੈਠਕ ਦੇ ਵਿੱਚ ਹਿਸਾਬ ਕਿਤਾਬ 4 ਮੁੰਡੇ ਰੱਖ, ਟੀ ਟਾਈਮ ਆਪਣਾ ਸ਼ੁਰੂ ਕਰ। ਠੀਕ ਆ ਨਹੀਂ ਮੈਂ ਵੇਖਿਆ ਭਾਈ ਫੈਸਲ ਬੰਦੇ ਜੋੜ ਬੰਦਾ ਵਾ, ਯਾਨੀ ਬੰਦੇ ਤੋੜ ਬੰਦਾ ਨਹੀਂ ਹੈਗਾ। ਸਾਰਿਆਂ ਬੰਦੇ ਨੂੰ ਤੁਸੀਂ ਵੀ ਸਿੱਖੋ ਤੂੰ ਮਨਾ ਲੈ ਮੇਰਾ ਪਿਓ ਲੱਗੇ ਤੈਨੂੰ ਹਲਫੀ ਲਾਤੀ ਉਹਨਾਂ ਨੇ। ਮਨਾ ਲੈ ਜਿਹੜੀ ਗੱਲ ਮਤਲਬ ਸਾਡੇ ਕੋਲ ਨਹੀਂ ਨਾ ਕਹੀ ਜਾਂਦੀ ਕਿ ਉਸਤਾਦ ਜੀ ਨੂੰ ਕਹਿਣੀ ਹੈ ਕਿ ਹੁਣ ਜਿੱਦਾਂ ਸ਼ੋਅ ਦੇ ਵਿੱਚ ਕਹਿ ਲਈ ਤੇ ਕਹਿ ਲਈ, ਉਸ ਤੋਂ ਬਾਅਦ ਸੀਰੀਅਸ ਪਰਸਨੈਲਿਟੀ ਉਸਤਾਦ ਜੀ ਦੀ ਕੋਈ ਮਤਲਬ ਚੀਜ਼ਾਂ ਨਹੀਂ ਕੋਈ ਗੱਲ ਫਾਲਤੂ ਨਹੀਂ ਹੈ ਨਾ। ਤੇ ਉਹ ਭਾਈ ਫੈਸਲ ਨੂੰ ਜਾ ਕੇ ਕਹਿੰਦੇ ਅਸੀਂ ਕਿ ਉਹ ਤੁਸੀਂ ਕਹਿਣਾ ਜ਼ਰਾ ਉਸ ਦਿਨ ਚਾਵਲ ਵੀ ਭਾਈ ਫੈਸਲ ਦੀ ਵਜ੍ਹਾ ਤੋਂ ਖਾਦੇ ਰਸਤੇ 'ਚ। ਓ ਯਾਰ ਨਹੀਂ ਪਤਾ ਗੱਲ ਕੀ ਮੇਰੀ ਗੱਲ ਸੁਣੋ ਮੈਂ ਨਾ ਉਸਤਾਦ ਮੁਹਤਰਮ ਮੈਂ ਜੈਨਵਨ ਕਹਿ ਰਿਹਾ ਮੈਂ ਤੁਹਾਨੂੰ ਅੱਲਾ ਰਹਿਮ ਕਰੇ ਮੈਂ ਛੱਡਣ ਨਹੀਂ ਲੱਗਾ। ਮੈਂ ਕਦੋਂ ਗਿਆ ਮੈਂ ਉਹ ਜਿਹੜੇ ਸਿਚੁਏਸ਼ਨਲ ਸ਼ੋਅ ਨੇ ਮੈਂ ਉਹ ਕਰਾਂ ਚੱਲ ਲੈ ਫੇਰ ਕੀ ਫਾਇਦਾ ਉਸਤਾਦ ਜੀ, ਸੋਚੋ ਤੇ ਇਹ ਕੁਛ। ਲੈ ਲਓ ਮੈਂ ਉਹ ਕਰਾਂਗਾ ਮੈਂ ਟੀ ਟਾਈਮ ਤੋਂ ਸਿਰਫ ਰਿਜ਼ਾਈਨ ਕੀਤਾ ਹੈ। ਬਾਕੀ ਮੈਂ ਸਿਚੁਏਸ਼ਨਲ ਸ਼ੋਅ ਕਰਾਂਗਾ ਮੇਰੀ ਸੈਲਰੀ ਭਾਈ ਉਂਝੀ ਫੈਸਲੇ- ਹੋਏਗੀ ਉਨੀ ਡੇਟ ਨਹੀਂ ਆਇਆ ਕਰੇਗੀ ਆ ਟੀ ਟਾਈਮ ਵੀ ਤੁਹਾਨੂੰ ਉੱਥੇ ਤੱਕ ਲੈ ਕੇ ਸਮਝਿਓ ਇਸ ਗੱਲ ਯਾਰ ਮੈਨੂੰ ਯਾਰ ਇਹ ਟਾਈਮ ਤੁਹਾਨੂੰ ਕੀ ਕੁਛ ਨਹੀਂ ਦਿੱਤਾ ਕਾਲੂ ਜੀ ਕੀ ਕੁਛ ਦਿੱਤਾ ਤੁਹਾਨੂੰ ਮੇਰਾ ਗੱਡੀ ਦੇਤੀ ਗਏ ਸੀ ਇਹ ਤੇ ਉਹੀ ਗੱਲ ਹੋਈ ਵੀ ਅਸੀਂ ਮੁੰਡੀ ਨੇ ਕੁਝ ਲਿਖਾ ਲਿਆ ਉਹਨੇ ਲਿਖਾਇਆ ਜੀ ਮੈਂ ਟੀ ਟਾਈਮ ਨੂੰ ਜਾ ਰਿਹਾ ਟੀਮ ਵਾਲੇ ਕਰਨੇ ਆ। ਉਹ ਹੱਸੀ ਵੀ ਆਣ ਡਿਆ ਰੋਈ ਵੀ ਜਾਣ ਡਿਆ ਵੀ ਤੂੰ ਸਾਨੂੰ ਜਾਂ ਕੁਛ ਕਰ ਚਲੋ ਯਾਰ। ਜਾਂ ਰਾਜੀ ਕਰੋ ਭਾਈ। ਇਹ ਮੈਨੂੰ ਲੱਗਦਾ ਹਲੇ ਰਿਕਾਰਡਿੰਗ ਦੇ ਵਿੱਚ ਹੀ ਥੱਲੇ 1000 ਕਮੈਂਟ ਆ ਗਿਆ। ਓਕੇ ਫੈਸਲ ਭਾਈ ਜਿੱਦਾਂ ਤੁਹਾਨੂੰ ਅੱਛਾ ਲੱਗੇ। ਚਲੋ ਯਾਰ ਕੋਈ ਗੱਲ ਕੋਈ ਠੀਕ ਹੋ ਗਿਆ ਉਸਤਾਦ ਦੇ ਮੁਹਤਰਮ ਕੁਛ ਜਦੋਂ ਤੁਹਾਨੂੰ ਲੋੜ ਹੋਵੇ ਮੈਨੂੰ ਸੱਦ ਲੈਣਾ ਉਸਤਾਦ ਠੀਕ ਹੈ ਨਾ ਇਹ ਫਿਰ ਚਲੋ ਸਾਲ ਬਾਅਦ ਭਾਜੀ ਮੈਂ ਤਾਂ ਇੱਕੋ ਹੀ ਗੱਲ ਕਹਿ ਸਕਦਾ ਉਸਤਾਦ ਜੀ ਸੀਨੀਅਰ ਆ ਵੱਡੇ ਆ ਈਜ਼ੀ ਕਰਾਓ। ਸਾਜੀ ਲੈਣਾ ਦੇਣਾ ਜਿਹੜਾ ਉਸਤਾਦ ਜੀ ਨਾਲ ਹੈ ਕੋਈ ਨਿਗਾਹ ਚ ਉਸਤਾਦ ਜੀ ਨਹੀਂ ਆ ਕੋਈ ਉਸਤਾਦ ਵੀ ਜੀ ਕਿਹਾ ਕਰੋ ਨਾ ਫਿਰ ਕੋਈ ਲੈਣਾ ਦੇਣਾ ਕੋਈ ਭੁੱਲ ਚੁੱਕ ਮਾਫ ਇਹ ਵੀ ਕਹੀਦਾ ਹੁੰਦਾ। ਉਹ ਸੀਲ ਕਹੇਗਾ ਉੱਠ ਕੇ ਕਿ ਭਾਜੀ ਅਗਰ ਕਿਸੇ ਨੇ ਕੋਈ ਲੈਣਾ ਦੇਣਾ ਮੇਰੇ ਨਾਲ ਰਾਬਤਾ ਕਰੋ। ਚਲੋ ਉਸਤਾਦ ਜੀ ਕਹਿ ਸਕਦਾ ਕਿਸੇ ਨੇ ਲੈਣਾ ਭਾਈ ਦੇਣਾ ਤਾਂ ਮੇਰੇ ਨਾਲ ਫੈਸਲ- ਰਾਬਤਾ ਕਰ ਲਵੇ ਹਾਂ ਭਾਈ ਫੈਸਲ ਤੋਂ ਬਗੈਰ ਟੀ ਟਾਈਮ ਜਿਹੜਾ ਸਜਣਾ ਨਹੀਂ ਹੈ ਹਾਏ ਬੈਕਬੋਨ ਕਾਸ਼ੀ ਗੱਡੀ ਕਢਾ ਭਾਜੀ ਦੀ ਅੱਲਾ ਕਾਟ ਕੇ ਨਿਕਲੋ ਕਰ ਓਕੇ ਕਰ ਪਟਨ ਭਲਵਾਨ ਜੀ ਅੱਲਾ ਕਰ ਬਾਬਾ ਜੀ ਹੁਣ ਸਾਡਾ ਤੱਲੇ ਕੀ ਖਤਮ ਹੋ ਗਿਆ। ਅਸੀਂ ਜੁਬੇ ਹਫਤੇ ਬਾਅਦ ਚੱਲ ਜਾਇਆ ਕਰਾਂਗੇ ਰਾਤ ਦਾ ਪਰਸਨੈਲਿਟੀ ਨਾਲ ਜ਼ਿਆਦਤੀ ਕਰ ਰਹੇ ਹੋ ਭਾਈ ਮਿਠਾਈ। ਉਹ ਸਲੈਬਿਟੀ ਓਏ ਸਾਲਿਆ ਸਲੈਬਿਟੀ ਹੁੰਦੀ ਪਰਸਨੈਲਿਟੀ। ਆ ਜੋ ਵੀ ਆ ਉਸਤਾਦ ਜੀ ਲੇਕਿਨ ਹੈ ਤੇ ਨਾ ਕੁਛ ਨਾ ਕੁਛ। ਆਹੋ ਆਪਣੇ ਭਰਾਵਾਂ ਦਾ ਹਿੱਸਾ ਖਾ ਲਿਆ ਉਹਨਾਂ ਦਾ ਨਹੀਂ ਬਣਿਆ ਉਹਨੇ ਮੇਰਾ ਬਣਨਾ ਲੈ ਉਹਨੇ ਕਿੱਥੋਂ ਦੀ ਕਿੱਥੇ ਗੱਲ ਗੱਲ ਕੀਤੀ ਜਾ। ਚੱਲ ਤੇ ਜਾਣਾ ਹੀ ਹੈ। ਮੈਂ ਤਾਂ ਕਹਿੰਦਾ ਜ਼ਰਾ ਕਿ ਆਖਰੀ ਸ਼ੋਅ ਅੱਛਾ ਆਖਰੀ ਸ਼ੋਅ ਕੁਝ ਖਵਾਈ ਦਿਓ ਜਾਂਦੇ ਜਾਂਦੇ। ਮੈਂ ਦਿਲ ਕਰਦਾ ਜੋ ਦਿਲ ਕਰਦਾ ਯਾਰ ਨਹੀਂ ਇਹਨੂੰ ਅੱਛੇ ਤਰੀਕੇ ਨਾਲ ਵਿਦਾ ਕਰੋ, ਬਾਹਰ ਲੈ ਕੇ ਜਾਓ, ਇਹਨੂੰ ਖਾਣਾ ਸ਼ਾਨਾ ਖਵਾਓ, ਇਹ ਸਾਰਾ ਕੁਝ ਕਰਕੇ ਇਹਨੂੰ ਅੱਛੇ ਤਰੀਕੇ ਨਾਲ ਮਿੱਠਾ ਜੀ ਉਹ ਇਦਾਂ ਹੀ ਪੁਰ ਕਰਾਓ ਇਦਾਂ ਹੀ ਜਾਣਦੇ ਹੋ ਨਹੀਂ ਨਹੀਂ ਵੀ ਯਾਰ ਫੇਰ ਆ ਜਾਣਾ ਵਾ। ਪੂਰਾ ਮਾਹੌਲ ਬਣਾਓ ਤਾਂ ਕਿ ਉਹਦੇ ਦਿਮਾਗ ਤੇ ਸਾਫ਼ ਤੇ ਹੋਵੇ ਕਿ ਮੈਂ ਵਾਕਈ ਮੈਨੂੰ ਕੱਢਤਾ ਇਹਨਾਂ ਨੇ। ਨਹੀਂ ਭਾਈ ਯਾਰ ਜਿਹੜੇ ਐਂਜੋ ਨੇ ਸਵੇਰੇ ਫੇਰ ਆ ਜਾਣਾ ਵਾ ਕਿ ਸ਼ੁਗਲ ਸੀ ਕੀ ਅੱਛਾ ਖਾਣਾ ਉਸਤਾਦ ਦੇ ਮੁਹਤਰਮ ਰੁਪਈਆ 2-4 ਹਜ਼ਾਰ ਲਾ ਦਿਓ ਚੰਗੇ ਰਹੋਗੇ। ਮੈਂ ਇਹਨਾਂ ਨੂੰ ਕੱਢ ਕੇ ਤੁਸੀਂ ਆਇਆ ਲੈ ਫੇਰ ਇਹਨਾਂ ਨੂੰ ਕੱਢ ਕੇ ਗੇਟ ਹੀ ਇਦਾਂ ਮਾਰਨਾ ਇਹਨੂੰ ਸਮਝ ਆਈ ਨਹੀਂ ਤਾਜ ਅੱਜ ਖਾ ਤੁਹਾਡਾ ਪੂਰਾ ਹੋ ਗਿਆ। ਯਾਰ ਵੈਸੇ ਪੂਰੇ ਸ਼ੋਅ ਦਾ ਕੰਟੈਂਟ ਸੀਗਾ, ਤੁਸੀਂ ਅਗਲੇ ਚ ਕਰਦੇ ਮਜ਼ਾ ਆ ਜਾਣਾ। ਨਹੀਂ ਨਹੀਂ ਕੰਟੈਂਟ ਕਦੋਂ ਇਹ ਹਕੀਕਤ ਵਾ ਯਾਰ ਦਾਨਿਸ਼ ਬਾਬਾ ਮੈਂ ਜੈਨੂਨ ਕਹਿਣਾ ਯਾਰ ਮੈਂ ਸੱਚੀ ਫੈਸਲ ਭਾਈ ਏਦਾਂ ਦੀ ਗੱਲ ਮਜ਼ਾਕ ਯਾਰ ਵੈਸੇ ਇੱਕ ਗੱਲ ਮਜ਼ਾਕ ਚ ਨਹੀਂ ਕਰ ਰਿਹਾ ਯਾਰ ਇਹ ਦਿਲ ਦੇ ਕਰ ਰਿਹਾ ਪਹਿਲੇ ਭਾਈ ਮੈਂ ਡਾਇਰੈਕਟ ਉਸਤਾਦ ਜੀ ਮੈਸੇਜ ਦੇ ਦਵਾਂ ਦੇ ਦੇ ਦਿਓ ਇੱਕ ਦਿਨ ਆਖਦੇ ਨੇ ਆਪਣੀ ਗ੍ਰਿਫਤ ਮਜ਼ਬੂਤ ਰੱਖਣਾ ਸਾਰੇ ਜਣੇ। ਦੂਸਰੇ ਨੰਬਰ ਤੇ ਅਗਰ ਮੈਂ ਭੁੱਲ ਚੁੱਕ ਕੇ ਵੀ ਕਦੇ ਵੀ ਕਿਸੇ ਦੀ ਦਿਲਦਾਰੀ ਕੀਤੀ ਹੋਵੇ ਜਾਂ ਕਿਸੇ ਦਾ ਮੈਂ ਦਿਲ ਦੁਖਾਇਆ ਹੋਵੇ ਤੇ ਰੱਬ ਦੀ ਰਜ਼ਾ ਵਾਸਤੇ ਮੈਨੂੰ ਮਾਫ ਕਰ ਦੇਣਾ। ਅਗਰ ਮੈਂ ਆਪਣੇ ਉਸਤਾਦ ਦੀ ਵੀ ਦਿਲ ਸ਼ਿਕਨੀ ਕੀਤੀ ਦਿਲਦਾਰੀ ਕੀਤੀ ਤੇ ਮੈਂ ਮਾਜ਼ਰਤ ਚਾਹਾਂਗਾ। ਬਾਕੀ ਸਾਰੇ ਭਾਈ ਤੁਸੀਂ ਮੇਰੇ ਤੇਜ਼ ਹੈਗੇ ਭਾਈ ਬੈਦਰ ਮਾਫ ਕਰ ਦੋ। ਯਸਤਾ ਜੀ ਮਾਰਤ ਯਾਰ ਨਾਲੇ ਤੁਸੀਂ ਆਡੀਅנס ਦੇ ਨਾਲ ਮੁਖਾਤਬ ਹੋਗੇ ਨਾ ਗੱਲਾਂ ਕਰੀਏ ਨਾਲ ਹਲਕੋ ਥੋੜੀ ਥੋੜੀ ਗੱਡੀ ਬਾਹਰ ਕੱਢੀ ਜਾਓ ਗੱਡੀ ਦੇ ਵਿੱਚ ਗੱਡੀ ਤੇ ਨਹੀਂ ਪਹਿਲੀ ਕਰੋ ਮਿੱਠੇ ਮੈਂ ਜੈਨੂਨ ਕਹਿਣ ਡਿਆ ਲਓ ਲੈ ਲਓ ਭਾਈ ਗੱਡੀ ਦੀ ਪਹਿਲੀ ਕਰਨੀ
ਮੈਂ ਨਹੀਂ ਉਹਨੂੰ ਮੈਂ ਕੱਲ ਪਰਸੋਂ ਦਾ ਗਿਆ ਤੇ ਮੈਨੂੰ ਉਹਨੇ ਕਿਹਾ ਕਿ ਉਹਨੂੰ ਸਲਮਾਨ ਨੂੰ ਵੀ ਕਿਹਾ, ਅਬਦੁੱਲਾ ਨੂੰ ਵੀ ਕਿਹਾ, ਉਹ ਕਹਿੰਦਾ ਜੀ ਤੁਸੀਂ ਆਪ ਕਹਿਣਾ। ਲੇਕਿਨ ਇਹ ਚੱਲ ਸ਼ੀਟ ਦਿਓ ਇਹਨੂੰ ਸ਼ੀਟ ਕਾਗਜ਼ ਦੀ ਆ 골ਡਨ ਸ਼ੀਟ ਦੇ ਜਹਾਜ਼ ਨੇ ਆਫੀਸ਼ੀਅਲ ਲੋ ਨਹੀਂ ਮੈਨੂੰ ਸ਼ਾਇਦ ਦੀ ਬੋਤਲ ਦੇ ਜੋ ਮੰਗਦਾ ਨਾ ਉਸਤਾਦ ਜੀ ਦਿਓ। ਹਾਂ ਯਾਰ 1000 ਵਾਰੀ ਭਾਈ ਫੈਸਲ ਨੇ ਛੱਡਿਆ 1000 ਵਾਰੀ ਯਾਰ ਇੱਕ ਮਿੰਟ। 1000 ਵੀ ਮੈਂ ਬੋਲਣ ਨਹੀਂ ਓਏ ਛੱਡਿਆ 1000 ਨਹੀਂ ਵੀ ਛੱਡਿਆ ਨਹੀਂ ਰਿਮੂਵ ਕੀਤਾ। ਰਿਮੂਵ ਕੀਤਾ 1000 ਵੀ ਵਾਰੀ 1000 ਵੀ ਵਾਰੀ ਵੀ ਇੱਥੇ ਆ ਕੇ ਬੈਠੇ ਆ। ਮੈਂ ਕਿਹਾ ਇਦਾਂ ਦਾ ਜਿੱਦਾਂ ਹੁਣ ਐ ਫੁੱਲ ਗੁੱਸੇ ਬੈਠੇ ਨਾ ਵਿਆਹ ਤੇ ਇਦਾਂ ਦਾ ਭਾਈ ਬੈਠਾ ਹੋਵੇ ਨਾ ਤੇ ਬੱਚੇ ਕਹਿੰਦੇ ਓਏ ਉਹ ਤਾਂ ਕਹਿੰਦਾ ਜਾਈ ਬਿਲਾ ਵਜਾ ਗਾਲਾਂ ਕੱਢ ਲਾਏ ਤਾਂ ਮੈਂ ਗੱਲ ਦੱਸਾਂ ਰਿਜ਼ਾਈਨ ਕੀਤਾ ਰਿਜ਼ਾਈਨ। ਉਸਤਾਦ ਜੀ 1000 ਰਿਜ਼ਾਈਨ ਮੈਂ ਰਿਜ਼ਾਈਨ ਸਰਟੀ ਕੀਤਾ ਟਾਈਮ ਤੋਂ ਕੀਤਾ, ਬਾਕੀ ਮੈਂ ਤੁਹਾਡਾ ਵਾਂ, ਤੁਹਾਡਾ ਰਵਾਂਗਾ ਭਾਵੇਂ ਜੋ ਮਰਜ਼ੀ। ਇਹਦੀ ਕੀ ਵਜ੍ਹਾ ਕੱਲਾ ਟੀ ਟਾਈਮ ਕਾਹਨੂੰ ਜੀ ਯਾਰ ਮੈਂ ਨਹੀਂ ਕਰਨਾ ਯਾਰ, ਇੱਕ ਮਿੰਟ। ਮੈਂ ਨਹੀਂ ਕਰਨਾ। ਔਰ ਇਹਨੇ 1000 ਵੀ ਰਿਜ਼ਾਈਨ ਕੀਤਾ, 1000 ਵਾਰੀ ਆਏ, 1000 ਵਾਰੀ ਗਏ। ਤੁਹਾਨੂੰ ਮੈਂ ਗੱਲ ਦੱਸ ਦਵਾਂ, ਲੇਕਿਨ ਇਸ ਵਾਰੀ ਜਿਹੜਾ ਤੁਹਾਡੇ ਚਿਹਰੇ ਦਾ ਨੂਰ ਆਉਣਾ ਨਾ, ਉਠੋ ਆ ਜਾਓ ਆ ਜਾਓ ਭਾਜੀ, ਆ ਜਾਓ ਕਹਿ ਰਹੇ ਤੁਹਾਡੇ। ਉਹ ਯਾਰ ਟਾਈਮ ਤੇ ਪੂਰਾ ਯਾਰ ਕਰ। ਦੋ ਹੀ ਤੇ ਭਾਈ ਫੈਸਲ ਸ਼ੋਅ ਹੈ, ਇੱਕ ਸਿਚੁਏਸ਼ਨ ਹੈ ਕਿ ਟੀ ਟਾਈਮ ਆ, ਹੋਰ ਇੱਥੇ ਕਿਹੜਾ ਭਾਰ ਹੈਗਾ। ਯਾਰ ਇੱਕ ਨਾ ਇੱਕ ਬੰਦਾ ਹੁੰਦਾ ਉਸਤਾਦ ਜੀ ਜਿਹਦੇ ਨਾਲ ਰੌਣਕ ਹੁੰਦੀ ਹੈ। ਹਾਂ ਉਹ ਆਪਾਂ ਚਾਰਾਂ ਚੋਂ ਕੋਈ ਨਾ ਕੋਈ ਆ। ਹਾਂ ਸਹੀ ਗੱਲ। ਏਦਾਂ ਹੀ ਅੱਛਾ ਕੈਸੀ ਗੱਲ ਹੈ? ਇਹ ਉਹਦੀ ਮੁਹੱਬਤ ਉਸਤਾਦ ਜੀ, ਤੁਸੀਂ ਅਗਲੇ ਜ਼ੇਨ ਬਣਾਇਆ ਹੀ, ਅਸੀਂ ਤੁਹਾਨੂੰ ਕੱਢ ਵੀ ਦਿੱਤਾ। ਓਏ ਕੈਸੀ ਗੱਲ? ਕੱਲ ਯਾਰ ਸਾਜ ਜੀ ਇਹਨਾਂ ਦੇ ਅੱਲਾਹ ਪਾਕ ਖੁਸ਼ ਇਹਨਾਂ ਦੇ ਰੱਖੇ ਅਸ਼ਾਈਆ ਦੇ ਵਿੱਚ ਇਹਨਾਂ ਦੇ ਅਦਾਤ ਦੇ ਵਿੱਚ ਇੱਕ ਹਾਂ ਇਹ ਤਾਂ ਨਹੀਂ ਯਾਰ, ਇਹਦਾ ਕੋਈ ਵੱਡਾ ਅਰੇਂਜ ਕਰੋ ਜੀ। ਅੱਛਾ ਯਾ ਕਾਦਾ? ਉਹ ਸ਼ਾਈਆ ਦਿੰਦੇ ਨਾ ਲਾਸਟ ਟੀ ਟਾਈਮ ਦਾ ਭਾਈ ਸ਼ਾਈਆ ਕਾਹਦਾ? ਅਲਵਿਦਾਈ ਪਾਰਟੀ। ਅਲਵਿਦਾਈ ਪਾਰਟੀ ਆਲਮ ਤਾਂ ਹੀ ਕਦੀ ਇਹਨਾਂ ਨੇ ਬੜਾ ਪਤਾ ਹਸਾ ਹਸਾ ਕੇ 100 ਬੰਦਾ ਮਾਰਤਾ, ਬਸ ਹਿਸਾਬ ਦਾ ਹੀ ਰਹੇਗਾ। ਤੂੰ ਬਿਠਾ ਪੁੱਲੀ ਜੀ ਕੰਪਨੀ ਦਾ ਬੇਤਾਜ ਬਾਤ ਫੇਅਰਵੈਲ ਅੱਜ ਤਾਂ ਸਿੱਕਣ ਦਾ ਕਿਹੜਾ ਮਜਾ ਸਿੱਖਣ ਹੈ? ਫੇਅਰਵੈਲ ਪਾਰਟੀ ਉਸਤਾਦ ਜੀ ਸਾਜ ਜੀ ਹੁਣ ਕਰਦੇ ਨੇ। ਇਦਾਂ ਤੁਹਾਨੂੰ ਅਸੀਂ ਵੀ ਨਹੀਂ ਜਾਣ ਦੇਣਾ, ਅਸੀਂ ਇੱਥੇ ਸ਼ੋਅ ਰੱਖਾਂਗੇ ਪੂਰਾ। ਬੱਲਿਆਂ ਦੀ ਛਾਂ ਹਾਂ। ਕਰਕੇ ਓਏ ਇਦਾਂ ਦੇ ਬੰਦੇ ਨੂੰ ਬੱਲੇ ਨਿਸ਼ਾਨ ਨਹੀਂ ਕਰਦੀ। ਭਾਜੀ ਨਹੀਂ ਅਸੀਂ ਸਾਡੇ ਕਰਨੀ ਲੋਕ ਆ ਵੀ ਭਰਾ। ਸਾਜ ਜੀ ਕੱਲ ਨੂੰ ਕਰਨਾ ਓਏ ਤੁਹਾਡੀ ਮਿਹਰਬਾਨੀ। ਇਦਾਂ ਦੇ ਬੰਦੇ ਨੂੰ ਸ਼ਾਈਆ ਨਹੀਂ ਕਰੀ ਦੇਖਦਾ, ਉੱਠ ਪੁੱਤ ਜੁੱਤੀ ਪਾ ਨਿਕਲ, ਇਹ ਕਹੀ ਜਾਂਦਾ ਵਾ। ਇਹਨਾਂ ਨੂੰ ਨਾਮ ਵਾਲੇ ਦਾ ਜੂਸ ਪਿਆ ਕੇ ਲਿਆਓ, ਕਿਹੜਾ? ਉਹ ਨਾਮ ਵਾਲਿਆਂ ਦਾ ਗਰਮ ਜੋ ਵੀ ਜੂਸ। ਗਰਮ ਠੀਕ ਹੈ, ਗਰਮ ਉਹ ਕੀਮੇ ਵਾਲਾ। ਉਸ ਤੋਂ ਬਾਅਦ ਫਿਰ ਤੁਹਾਨੂੰ ਕੋਟਾ ਕਲੇਜੀ ਜਖਣੀ ਕੀਮੇ ਵਾਲਾ ਕਿਹੜਾ ਜੂਸ? ਸਾਜੀ ਉਹ ਜਿਹੜਾ ਨੰਬਾ ਦਾ ਨੰਬਾ ਦਾ ਯਾਰ ਨੰਬਾ ਸੂਪ ਨੰਬਾ ਹਾਂ ਨੰਬਾ ਉਹ ਕੋਲੀਆਂ ਚ ਪਾ ਸੂਪ ਨਹੀਂ ਕੀਮੇ ਵਾਲਾ ਕਿਹੜਾ ਕਹਿੰਦੇ ਆ? ਉਹ ਹੀ ਸੂਪ ਨੂੰ ਹੀ ਉਹ ਕਹਿੰਦੇ। ਇਦਾਂ ਹੀ ਕਹਿੰਦਾ ਵਾ। ਉਹਨੂੰ ਨਹੀਂ ਨਾ ਪਤਾ ਹੈਗਾ ਵਿਚਾਰੇ ਨੂੰ। ਓਏ ਅੱਛਾ 12 ਪੜਿਆ ਵਾ ਤੂੰ ਉਹ। ਨਾੜਾ ਵਾਲੇ ਚੌਕ ਦੀ ਜਖਣੀ ਪੀਤੀ? ਜੀ ਸਾਜ ਉਹ ਕੈਸੀ? ਉਸਤਾਦ ਜੀ ਜੇ એનર્ਜੀ ਫਲੇਵਰ ਹਾਸਲ ਕਰਨਾ ਤੇ ਫਿਰ ਨਾਮ ਤੋਂ ਅੱਗੇ ਕੋਈ ਸ਼ੈ ਕੋਈ ਸ਼ੈ ਨਹੀਂ। ਨਾਮਵਾ ਤੇ ਫਿਰ ਇੱਕ ਪਿਓਰ ਨਾ ਜਾਣ ਤੇ ਖਾਲਸ ਯਾਰ। ਸਾਫ ਸੁਥਰਾ ਨਿਜ਼ਾਮ। ਬਸ ਮੈਂ ਤੁਹਾਡੇ ਅਦਾਤ ਦੇ ਵਿੱਚ ਕੱਲ ਟੀ ਟਾਈਮ ਰੱਖਦੇ ਆ ਇੱਥੇ ਸਾਰੇ ਆਪਣੇ ਓ ਯਾਰ ਮਗਰੋਂ ਲਾਈਦਾ ਹੁੰਦਾ ਵਾ। ਯਾਰ ਹੋਰ ਕਿਹਦਾ ਸੂਪ ਮਜ਼ਾਰਾ ਨਾਮਾ ਤੋਂ ਇਲਾਵਾ ਟਰਾਈ ਕਰਦੇ ਕਿਸੇ ਦਾ? ਉਸਤਾਦ ਜੀ ਮੈਂ ਹੈ ਦੂਰ ਆ ਥੋੜਾ, ਲੇਕਿਨ ਤੁਹਾਨੂੰ ਚੱਸ ਆ ਤੇਰੇ ਜਾਏਗੀ। ਮਹੱਲੇ ਜਿਹੜਾ ਜੀ ਨੌਕਰ ਤੇ ਰੇੜੀ ਲਾਓ। ਉਸਤਾਦ ਜੀ ਤੁਸੀਂ ਉਹਦੀ ਕੰਧ ਦੇਖਣੀ ਆ, ਤੁਸੀਂ ਕੰਧ ਤੋਂ ਹਿਸਾਬ ਲਾਣਾ ਯਾਰ ਦਾ ਸੂਪ ਤੇ ਜਖਰੀ ਕਿੰਨੀ ਵੀ ਕੱਢੀ ਹੋਣੀ। ਪ੍ਰਿੰਸ ਵਾਲਿਆਂ ਇੱਧਰ- ਪ੍ਰਿੰਸ ਵਾਲਿਆਂ ਦਾ ਕੁੱਦੇ ਚਾਲੇ ਦੇ ਨਾਲ ਥੋੜਾ ਜਿਹਾ ਅੱਗੇ। ਉਹ ਭਾਈ ਕੁੱਦੇ ਦੀ ਚਾਹ ਸਾਡੀ ਗੱਲ ਨਹੀਂ ਬਹੁਤ ਨਹੀਂ ਯਾਰ ਇੱਕ ਹੋਰ ਹੋਟਲ ਜਿਹੜਾ ਇੱਥੇ ਕੀ ਨਾਂ ਸੀ ਉਹਦਾ? ਅੱਛਾ, ਉਹਦਾ ਹੋਟਲ ਸੂਪ ਚ। ਬੜਾ ਫੇਮਸ ਸੀ ਫੈਸਲਾਬਾਦ। ਹਜ਼ਾਰ ਕੱਪ ਉਹਦਾ ਡੇਲੀ ਰੁੜਦਾ ਹੀ। ਇਹ ਕੁੱਟ ਲੱਗ ਬਣਾ ਕੇ ਲਿਆ ਵੀ ਕਿੰਨੇ ਹੋ ਗਏ 30 ਹੋ ਗਏ ਫੜ ਦੇ। ਉਹ ਝੰਡਾ ਪੀਂਦਾ ਜਿਹੜਾ ਹਜ਼ਾਰ ਕੱਪ ਕਿੰਨਾ ਉਹਦਾ ਡੇਲੀ ਰੁੜਦਾ ਹੀ। ਰੁੜਦਾ ਵਾ ਸਹੀ ਉਸਤਾਦ ਜੀ ਮਜ਼ਾ ਉਦੋਂ ਆਉਣਾ ਜਦੋਂ ਟੀ ਟਾਈਮ ਖੁੱਲੇ ਹੋ ਕੇ ਬੈਠਾ ਵਾ, ਹੁਣ ਅਸੀਂ ਫਸੇ ਬੈਠੇ ਆ। ਐ ਨਹੀਂ ਦੇ ਹੀ ਬੈਠੀ ਇੱਥੇ। ਹਾਂ ਕਿ ਮੇਰੀ ਜਾਨ ਮਿੱਠੇ ਵੀਰੇ। ਅੱਲਾ ਖੈਰ ਭਾਜੀ, ਮੈਂ ਤਾਂ ਤੁਹਾਨੂੰ ਉਹ ਭਾਜੀ ਦੇਖ ਲੈ ਨਫ਼ਰਤਾਂ ਦਾਹਰ ਹੁੰਦੀਆਂ ਨੇ ਮਿੱਠੇ ਦੇ ਰੂਪ। ਤੁਸੀਂ ਜਾਣ ਦੀ ਕੋਸ਼ਿਸ਼ ਕਰ ਰਹੇ ਨਾ ਕਰ, ਮੈਂ ਤੁਹਾਨੂੰ ਉਹਨਾਂ ਨੂੰ ਮਾਰਨ ਡਿਆ ਵਾ। ਕਹਿੰਦੇ ਮੇਰੇ ਦਿਲ ਨੂੰ ਹੱਥ ਪੈ ਗਿਆ ਜਦੋਂ ਫੈਸਲ ਤੂੰ ਸੀ ਫੂਡ ਖਾਣਾ? ਹਾਂਜੀ ਉਸਤਾਦ ਜੀ ਉਹ ਕੇਕੜੇ ਕੁਕੜੇ ਜੀ ਵੈਜੀਟੇਰੀਅਨ ਭਾਜੀ ਇਹ- ਨਹੀਂ ਮੈਂ ਨਹੀਂ ਖਾਂਦਾ, ਉਹ ਮੈਂ ਕੀ ਕਰਨੇ ਖਾ ਕੇ। ਤੇ ਵੈਜੀਟੇਰੀਅਨ ਕਿਹੜਾ ਹੁੰਦਾ? ਸੀ ਫੂਡ ਜਿਹੜਾ ਹੁੰਦਾ ਕੇਕੜੇ ਝੀਂਗੇ ਉਹਨਾਂ ਨੂੰ ਸੀ ਫੂਡ ਕਹਿੰਦੇ ਆ। ਝੀਂਗਾ ਲਾਲਾ ਹੁਮ ਝੀਂਗੇ ਮੈਂ ਬਹੁਤ ਖਾਦਾ। ਕੇਕੜੇ ਝੀਂਗੜੇ ਸਾਰੇ ਕੇਕੜੇ ਸੀ ਫੂਡ ਖਾਧੇ। ਖਵਾਉਣਾ ਤੈਨੂੰ ਮੈਂ। ਉਸਤਾਦ ਜੀ ਝੀਂਗੇ ਇਹ ਮੈਂ ਖਾਧੇ ਤੇ ਨੇ ਉਸਤਾਦ ਕੱਚਾ ਜੀ। ਚੂਹਾ ਖਾ ਕੇ ਸੀਗੇ। ਝੀਂਗੇ ਅੱਲਾ ਮਾਫ ਕਰੇ, ਇਹ ਉਹ ਲੋਕ ਨੇ ਉਸਤਾਦ ਜੀ, ਇਹਨਾਂ ਦੀ ਹੋਟਲ 'ਚ ਦਾਵਤ ਕੀਤੀ ਤੇ ਉਹ ਲੰਬਾ ਜਿਹਾ ਝੀਂਗਾ ਦਿੱਤਾ ਉਹਨਾਂ ਨੇ ਕਿ ਨਹੀਂ ਬਾਈ ਇਹ ਪੂਛਦਾ ਨਹੀਂ ਖਾਣ ਡਿਆ। ਨਹੀਂ ਮੈਂ ਤਾਂ ਮੈਂ ਤਾਂ ਕਹਿੰਦੇ ਨਹੀਂ। ਉਹ ਤਾਂ ਆਇਆ ਕਰੀ ਉਹਨੇ ਜਾ। ਪੁੱਛਿਆ ਬਾਈ ਉਹ ਸੀ ਫੂਡ ਖਾਂਦਾ, ਮੈਂ ਸਰ ਮੈਂ ਨਹੀਂ ਖਾਂਦਾ। ਇਹਨਾਂ ਸਾਰੇ ਖਤਮ ਆਪਣਾ ਤੁਸੀਂ ਖਾਂਦੇ? ਤੂੰ ਖਾ ਲੈਣਾ ਸੀ ਫੂਡ? ਉਹ ਉਸਤਾਦ ਜੀ ਉਹ ਕੇਕੜਾ ਕੀ ਅੱਜ ਮੈਂ ਵੀ ਮਜ਼ੇਦਾਰ ਖਾਦੇ ਸਹੀ ਕੇਕੜੇ ਨਹੀਂ ਖਾਦੇ। ਬੜਾ ਮਜ਼ੇਦਾਰ ਹੁੰਦਾ। ਕੇਕੜਾ ਨਹੀਂ ਹੁੰਦਾ, ਝੀਂਗਾ। ਝੀਂਗਾ 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 ਕੱਲਾ ਨਹੀਂ ਹੁੰਦਾ, ਸੀ ਫੂਡ 'ਚ ਬਹੁਤ ਨਹੀਂ ਉਹ ਕੁਝ। ਕੱਲਾ ਝੀਂਗਾ ਨਹੀਂ ਨਹੀਂ ਝੀਂਗਾ। ਅਸੀਂ ਮੈਂ ਉਸਤਾਦ ਜੀ ਝੀਂਗਾ, ਟਰਾਊਟ, ਫਿਸ਼, ਜੈਲਫਿਸ਼ ਟਿੱਡੀਆਂ ਤੇ ਉਹ ਉਹ ਜੈਲ ਫਿਸ਼ ਦੇ ਉਹ ਜੈਲ ਫਿਸ਼ ਨਹੀਂ ਹੁੰਦੀ ਉਹ ਭਾਜੀ ਜਲੀ ਫਿਸ਼ ਖਾ ਜਾਂਦੇ ਜੇ ਜਲ ਨਹੀਂ ਜਾਂਦੇ। ਠੀਕ ਹੈ ਨਾ, ਉਹ ਫਿਸ਼ ਮੈਂ ਟਰਾਊਟ ਜਾਂ ਰਊ। ਜਾਂ ਬਲੈਕ ਰਾਹੂ। ਯਾਰ ਅੱਲਾ ਮਾਫੀ ਦੇ, ਬੰਦਾ ਤੇ 5 ਕਿਰਲੀਆਂ ਖਾ ਕੇ ਮੁੜ ਕੇ ਇਸ ਕਿਸਮ ਦੀ ਮੋਟਰ ਸੌਫ ਦੀ ਪੌਦਾ ਦਾ ਮੂੰਹ ਚ ਤੁਹਾਡੀ ਸੋਚ ਆ। ਚਲੋ ਠੀਕ ਹੋ ਗਿਆ। ਲੇਕਿਨ ਅੱਜ ਟੀ ਟਾਈਮ ਦੀ ਤਾਰੀਖ ਦਾ ਇੱਕ 골ਡਨ ਸ਼ੋਅ ਹੈ ਕਿ ਇਹਦੇ ਚ ਤੁਸੀਂ ਜਾ ਰਹੇ ਹੋ। ਸਟੈਪ ਬੈਕ ਕਰ ਰਹੇ ਹੋ। ਤਾਲੀਆਂ ਲਗਾ ਦੇ। ਬੜਾ ਅੱਛਾ ਟਾਈਮ ਗੁਜ਼ਰਿਆ। ਇਹ ਤੁਸੀਂ ਆ ਸ਼ਾਈਏ ਸ਼ੂਏ ਵੀ ਤਾਂ ਦੇਣੇ ਆ, ਸ਼ੁਕਰਾਨਾ ਕਰੋ।
ਇਹ ਯਾਦ ਛੁੱਟੀ ਭਲਵਾਨ ਹੋਣਾ ਤੇਰੇ ਮਿੱਠੇ ਚੌਲਾਂ ਦੀ ਦੇਖ ਦਾ ਕੁਦਾ ਨਾ ਖਿਆਲ ਕਰ। ਤੁਹਾਡਾ ਬੱਕਰਾ ਅਸਰ ਕਰ ਗਿਆ ਜੱਜ ਬਲਾਵਾ ਟਲ ਗਈਆਂ ਓਏ ਬਰਾਬਰ ਦਾ ਪੂਰਾ ਬੰਡਲ ਟਲਿਆ ਜੇ ਅੱਲਾ ਖੈਰ ਕਰੇ। ਓਕੇ ਬਲਾਵਾ ਟਲ ਗਈਆਂ ਜੀ ਓਏ ਮੇਰਾ ਬੱਕਰਾ ਕੰਮ ਆ ਉਸਤਾਦ ਜੀ ਨੇ ਗਿਆ ਅੱਜ ਸਾਰੀ ਰਾਤ ਸੋਣਾ ਵਾ, ਬਲਾਵਾਂ ਦੀ ਦਰਜਨ ਗਈ ਬਾਹਰ। ਟੈਨਸ਼ਨ ਦੀ ਕੋਈ ਨਹੀਂ। ਉਸਤਾਦ ਜੀ ਸ਼ਾਇਦ ਨਹੀਂ ਇਹ ਮੈਂ ਯਾਰ ਕੋਈ ਮੈਨੂੰ ਆਪਣੇ ਮੇਰੇ ਨਾਲ gift ਲੈ ਕੇ ਅੱਲਾ ਰਹਿਮ ਆਓ। ਕਰੇ ਮੈਂ ਅੱਲਾ ਨਾਲ ਨਹੀਂ ਯਾਰ ਕਰਦਾ ਵਾਂ। ਅੱਛੇ ਤਰੀਕੇ ਨਾਲ ਸਲੂਕ ਨਾਲ ਫਿਰ ਵੀ ਬੰਦਾ ਮਿਲਣ ਜੋ ਰਹਿੰਦਾ ਹਾਂਜੀ, ਹਾਂਜੀ। ਤੇਰੇ ਲਈ ਇਹ ਦਰਵਾਜ਼ੇ 24 ਘੰਟੇ ਤੇ ਨਹੀਂ ਲੇਕਿਨ ਇਹ ਆ ਕਿ ਕਿਤੇ ਚਾਰ ਤੋਂ ਬਾਹਰ ਤੋਂ ਫੋਨ ਕਰਦਿਆ ਕਰੀ ਆ ਜਾ ਕਰਾਂਗਾ ਅਸੀਂ ਅੱਛਾ ਪਤਾ ਕੀ ਗੱਲ ਮੇਰੇ ਨਾਲ ਮੈਂ ਐਵੇਂ ਹੀ ਕਹਾਂ ਕਿ ਮੇਰੇ ਉਸਤਾਦ ਨੇ ਮੇਰੇ ਨਾਲ ਮਾੜਾ ਕੀਤਾ, ਮੈਂ ਇਸ ਅਦਾਰੇ ਦੇ ਨਾਲ ਮਾੜਾ ਕੀਤਾ। ਮੈਂ ਬਹੁਤ ਅੱਛੇ ਤਰੀਕੇ ਦੇ ਨਾਲ ਮੈਂ ਜਾਣ ਡਿਆ ਵਾਂ, ਓਕੇ ਠੀਕ ਹੈ ਨਾ। ਮੈਂ ਅੱਛੇ ਤਰੀਕੇ ਨਾਲ ਜਾਣਿਆ, ਮੇਰੇ ਉਸਤਾਦ ਨੇ ਮੇਰੇ ਨਾਲ ਕੋਈ ਮਾੜਾ ਨਹੀਂ ਕੀਤਾ। ਅੱਲਾਹ ਤਬਾਰਕ व तआला ਮੈਨੂੰ ਤੌਫੀਕ ਦੇਵੇ ਕਿ ਮੈਂ ਹਮੇਸ਼ਾ ਸਾਰੀ ਜ਼ਿੰਦਗੀ ਜਦੋਂ ਤੱਕ ਲਓ ਜੀ ਮੇਰੇ ਸਾਹ ਅੱਛੇ ਨੇ ਉਹ ਹੁਣ ਉਹ ਵੀ ਮੇਰੇ ਸਾਹ ਨੇ ਜਦੋਂ ਤੱਕ ਮੈਂ ਉਦੋਂ ਤੱਕ ਮੈਂ ਆਪਣੇ ਉਸਤਾਦ ਦੇ ਮਿਆਰ ਤੇ ਪੂਰਾ ਉਤਰਦਾ। ਸਿਚੁਏਸ਼ਨਲ ਵੀ ਨਹੀਂ ਕਰਨਾ ਉਹਨੇ, ਉਹ ਕਹਿੰਦਾ ਮੈਂ ਜਾ ਰਿਹਾ Situational ਦੀ ਸਾਰੀ ਗੱਲ। ਉਹਨੇ ਕਿਹਾ ਵਾ ਕਿ ਵੀ ਮੈਂ ਅੱਛੇ ਤਰੀਕੇ ਨਾਲ ਜਾ ਰਿਹਾ ਦਾ ਮਤਲਬ ਇਹ ਤਾਂ ਕਿ ਤੂੰ ਦੁਬਾਰਾ ਆਉਣਾ ਹੀ ਨਹੀਂ। ਮੈਂ ਟੀ ਟਾਈਮ ਚ ਨਹੀਂ ਉਹ ਫਿਰ ਜਿਹੜਾ ਸਟਾਰਟ ਉਹ ਬਾਰੀ ਤੋਂ ਪਰੇ ਹੀ ਮਰਾਂਗਾ, ਠੀਕ ਹੈ ਨਾ। ਸਿਚੁਏਸ਼ਨਲ ਸ਼ੋ ਮੈਂ ਕਰਨਾ ਯਾਰ ਭਰਾਵਾ ਜਾਂ ਜਾਨ ਸੈਲਰੀ ਮੇਰੀ ਉਨੀ ਰਹੇਗੀ, ਨਹੀਂ ਉਨੀ ਕਾਤੋਂ ਰਹੇਗੀ ਨਾ ਉਨੀ ਰਹੇਗੀ, ਸਟ੍ਰੀਟ ਟਾਈਮ ਤੋਂ ਇਲਾਵਾ ਸੈਲਰੀ ਉੱਤੇ ਕਿਦਾਂ ਰਹਿਣੀ ਉਨੀ ਰਹਿਣੀ ਨਹੀਂ ਹੈ। ਕਾਤੋਂ ਤੂੰ ਉਹ 5-6 ਕਰਨੇ ਮਹੀਨੇ ਦੇ ਉਹ ਮੈਨੂੰ 5-6 ਵੀ ਨਹੀਂ 4 ਸਾਲ ਜੀ। ਚਾਰ ਮੇਰੇ ਵੱਲੋਂ 50,000 ਰੁਪਏ ਦਾ ਸ਼ੋਅ ਪੈ ਗਿਆ ਇੱਕ ਮੈਨੂੰ ਤੇਰਾ ਇਕੱਲੇ ਦਾ ਮੇਰੇ ਵੱਲੋਂ 20 ਕਰੋ, ਮੇਰੇ ਵੱਲੋਂ 50 ਕਰੋ, ਮੈਨੂੰ ਕਦੀ ਟੈਨਸ਼ਨ ਹੈ। ਕਿਉਂ ਕਰੋ ਲੈ, 50 ਫਿਰ ਮੈਂ ਉਹ ਨਹੀਂ ਭਾਣ ਹੁਣ ਤੁਹਾਨੂੰ ਪਰਸ਼ੋ 5000 ਤੁਹਾਨੂੰ ਦਈਏ, ਤੁਸੀਂ ਕਿਹਾ ਸਰੀਲ ਕਰੋਵਰ ਹੈਗੇ ਆ। ਆਹੋ ਅੱਛਾ ਉਹ ਭਾਈ ਉਹ 16000 ਲੈਣੇ ਪਰ ਮੰਥ ਚਲੋ ਠੀਕ ਹੋ ਗਿਆ ਭਰਾ। ਪਰ ਸ਼ੋ ਸੱਚ। ਚਲੋ ਹੁਣ ਭਾਈ ਜੀ ਜਿਹੜਾ ਚਲੋ ਜੀ, ਓਕੇ, ਲਓ ਜੀ। ਲੇਕਿਨ ਇੱਕ ਵਾਰੀ- ਤੇ ਫਿਰ ਉਹਨੂੰ ਛੱਡ ਦੋ। ਅਸ਼ਾਈਆ ਕਰ ਲਈਏ ਫੇ ਕੱਲ। ਉਹ ਸ਼ਾਇਦ ਛੱਡ ਤੂੰ ਉਹ ਯਾਰ। ਇਹ ਕਰਨਾ ਪੈਣਾ ਬਾ ਗੋੜਾ ਦੇ ਚਾਵਲ ਉੱਤੇ ਚਾਰ ਪਾ ਕੇ ਹਾਏ ਤਾਂ ਜੀ ਮਸਰ ਚੌਲ ਪਕਾ ਕੇ ਇਹਨਾਂ ਨੂੰ ਖਵਾਓ ਤਾਂ ਕਿ ਇਹਨਾਂ ਦੀ ਗੱਲ ਵੀ ਬੰਦ ਹੋ ਜਾਵੇ। ਅੱਛਾ ਜਾਂਦੀਆਂ ਬਾਰਾਂ ਦੇ ਉਹ ਚਿੱਟੇ ਚਨੇ ਦੇ ਚਾਵਲ ਤੇ ਪਿਆਜ਼ ਤੇ ਖਵਾ ਜਾ ਹਾਂਜੀ, ਮੈਂ ਤੁਹਾਨੂੰ ਖਵਾ ਦੇ ਯਾਰ ਮੇਰੇ ਯਾਰ ਜਦੋਂ ਇਹਨਾਂ ਨੇ ਕਿਹਾ ਨਾ ਕਿ ਮੈਂ ਮੇਰਾ ਬਾਕੂ ਆਦਰ ਬਾਈ ਜਬ ਜਾਣ ਤੇ ਪਹਿਲੇ ਮੈਨੂੰ ਖਵਾ ਦੇ ਅਸ਼ਾਈਆ ਵੀ ਵਿੱਚ ਰੱਖ ਤੁਸੀਂ ਲਾ। ਜਾ ਰਹੇ ਹੋ 31 ਨੂੰ ਮੈਂ ਜਾ ਰਿਹਾ ਹਾਂ। ਤੇ ਦਿਲ ਕਰੇ ਤੇ ਮੇਰਾ ਹਾਲ 29 ਨੂੰ ਤੇ ਇਹ ਅਪਲੋਡ ਹੋਣਾ ਨਹੀਂ ਇਹਨੂੰ ਪਹਿਲੇ ਕਰਾ ਦੇਣਾ ਉਸਤਾਦ ਇੱਕ ਜੀ। ਦਿਨ ਪਤਾ ਕੀ ਪਹਿਲੇ ਕਰਾ ਉਸਤਾਦ ਜੀ, ਮੈਂ ਨਾ ਕਸਮ ਵਾਲੀ ਗੱਲ, ਇੱਕ ਮਿੰਟ ਠਹਿਰ, ਜਦੋਂ ਦਿਲ ਥੱਲੇ ਕਰਨਾ ਉਸਤਾਦ ਦੇ ਮੋਹਤਰਮ ਮੈਂ ਜੈਨਮਨ ਕਹਿਣਾ ਯਾਰ, ਮੈਂ ਨਾ ਪੁੱਠੀ ਖੋਪੜੀ ਦਾ ਯਾਰ ਮੇਰੇ ਕੋ ਨਹੀਂ ਤੇ ਬਰਦਾਸ਼ਤ। ਪਾਰੇ ਸਿੱਧੀ ਕਰਾਓ, ਬੜੇ ਬੜੇ ਮੈਂ ਪ੍ਰੈਸ਼ਰ ਤੈਨੂੰ ਹੁੰਦਾ ਹੈ, ਜੈਨਮਨ ਬੜਾ ਇਲਾਜ ਹੁੰਦਾ ਹੈ। ਅਗਰ ਕਿਸੇ ਨੇ ਮੈਨੂੰ ਕਹਿਣ ਡਿਆ ਯਾਰ ਕਿ ਤੂੰ ਆਪਣੇ ਉਸਤਾਦ ਨਾਲ ਇੰਜ ਕਰਨੇ ਯਾਰ, ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਜਾਂ ਗਾਲਾਂ ਕੱਢਣ ਵਾਲਾ? ਠੀਕ ਹੈ ਨਾ, ਮੈਂ ਹੋਰ ਟਾਈਪ ਦਾ ਉਹ ਤੁਹਾਨੂੰ ਡੱਕ ਲੈਣਾ ਮੈਨੂੰ ਇੱਕ ਗੱਲ ਯਾਦ ਆ ਗਈ। ਇੱਕ ਜਗ੍ਹਾ ਤੇ ਨਾ ਲੋਰੋ ਸੀ ਲੱਗਦਾ ਗੱਡੀਆਂ 'ਚ ਆ ਰਹੇ ਤੇ ਪਤਾ ਨਹੀਂ ਫੈਸਲ ਭਾਈ ਕਿਸ ਗੱਲ ਤੋਂ ਗੁੱਸੇ ਸੀ। ਭਾਈ ਫੈਸਲ ਨੇ ਉਸਤਾਦ ਜੀ ਤੇ ਗੱਡੀ ਲੈ ਕੇ ਕੀਤੀ, ਕਹਿੰਦਾ ਉਸਤਾਦ ਜੀ ਅੱਛੀ ਜਦਲੇ ਕਰੋ, ਮੈਂ ਹੁਣ 30 ਤੋਂ ਆਉਣਾ ਨਹੀਂ ਹੈਗਾ। ਸਲਾਹ ਕਰਦੇ ਆਹੋ ਉਸਤਾਦ ਜੀ ਕਹਿੰਦੇ ਤੂੰ 30 ਤੋਂ ਨਹੀਂ ਆਉਣਾ, ਮੈਂ 29 ਤੋਂ ਨਹੀਂ ਆਉਣਾ। ਇਸ ਤਰ੍ਹਾਂ ਕਿੰਨਾ ਮਜ਼ਾ ਕਿੰਨਾ। ਅਸ਼ਾਈਆ ਮੈਂ ਤੁਹਾਨੂੰ ਗੱਲ ਦੱਸਾਂ ਉਸਤਾਦ ਜੀ, ਲੈ ਆਹ 3-4 ਕਦੀ ਨਹੀਂ ਗਏ ਇਹ ਟੀਡਾ। ਤੁਸੀਂ ਆਪਣੇ ਚੈਨਲ ਤੋਂ ਆਪ ਨਿਕਲਣਾ ਵਾ। ਯਾਰ ਸ਼ਰਾਜ਼ਤ ਥੰਬਨੇਲ ਦੀ ਤਸਵੀਰ ਹੈ ਨਾ ਮੈਨੂੰ ਭੇਜਣੀ ਆ। ऐसा रहे कि जिंदगी का आखिरी शो ਅਸ਼ਾਈਆ ਵਾਲਾ ਸ਼ੋਅ ਵੀ ਹੋਣਾ ਕੱਲ ਨੂੰ। ਯਾਰ ਇੱਕ ਵਾਰੀ ਦਿਲ ਨੂੰ ਇੰਜ ਕਰਕੇ ਸਕੂਨ ਜਿਹਾ ਹੋ ਗਿਆ। ਯਾਰ ਸਾਰਿਆਂ ਦਾ ਯਾਰ ਬੋਲਿਆ ਚੱਲਿਆ ਮਾਫੀ ਯਾਰ।